ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਸਿਹਤ ਨੂੰ ਖਾਣ ਪੀਣ ਦਾ ਢੰਗ ਆਪਣਾ ਠੀਕ ਕਰਕੇ ਜਾਂ ਜਿਹੜੀਆਂ ਇੰਨੀਆਂ ਸਾਰੀਆਂ ਦਵਾਈਆਂ ਲੈਂਦੇ ਆ ਉਹਨਾਂ ਨੂੰ ਕਿਵੇਂ ਘੱਟ ਕਰਨਾ ਆ, ਉਸ ਦੀ ਗੱਲਬਾਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਤੁਸੀਂ ਵੀ ਕਾਲ ਕਰਕੇ ਜੇ ਤੁਸੀਂ ਕੋਈ ਨੁਸਖਾ ਵਰਤਿਆ ਆ ਅਤੇ ਉਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹਾਂ, ਦੱਸ ਸਕਦੇ ਹਾਂ, ਭਲੇ ਦਾ ਕੰਮ ਵੀ ਕਰ ਸਕਦੇ ਹਾਂ। ਜੇ ਕੋਈ ਬਿਮਾਰੀ ਹੈ ਉਹਦੇ ਬਾਰੇ ਪੁੱਛ ਸਕਦੇ ਹਾਂ, ਫੀਡਬੈਕ ਦੇ ਸਕਦੇ ਹਾਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਕਿ ਜਿਹੜਾ ਡਾਕਟਰ ਜਿਸ ਦੇ ਕੋਲ ਕੋਈ ਲਾਇਸੈਂਸ ਹੋਵੇ ਉਹ ਆਣ ਕੇ ਤੁਹਾਨੂੰ ਕੁਛ ਵੀ ਦੱਸੇ। ਲਾਇਸੈਂਸ ਤੋਂ ਬਿਨਾਂ ਹੀ ਜਿਹੜੇ ਸਾਡੇ ਬਜ਼ੁਰਗ ਆ ਹੋਮ ਰੈਮਡੀ ਵਰਤਦੇ ਸੀ ਉਹਨਾਂ ਦੀਆਂ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ 'ਚ ਕਰਦੇ ਹਾਂ। ਬਹੁਤ ਕੁਛ ਦੱਸਿਆ ਜਾਂਦਾ, ਕਰਕੇ ਤੁਸੀਂ ਦੇਖ ਸਕਦੇ ਹਾਂ। ਥੋੜ੍ਹੀ ਚੀਜ਼ ਤੋਂ ਸਟਾਰਟ ਕਰ ਸਕਦੇ ਹਾਂ। ਜੇ ਕਿਸੇ ਚੀਜ਼ ਤੋਂ ਐਲਰਜੀ ਆ ਉਹ ਤੁਸੀਂ ਲੈਣੀ ਨਹੀਂ ਗੀ। ਚੀਜ਼ ਨੂੰ ਜਦੋਂ ਵੀ ਲੈਣਾ ਤੁਸੀਂ ਆਪ ਲਵੋ, ਕੁੱਟੋ ਅਤੇ ਫਿਰ ਤੁਸੀਂ ਥੋੜ੍ਹੇ ਜਿਹੇ ਅਮਾਊਂਟ ਦੇ ਵਿੱਚ ਲਵੋ, ਥੋੜ੍ਹੀ ਮਕਦਾਰ ਦੇ ਵਿੱਚ ਚੀਜ਼ ਨੂੰ ਲੈਣਾ ਹੈ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਨਾਲ ਦੀ ਨਾਲ ਤੁਹਾਡੀਆਂ ਕਾਲਸ ਵੀ ਲੈਂਦੇ ਹਾਂ। ਜੇ ਕਿਸੇ ਚੀਜ਼ ਨੂੰ ਤੁਸੀਂ ਆਪ ਕੰਟਰੋਲ ਕੀਤਾ, ਆਪ ਤੁਹਾਨੂੰ ਆਰਾਮ ਆਇਆ ਅਤੇ ਪਲੀਜ਼ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਬਾਕੀਆਂ ਨੂੰ ਵੀ ਹੌਸਲਾ ਹੋ ਜਾਏ ਕਿ ਇਸ ਤਰ੍ਹਾਂ ਕਰ ਸਕਦੇ ਹਾਂ। ਸਾਡੇ ਨਾਲ ਜੁੜੇ ਨੇ ਸਮਰੀਨ। ਸਮਰੀਨ, ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੇ ਨਾ ਗਿੱਟੇ ਸੁੱਜੇ ਆ, ਨਾਲੇ ਥੋੜ੍ਹੀਆਂ ਥੋੜ੍ਹੀਆਂ ਲੱਤਾਂ ਵੀ ਸੁੱਜੀਆਂ ਆ, ਪਰ ਦੱਸਿਆ ਸੀਗਾ ਜਗਵੀਰ ਅੰਕਲ ਜੀ ਨੇ ਪੁਨਰਵਾਸ, ਉਹ ਪਤਾ ਨਹੀਂ ਕਿੱਦਾਂ ਯੂਜ਼ ਕਰਨਾ ਹੈਗਾ ਤਾਂ ਹੈ, ਪਰ ਪਤਾ ਨਹੀਂ ਕਿੱਦਾਂ ਯੂਜ਼ ਕਰਨਾ ਉਹ ਦੱਸਿਓ। ਦੂਸਰਾ ਮੇਰੇ ਹਸਬੈਂਡ ਬਾਰੇ ਨਹੀਂ ਕੋਈ ਦੱਸਦਾ, ਫਿਰ ਕਿਸੇ ਨੂੰ ਪਤਾ ਨਹੀਂ, ਸ਼ਾਇਦ ਉਹ ਡਾਇਲਿਸਿਸ ਜਾਂਦੇ ਆ ਕਿਡਨੀ ਸੈਂਟਰ ਦੇ ਵਿੱਚ, ਅਤੇ ਉਹ ਨਾ ਪਾਣੀ ਭਰ ਜਾਂਦਾ ਫੇਫੜਿਆਂ 'ਚ। ਹਾਂਜੀ ਹਾਂਜੀ, ਕੋਈ ਨਹੀਂ, ਪੁੱਛ ਲਿਆ। ਉਹ ਦੱਸਿਓ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ ਜੀ। ਜਦੋਂ ਤੁਹਾਡੇ ਪੈਰ ਸੁੱਜ ਗਏ, ਗੁੱਟੇ ਸੁੱਜ ਗਏ, ਲੱਤਾਂ ਸੁੱਜ ਗਈਆਂ ਤਾਂ ਇੱਕ ਅੱਧੀ ਵਾਰੀ ਤੁਸੀਂ ਆਪਣੀਆਂ ਕਿਡਨੀਆਂ ਨੂੰ ਜ਼ਰੂਰ ਚੈੱਕ ਕਰਾ ਲਓ, ਕਿਉਂਕਿ ਕਈ ਵਾਰੀ ਕਿਸੇ ਨੂੰ ਘਰ 'ਚ ਵੀ ਹੋਇਆ ਹੁੰਦਾ ਅਤੇ ਆਪਾਂ ਬਹੁਤੀ ਕੇਅਰ ਨਹੀਂ ਕਰਦੇ ਹੈਗੇ। ਪਰ ਇਹ ਬਹੁਤ ਜ਼ਰੂਰੀ ਚੀਜ਼ਾਂ ਜਿਹੜੀਆਂ ਤੁਹਾਨੂੰ ਬਾਹਰੋਂ ਨਹੀਂ ਦਿਸਦੀਆਂ, ਤੁਹਾਡੇ ਔਰਗਨਸ, ਉਹ ਉਹਨਾਂ ਦਾ ਜ਼ਰੂਰ ਚੈੱਕਅਪ ਕਰਾ ਕੇ ਇਲਾਜ ਤੁਸੀਂ ਪੁੱਛ ਸਕਦੇ ਹਾਂ, ਕਰ ਸਕਦੇ ਹਾਂ ਆਪਾਂ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਆਪਾਂ ਸਰੀਰ ਨੂੰ ਠੀਕ ਰੱਖਣਾ ਆ। ਉਹਦੀਆਂ ਗੱਲਾਂ ਬਾਤਾਂ ਆਪਾਂ ਜ਼ਰੂਰ ਕਰ ਸਕਦੇ। ਗੁਰਚਰਨ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਗੁਰਚਰਨ ਸਿੰਘ ਜੀ, ਜਦੋਂ ਤੁਹਾਡੀ ਕਾਲਸ ਮਿਲ ਜਾਂਦੀ ਆ ਅਤੇ ਤੁਸੀਂ ਆਪਣਾ ਰੇਡੀਓ ਬੰਦ ਕਰ ਲਿਆ ਕਰੋ ਸਾਰੇ ਜਾਣੇ, ਕਿਉਂਕਿ ਤੁਹਾਡੇ ਰੇਡੀਓ ਦੀ ਆਵਾਜ਼ ਦੇ ਵਿੱਚ ਸਾਨੂੰ ਕੁਛ ਵੀ ਸੁਣਦਾ ਨਹੀਂ ਗਾ। ਸਰਬਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਿੰਦਰ ਭੈਣ ਜੀ, ਮੇਰੇ ਨਾ 1 ਮੰਥ ਹੋ ਗਿਆ ਗੋਡੇ ਦੀ ਸੋਜ ਪਈ ਆ, ਹੈ ਨਾ, ਰਾਈਟ ਸਾਈਡ ਦੀ, ਤਾਂ ਕਦੀ ਗੋਡਾ ਨਹੀਂ ਦੁਖਿਆ ਸੀਗਾ। ਫਿਰ ਪੇਨ ਥੋੜ੍ਹੀ ਹੁੰਦੀ ਆ, ਪੇਨ ਬਹੁਤੀ ਨਹੀਂ ਹੁੰਦੀ ਹੈਗੀ, ਪਰ ਸੋਜ ਚਾਹੀਦਾ ਗੋਡੇ ਨੂੰ ਥੋੜ੍ਹੀ ਥੋੜ੍ਹੀ ਥੱਲੇ ਵੀ। ਅਤੇ ਬਾਕੀ ਮੇਰਾ ਕੰਮ ਜਿਹੜਾ ਹੈ ਉਹ ਤੁਰਨ ਫਿਰਨ ਦਾ ਆ, ਵਾਕਿੰਗ ਦਾ ਕੰਮ ਆ ਮੇਰਾ, ਬੈਠਣ ਦਾ, ਖੜੇ ਹੋਣ ਦਾ ਕੰਮ ਨਹੀਂ ਹੈਗਾ। ਠੀਕ ਹੈ ਜੋਬ ਮੇਰੀ। ਹਾਂਜੀ ਹਾਂਜੀ, ਇਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ। ਪੇਨ ਬਹੁਤੀ ਨਹੀਂ ਹੁੰਦੀ। ਮੈਂ ਉੱਦਾਂ ਸੁਝਾਇਆ ਉਦਾਂ ਸੋਚ ਪਈ। ਹਾਂਜੀ, ਥੋੜ੍ਹੀ ਥੋੜ੍ਹੀ ਪੇਨ ਆ, ਬਹੁਤੀ ਨਹੀਂ। ਠੀਕ ਹੈ, ਹਾਂਜੀ ਹਾਂਜੀ, ਠੀਕ ਹੈ ਜੀ, ਓਕੇ। ਪੁੱਛ ਲੈਂਦੇ। ਹਾਂ, ਮੱਠੀ ਮੱਠੀ ਪੇਨ ਹੈ ਇਹਨਾਂ ਦੇ, ਸਹਿੰਦੀ ਸਹਿੰਦੀ, ਬਹੁਤ ਜ਼ਿਆਦਾ ਨਹੀਂ ਗੀ, ਪਰ ਸੁੱਜਾ ਕਿਉਂ ਆ, ਸੋਜਸ ਵੀ ਘੱਟ ਹੋਣੀ ਚਾਹੀਦੀ ਆ। ਉਹਦੇ ਬਾਰੇ ਜੇ ਕਿਸੇ ਨੂੰ ਪਤਾ ਤਾਂ ਪਲੀਜ਼ ਕਿਸੇ ਦਾ ਭਲਾ ਕਰਿਆ ਕਰੋ, ਦੱਸਿਆ ਵੀ ਜ਼ਰੂਰ ਕਰੋ। ਜਸਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਮੈਂ ਪੁੱਛਣਾ ਸੀ, ਮੇਰੀ ਭੈਣ ਦਾ ਜਿੱਦਾਂ ਬਲੱਡ ਪ੍ਰੈਸ਼ਰ ਜਿਹੜਾ ਥੱਲੇ ਵਾਲਾ 80 ਵਾਲਾ ਹੁੰਦਾ, ਉਹ 93 4 'ਤੇ ਰਹਿੰਦਾ ਆ। ਅੱਛਾ, ਤਾਂ ਉਹ ਕਿੱਦਾਂ ਲੋ ਕਰ ਸਕਦੇ, ਉਹਦੇ ਬਾਰੇ ਪੁੱਛਣਾ। ਥੱਲੇ ਵਾਲਾ, ਠੀਕ ਹੈ। ਹਾਂਜੀ, ਓਕੇ ਜੀ, ਥੈਂਕ ਯੂ ਜੀ। ਮੈਕਸੀਮਮ ਕਿੰਨਾ ਜਾ ਸਕਦਾ ਉਹ ਜ਼ਰੂਰ ਦੱਸਿਓ। ਬਹੁਤ ਸਾਰੇ ਲੋਕ ਡਾਕਟਰਾਂ ਦੇ ਜਾਂਦੇ ਆ, ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਵੀ ਖਾਂਦੇ ਆ। ਕੀ ਤੁਹਾਨੂੰ ਨੰਬਰਾਂ ਦਾ ਪਤਾ ਹੈ? ਨੰਬਰਿੰਗ ਵੀ ਜ਼ਰੂਰ ਦੱਸ ਦਿਓ। ਹਰਜੀਤ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆ ਜਿਹੜਾ ਬੀਬੀ ਕਹਿੰਦੀ, ਮੈਂ ਅੱਗੇ ਵੀ ਪੁੱਛਿਆ, ਹੁਣ ਵੀ ਪੁੱਛਦੀ, ਹਸਬੈਂਡ ਦੇ ਪਾਣੀ ਫਿੱਪਣੇ ਚਲ ਜਾਂਦਾ, ਹੋਰ ਵੀ ਚੀਜ਼ਾਂ। ਮੇਰੇ ਨਾਲ ਇਹ ਹੋ ਹਟੀ ਆ। ਮੇਰੀ ਸ਼ੂਗਰ ਤਾਂ ਠੀਕ ਰਹੀ, ਮੇਰੀਆਂ ਕਿਡਨੀਆਂ ਵੀ ਠੀਕ ਰਹੀਆਂ, ਪਰ ਮੇਰੇ ਫਿੱਫੜੇ ਭਰ ਜਾਂਦੇ ਸੀ ਪਾਣੀ ਨਾਲ, ਮੈਨੂੰ ਸਾਹ ਨਹੀਂ ਸੀ ਆਉਂਦਾ ਹੁੰਦਾ। ਤੇ ਮੈਂ ਫਿਰ ਆਪਣੇ ਡਾਕਟਰ ਦੇ ਗਈ। ਉਹਨੇ ਪਹਿਲਾਂ ਉੱਥੇ ਮੈਨੂੰ ਹੌਸਪੀਟਲ ਰੱਖ ਕੇ ਕੱਢਿਆ ਪਾਣੀ, ਜਿੱਦਾਂ ਟੀਕੇ ਲਾ ਲਾ ਕੇ, ਪਿਸ਼ਾਬ ਵਾਲੀਆਂ ਗੋਲੀਆਂ ਦੇ ਕੇ। ਤਾਂ ਹੁਣ ਮੈਂ ਇੱਕ ਗੋਲੀ ਰੋਜ਼ ਦੀ ਸਵੇਰ ਨੂੰ ਖਾਂਦੀ ਹਾਂ। ਉਹਦੇ ਨਾਲ ਮੇਰੇ ਹੁਣ ਲੰਗਸ ਮੇਰੇ ਬਿਲਕੁਲ ਠੀਕ ਰਹਿੰਦੇ ਆ, ਮੈਨੂੰ ਸਾਹ ਬਿਲਕੁਲ ਸਾਫ਼ ਆਉਂਦਾ। ਇਹ ਡਾਕਟਰ ਦੇ ਕੋਲ ਜਾਣਾ, ਉੱਥੋਂ ਚੈੱਕ ਕਰਾਉਣ, ਤੇ
ਆਪਣੀਆਂ ਦੇਸੀ ਦਵਾਈਆਂ ਵੀ ਦੇਖ ਲੈਣ, ਪਰ ਪਹਿਲਾਂ ਡਾਕਟਰ ਤੋਂ ਸਲਾਹ ਲੈਣ। ਠੀਕ ਹੈ। ਹਾਂਜੀ, ਮੈਂ ਕਿ ਮੇਰੇ ਨਾਲ ਬੀਤੀ ਆ ਏਦਾਂ, ਠੀਕ ਹੈ। ਤੇ ਮੇਰੇ ਜਿੱਦਾਂ ਫੇਫੜੇ ਭਰ ਜਾਂਦੇ ਸੀ ਪਾਣੀ ਨਾਲ, ਮੈਨੂੰ ਸਾਹ। ਫਿਰ ਮੈਂ ਇੱਕ ਵਾਰ ਡਾਕਟਰ ਨੂੰ ਪੁੱਛਿਆ, ਮੈਂ ਕਿਹਾ ਡਾਕਟਰ ਸਾਹਿਬ ਤੇ ਪਾਣੀ ਕਿੱਥੋਂ ਆ ਜਾਂਦਾ ਫੇਫੜਿਆਂ ਦੇ ਵਿੱਚ, ਕੋਈ ਨਾੜ ਲੀਕ ਕਰ ਜਾਂਦੀ ਆ? ਉਹ ਕਹਿੰਦੇ ਨਾੜ ਨਹੀਂ ਲੀਕ ਕਰਦੀ, ਜਾਂ ਤੁਸੀਂ ਹੌਲੀ ਤੁਰਦੇ ਆ ਨਾ, ਤੁਹਾਡਾ ਜਿਹੜਾ ਬਲੱਡ ਉਹ ਸਰਕੂਲੇਟ ਨਹੀਂ ਹੁੰਦਾ ਬਾਹਲਾ, ਤੇ ਉਹ ਜਿਹੜਾ ਪਾਣੀ ਆ ਉਹ ਫਿਰ ਫੇਫੜਿਆਂ ਨੂੰ ਜਾਂਦਾ। ਠੀਕ ਹੈ। ਹਾਂਜੀ, ਤਾਂ ਉਹ ਹੁਣ ਮੈਂ ਗੋਲੀ ਰੋਜ਼ ਸਵੇਰੇ ਖਾਂਦੀ ਆ। ਜਿੱਦਣ ਮੈਂ ਕਿਤੇ ਜਾਣਾ ਮੈਂ ਉਦਣ ਨਹੀਂ ਖਾਂਦੀ, ਜਿੱਦਣ ਮੈਂ ਘਰ ਰਹਿਣਾ ਉਦੋਂ 10 ਵਜੇ ਤੱਕ ਮੈਂ ਇੱਥੇ ਬੈੱਡ ਤੇ ਹੀ ਰਹਿੰਦੀ, ਕਿਉਂ ਮੈਨੂੰ ਛੇਤੀ ਬਾਥਰੂਮ ਜਾਣਾ ਪੈਂਦਾ। ਠੀਕ ਹੈ। ਏਦਾਂ ਆਪਣੇ ਡਾਕਟਰ ਤੋਂ ਸਲਾਹ ਲੈਣ। ਥੈਂਕ ਯੂ ਜੀ, ਥੈਂਕ ਯੂ। ਦੇਖੋ ਹਰਜੀਤ ਕੌਰ ਜੀ, ਜੇ ਤਾਂ ਡਾਇਲਸਿਸ ਹੁੰਦਾ ਡਾਕਟਰ ਤੇ ਉਹਨੂੰ ਛੱਡਦੇ ਨਹੀਂ, ਤੁਸੀਂ ਪਿੱਛਾ ਛਡਾਓ, ਡਾਕਟਰ ਉਹਨੂੰ ਛੱਡਦੇ ਨਹੀਂ ਗੇ, ਡਾਕਟਰਾਂ ਕੋਲ ਜਾਂਦੇ ਆ। ਨਿਰੰਜਨ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਜਿਹੜਾ ਡਿਪਰੈਸ਼ਨ ਵਾ, ਜਿਹਦਾ ਚੇਤਾ ਭੁੱਲਦਾ ਹਨਾ, ਇਹਦੇ ਲਈ ਪੁੱਛਣਾ ਹੈ, ਕਿਸੇ ਭੈਣ ਭਾਈ ਨੂੰ ਪਤਾ ਹੋਵੇ ਕੀ ਖਾਣ? ਮੈਮਰੀ ਲਾਸ ਹੁੰਦੀ ਆ ਉਹਨਾਂ ਦੀ ਨਾ, ਡਿਪਰੈਸ਼ਨ ਨਹੀਂ ਗਾ, ਡਿਪਰੈਸ਼ਨ ਤਾਂ ਬੜਾ ਹੀ ਮੈਮਰੀ ਲਾਸ ਹੁੰਦੀ ਆ ਜੀ। ਕਦੋਂ ਦੀ ਹੁੰਦੀ ਆ? ਇਹ ਹੋ ਗਿਆ ਜੀ, ਮੈਨੂੰ ਲੱਗਦਾ 20 ਦਿਨ ਹੋ ਗਿਆ। ਠੀਕ ਆ। ਹਾਂਜੀ, ਕੁਛ ਵੀ ਕਿਸੇ ਭੈਣ ਭਰਾ ਨੂੰ ਪਤਾ ਹੋਵੇ। ਚੇਤਾ ਭੁੱਲਦਾ? ਹਾਂਜੀ ਹਾਂਜੀ, ਚੇਤਾ ਭੁੱਲਦਾ ਜੀ। ਠੀਕ ਆ, ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਮੈਮਰੀ ਸਲੋ ਹੋ ਗਈ ਆ, ਚੇਤਾ ਭੁੱਲਣ ਲੱਗ ਗਿਆ, ਉਹਦੇ ਬਾਰੇ ਇਹਨਾਂ ਨੇ ਪੁੱਛਿਆ ਆ। ਜਿਹੜਾ ਡਿਪਰੈਸ਼ਨ ਆ ਟੋਟਲੀ ਡਿਫਰੈਂਟ ਬਿਮਾਰੀ ਆ, ਹੋ ਰਿਹਾ ਉਹ ਵੀ ਬਹੁਤ ਭੈੜੀ ਆ ਜੀ, ਚੰਗੀ ਨਹੀਂ ਹੈ ਉਹ ਵੈਸੇ। ਅਗਲੇ ਕਾਲਰ ਨੇ ਕ੍ਰਿਸ਼ਨ ਜੀ। ਹੈਲੋ, ਸਤਿ ਸ਼੍ਰੀ ਅਕਾਲ ਕ੍ਰਿਸ਼ਨ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਹਾਂ ਭੈਣ ਜੀ, ਪ੍ਰੋਗਰਾਮ ਬਹੁਤ ਸੋਹਣਾ ਚੱਲਦਾ। ਭੈਣ ਜੀ, ਇੱਕ ਤਾਂ ਮੇਰੀ ਨਾ ਦਾੜ ਬਹੁਤ ਦੁਖਦੀ ਆ, ਵਿੱਚ ਖੋਲ ਹੋਇਆ, ਤਾਂ ਮੈਂ ਓੜ ਵੀ ਬਹੁਤ ਕੀਤਾ ਤਾਂ ਆਰਾਮ ਨਹੀਂ ਆਉਂਦਾ ਹੈਗਾ। ਮੈਂ ਜੋ ਨਾ ਸੋ ਕਰਦੀ ਆ ਦੇਸੀ ਨੁਕਤੇ, ਆਰਾਮ ਨਹੀਂ ਆਉਂਦਾ, ਬਹੁਤ ਦਰਦ ਕਰਦੀ ਦਾੜ। ਇੱਕ ਨਾ ਛੋਟਾ ਆ ਬੇਬੀ ਆ, ਉਹਦਾ 4 ਮਹੀਨਿਆਂ ਦਾ, ਤਾਂ ਉਹਨੂੰ ਨਾ ਰੇਸ਼ਾ ਬੜੀ ਹੋਈ ਆ, ਤਾਂ ਉਹਨੂੰ ਡਾਕਟਰ ਵੀ ਨੀ ਦਵਾਈ ਦਿੰਦੇ, ਤਾਂ ਉਹ ਰੋਂਦਾ ਵੀ ਬਹੁਤ ਆ, ਖੰਘ ਬਹੁਤ ਹੋਈ ਆ, ਤਾਂ ਉਹਦੀ ਮਾਂ ਨੂੰ ਵੀ ਆ। ਤਾਂ ਇਹ ਪੁੱਛਣਾ ਵੀ ਕੀ ਖਾਣ, ਫਿਰ ਰੇਸ਼ਾ ਬਹੁਤ ਜ਼ਿਆਦਾ ਹੋਈ ਆ ਕੁੜੀ ਨੂੰ ਵੀ, ਤਾਂ ਬੇਬੀ ਨੂੰ ਵੀ। ਠੀਕ ਹੈ ਜੀ। ਹਾਂਜੀ, ਓਕੇ ਜੀ, ਜ਼ਰੂਰ ਭੈਣ ਜੀ, ਕੋਈ ਕਿਸੇ ਨੂੰ ਪਤਾ ਹੋਵੇ ਜ਼ਰੂਰ ਮੈਂ ਸੁਣਦੀ ਹਾਂ। ਜ਼ਰੂਰ ਜੀ, ਜ਼ਰੂਰ ਜ਼ਰੂਰ, ਥੈਂਕ ਯੂ ਜੀ। ਬੱਚੇ ਨੂੰ ਰੇਸ਼ਾ ਜਾਂ ਦਵਾਈ ਨਹੀਂ ਦਿੰਦਾ ਹੁੰਦਾ, ਕੋਈ ਵੀ ਸਾਲ ਦਾ ਜਦ ਤੱਕ ਬੱਚਾ ਨਹੀਂ ਹੁੰਦਾ ਇੱਥੇ ਡਾਕਟਰ ਦਵਾਈ ਨਹੀਂ ਦਿੰਦੇ ਹੈਗੇ, ਕੁਛ ਵੀ ਕੋਈ ਦਵਾਈ ਰੈਕਮੈਂਡ ਨਹੀਂ ਕਰਦੇ। ਸੋ ਰੇਸ਼ਾ ਆ, ਰੇਸ਼ਾ ਨੂੰ ਕਿਵੇਂ ਬਾਹਰ ਕੱਢਣਾ ਆ ਉਹਦੇ ਬਾਰੇ ਤੁਸੀਂ ਕੋਈ ਜਣਾ ਦੱਸ ਸਕਦੇ ਆ, ਜਾਂ ਤੁਸੀਂ ਕੋਈ ਓੜ ਪੋੜ ਕਰ ਸਕਦੇ? ਓੜ ਪੋੜ ਬੜੇ ਆ ਜੀ। ਸੁਖਦੇਵ ਕੌਰ ਜੀ। ਹਾਂਜੀ, ਬਲਵਿੰਦਰ ਕੌਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਤੇ ਮੈਂ ਇੱਕ ਸਵਾਲ ਕਰਨਾ, ਮੈਨੂੰ ਕਿੰਨੇ ਦਿਨ ਹੋ ਗਏ ਮੇਰਾ ਨਾ ਬੁਰਾ ਹਾਲ ਹੋਇਆ ਪਿਆ, ਜਿਹੜੀ ਮੇਰਾ ਦਿਲ ਨੂੰ ਇੰਨੀ ਸਾੜ ਪਈ ਨੇ ਗਲ ਤੋਂ ਲਾ ਕੇ, ਤੇ ਨਾ ਮੈਨੂੰ ਕੋਈ ਚੱਜ ਨਾਲ ਭੁੱਖ ਲੱਗਦੀ ਹੈ, ਜੇ ਮੈਂ ਚੀਜ਼ ਖਾ ਲੈਂਦੀ ਹਾਂ ਮਗਰੋਂ ਉਹੀ ਜ਼ਹਿਰ ਵਰਗਾ ਮੂੰਹ ਬਣ ਜਾਂਦਾ ਕੌੜਾ। ਸਮਝ ਨਹੀਂ ਆ ਰਿਹਾ ਵੀ ਕੀ ਗੱਲ ਆ, ਕੀ ਬਾਤ ਆ। ਮੈਂ ਪੁੱਛਣਾ ਸੀ, ਕੋਈ ਦੱਸੋ ਵੀ ਜੇ ਕੋਈ ਇਸ ਗੱਲ ਦਾ ਬਾਤ ਕਾਹ ਤੋਂ ਇਸ ਤਰ੍ਹਾਂ ਹੁੰਦਾ ਵਾ? ਠੀਕ ਹੈ। ਦਵਾਈ ਮੇਰੀ ਆਪਣੀ ਕਾਬਜ਼ ਵਾਲੀ ਵੀ ਦਵਾਈ ਬਣਾਈ ਹੋਈ ਆ, ਤੇ ਉਹ ਵੀ ਮੇਰਾ ਪਾਊਡਰ ਬਣਾਇਆ ਵਾ, ਉਹ ਮੈਂ ਟੀਏ ਨੇ ਲੈ ਲੈਂਦੀ ਹੁੰਦੀ, ਤੇ ਜਾਣੀ ਸਵੇਰ ਨੂੰ ਲੈਟਰੀ ਆ ਜਾਂਦੀ ਹੁੰਦੀ। ਠੀਕ ਹੈ। ਤੇ ਇਹ ਨਹੀਂ ਹੁਣ ਮੈਨੂੰ ਕਿੰਨੇ ਦਿਨ ਹੋ ਗਏ, ਮੇਰਾ ਜਾਣੀ ਬੜਾ ਬੁਰਾ ਹਾਲ ਆ। ਪੁੱਛ ਲੈਣੇ ਜ਼ਰੂਰ ਦੱਸਿਓ ਤਾਂ ਬਹੁਤ ਔਖਾ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਦਿਲ ਤੇ ਸਾੜ ਪੈਂਦਾ, ਕੀ ਕਿਤੇ ਇਹਨਾਂ ਦੇ ਐਸਿਡ ਤਾਂ ਨਹੀਂ ਬਣਦਾ, ਕੁਛ ਤਾਂ ਹੋ ਸਕਦਾ। ਜ਼ਰੂਰ ਤੁਸੀਂ ਕਾਲ ਕਰਕੇ ਸ਼ੇਅਰ ਕਰ ਲੈਣਾ ਜੀ। ਅੱਗੇ ਅਨਿਲ ਜੀ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰੇ ਨੋਨ ਹੈਗੇ ਨੇ ਲੇਡੀ ਨੇ, ਉਹਨਾਂ ਨੂੰ ਅਰਾਊਂਡ ਏਜ ਹੈਗੀ 49-50, ਤੇ ਉਹਨਾਂ ਨੂੰ ਮੈਂਸਟਰਲ ਸਾਈਕਲ ਜਿਹੜੇ ਹੈਗੇ ਉਹ ਬੰਦ ਨਹੀਂ ਹੋ ਰਹੇ। ਅੱਛਾ, ਠੀਕ ਹੈ। ਕੰਟੀਨਿਊ, ਉਹਦੇ ਬਾਰੇ ਪੁੱਛਣਾ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਜੀ। ਅੱਜ ਨਹੀਂ ਕਿਸੇ ਨੇ ਦੱਸਿਆ ਤਾਂ ਥਰਸਡੇ ਆਪਾਂ ਜਗਵੀਰ ਸਿੰਘ ਹੋਣਾ ਨੂੰ ਰਿਕੁਐਸਟ ਕਰਾਂਗੇ ਜੇ ਉਹ ਦੱਸ ਦੇਣ। ਤੇ ਬਲਵੰਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀ ਰਿਕੁਐਸਟ ਦੁਬਾਰਾ, ਮੈਂ ਪਹਿਲਾਂ ਇੱਕ ਦਿਨ ਤੁਹਾਨੂੰ ਕਾਲ ਕੀਤੀ ਸੀ ਵੀ ਮੇਰੀ ਪਹਿਲਾਂ ਮੇਰੇ ਖੱਬੀ
ਲੱਤ ਨੂੰ ਸੀ ਝਟਕਾ ਪੇਨ ਤੇ ਉਹ ਫਿਰ ਮੈਂ ਮਤਲਬ ਸਰਜਰੀ ਕਰਵਾਈ ਕਿਉਂਕਿ ਮੈਂ ਨਾ ਸ਼ੁਰੂ ਤੋਂ ਹੀ ਐਲੋਪੈਥੀ ਮੈਡੀਸਨ ਲੈਂਦੀ ਹਾਂ, ਮੈਨੂੰ ਹੋਮੋਪੈਥੀ ਤੇ ਆਯੁਰਵੈਦਿਕ ਸੂਟ ਨਹੀਂ ਕਰਦੀਆਂ। ਤੇ ਹੁਣ ਮੇਰੀ ਸੱਜੀ ਲੱਤ ਆਪਣੇ ਲੋਅਰ ਬੈਕ ਤੋਂ ਲੈ ਕੇ ਸੱਜੀ ਲੱਤ ਪੈਰ ਤੱਕ ਗੋਡਾ ਵੀ ਦੁਖਦਾ, ਨਾਲੇ ਮੇਰੇ ਗੋਡੇ ਰਿਪਲੇਸ ਕਰਵਾਏ ਹੋਏ ਆ। ਤੇ ਉਹ ਮਤਲਬ ਹੁਣ ਇਹ ਖੱਬਾ ਮੋਢਾ, ਉਹਨਾਂ ਸ਼ੋਲਡਰ ਤੇ ਗਰਦਨ ਤੇ ਬਾਕੀ ਕਹਿ ਹੁੰਦਿਆ ਸੱਜਾ ਮਤਲਬ ਸਾਰਾ ਲੋਅਰ ਬੈਕ ਤੋਂ ਲੈ ਕੇ ਪੈਰ ਤੱਕ ਚੀਜ਼ ਪੈਂਦੀ ਆ। ਤੇ ਮੈਂ ਉਸ ਦਿਨ ਕਿਹਾ ਸੀਗਾ ਭੈਣ ਜੀ ਮੈਨੂੰ ਦੱਸਿਓ ਕੋਈ ਝਟਕਾ ਪੈਨ, ਕਿਉਂਕਿ ਮੈਨੂੰ ਅੱਗੇ ਵੀ ਉਹ ਹਟੀ ਆ। ਪਰ ਮੈਂ ਹੁਣ ਉਹ ਡਾਕਟਰ ਕਹਿੰਦੇ ਸੀ ਮੇਰੇ ਛੁੱਟੀ 'ਤੇ ਗਏ ਹੋਏ ਸੀਗੇ ਅਤੇ ਉਹਨਾਂ ਨੂੰ ਹੁਣ ਮੈਂ ਕਾਲ ਕੀਤੀ ਆ ਅਤੇ ਉਹਨਾਂ ਨੇ CT ਸਕੈਨ ਵੀ ਕੀਤੀ ਅਤੇ ਦੂਸਰਾ ਵੀ ਕੀਤਾ। ਪਰ ਮੈਂ ਹੁਣ ਕਹਿੰਦੀ ਹਾਂ ਵੀ ਮੈਂ ਹੁਣ ਸਰਜਰੀ ਨਹੀਂ ਕਰਾ ਸਕਦੀ ਕਿਉਂਕਿ ਮੇਰੀਆਂ ਸਰਜਰੀਆਂ ਬਹੁਤ ਹੋ ਚੁੱਕੀਆਂ। ਇਸ ਕਰਕੇ ਭਾਅ ਜੀ ਮੈਂ ਜਗਵੀਰ ਭੈਣ ਜੀ ਨੂੰ ਰਿਕੁਐਸਟ ਕਰਦੇ ਹਾਂ ਜਾਂ ਹੋਰ ਕਿਸੇ ਮਤਲਬ ਕਾਲਰ ਜਿਹੜੇ ਜਿਹਨਾਂ ਨੂੰ ਪਤਾ ਉਹ ਮੈਨੂੰ ਦੱਸ ਦੇਣ ਜ਼ਰੂਰ, ਕਿਉਂਕਿ ਮੇਰਾ ਨਾ ਇੱਕ ਤਾਂ ਮਤਲਬ ਮੋਢਾ ਬਹੁਤ ਦੁਖਦਾ, ਬਾਂਹ ਬਿਲਕੁਲ ਨਹੀਂ ਉੱਪਰ ਜਾਂਦੀ ਹੈ ਅਤੇ ਇੱਕ ਮਤਲਬ ਹੁਣ ਆਹ ਜਿਹੜਾ ਸੱਜੇ ਪਾਸੇ ਮੇਰੇ ਫੇਰ ਦਰਦ ਸ਼ੁਰੂ ਹੋ ਗਿਆ, ਇੰਨਾ ਸੀਵੀਅਰਲੀ ਪੇਨ ਹੁੰਦਾ। ਮੈਂ ਡਾਕਟਰ ਨੇ ਮੈਨੂੰ ਟੈਨਲਜ਼ਰੀ ਰੱਖ ਕੇ ਦਿੱਤੀ ਆ, ਕਦੇ ਮੈਨੂੰ ਮੋਰਫਿਨ ਦਿੰਦੇ, ਉਹਦੇ ਨਾਲ ਮੇਰਾ ਜਿਹੜਾ ਹੈਗਾ ਆਪਣਾ ਡਾਈਜੈਸਟਿਵ ਸਿਸਟਮ ਬਹੁਤ ਹੋ ਜਾਂਦਾ, ਮਤਲਬ ਕਿਉਂਕਿ ਮੈਨੂੰ ਖਾਣਾ ਹਜਮਾਉਂਦਾ ਕੁਛ ਨਹੀਂ ਹੁੰਦਾ। ਪਲੀਜ਼ ਜ਼ਰੂਰ ਮੈਨੂੰ ਦੱਸਣ ਵੀ ਭਾਜੀ ਦੱਸਣ ਜਾਂ ਕੋਈ ਹੋਰ ਕਲਰ ਪਲੀਜ਼, ਕਿਉਂਕਿ ਮੇਰੀਆਂ 16 ਸਰਜਰੀਆਂ ਹੋ ਸਕੀਆਂ ਭੈਣ ਜੀ, ਮੈਂ ਬਹੁਤ ਔਖੀ ਹਾਂ ਕਿਉਂਕਿ ਮੈਨੂੰ ਆਰਥਰਾਈਟਸ ਵੀ ਦੋਵੇਂ ਆ, ਰਮੋਟਾਇਡ ਵੀ ਆ ਤੇ ਆਸਟੋਪਰੋਸਿਸ ਵੀ ਆ। ਤੇ ਹਾਂਜੀ ਉਹ ਤੁਸੀਂ ਹੁਣ ਸੁਣਦੇ ਰਹੋ। ਹਾਂਜੀ ਮੈਂ ਤਾਂ 3 ਵੀਕ ਤੋਂ ਸੁਣ ਰਹੀ ਹਾਂ, ਮੈਂ ਮਤਲਬ ਕਿਸੇ ਨੇ ਦੱਸਿਆ ਨਹੀਂ ਹੈਗਾ। ਹਾਂਜੀ ਹਾਂਜੀ ਠੀਕ ਹੈ ਜੀ। ਛਟਕਾ ਪੇਨ ਇਹਨਾਂ ਦੇ ਹੁੰਦੀ ਆ, ਬਸ ਇਹਨਾਂ ਦਾ ਯਕੀਨ ਬਹੁਤਾ ਐਲੋਪੈਥੀ ਜਿਹਾ ਵੈਸੇ ਧੰਨਦੇ ਆ, ਜਿੰਨੀਆਂ ਕੁ ਦਵਾਈਆਂ ਇਹਨਾਂ ਨੇ ਦੱਸੀਆਂ ਖਾਈ ਜਾਂਦੇ ਆ। ਐਡਾ ਤਕੜਾ ਬੰਦਾ ਵੀ ਐਡੀਆਂ ਦਵਾਈਆਂ ਨਹੀਂ ਖਾ ਸਕਦਾ ਇੰਨਾ ਚਿਰ। ਜਸਵੀਰ ਸਿੱਧੂ ਜੀ ਸਤਿ ਸ਼੍ਰੀ ਅਕਾਲ। ਦੱਸਣਾ ਜਿਹੜਾ ਆਪਣੇ ਉਹ ਕਹਿੰਦੇ ਦਿਲ ਤੇ ਸਾੜ ਪਿਆ ਉਹ ਤਾਂ ਐਸਿਡ ਚੈੱਕ ਕਰਾਉਣਾ, ਐਸਿਡ ਬਣਦਾ। ਹਾਂਜੀ ਤੇ ਇੱਕ ਮੈਂ ਪੁੱਛਣਾ ਸੀਗਾ, ਸਾਡੇ ਮੇਰੇ ਜਾਣ ਪਛਾਣ ਚ ਨਾ ਉਹਨਾਂ ਦਾ ਮੁੰਡਾ ਹੈਗਾ 4-5 ਸਾਲ ਦਾ। ਹਾਂਜੀ ਉਹ ਜਦੋਂ ਬਹੁਤ ਨਾ ਤਾਂ ਉਹਦੀ ਜਿਹੜਾ ਨਾੜੂ ਦਾ ਕੱਚਾ ਉਹ ਲੈ ਗਿਆ, ਉਹ ਧੁੰਨੀ ਦੇ ਉਹਦੇ ਵਿੱਚ ਨਾ ਕਹਿੰਦੇ ਪੀਕ ਬਣ ਜਾਂਦੀ ਆ ਤੇ ਉਹ ਖਾਣਾ ਪੀਣਾ ਛੱਡ ਜਾਂਦਾ। ਉਹ ਦਵਾਈਆਂ ਦੇ ਨਾਲ ਹਟਦਾ ਨਹੀਂ। ਜੇ ਕੋਈ ਹੋਰ ਪਤਾ ਹੋਏ ਜਿਹੜਾ ਇਲਾਜ ਕੀਤਾ ਹੋਵੇ ਨਾ। ਠੀਕ ਹੈ ਜੀ ਦੱਸੇ। ਓਕੇ ਜੀ ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਪੁੱਛ ਲੈਂਦੇ ਹਾਂ ਜੀ। ਅਤੇ ਮੈਂ ਸਾਰਿਆਂ ਨੂੰ ਰਿਕੁਐਸਟ ਵੀ ਕਰੂੰਗੀ ਜਿਹਨੂੰ ਕਿਸੇ ਨੂੰ ਜਾਣਦੀਆਂ ਗੁਆਂਢੀਆਂ ਨੂੰ ਹੁੰਦੀ ਆ, ਤੁਸੀਂ ਕਿਸੇ ਲਈ ਵੀ ਪੁੱਛ ਸਕਦੇ ਆ। ਪਰ ਬਹੁਤ ਸਾਰੇ ਲੋਕ ਮੈਨੂੰ ਅੱਗੋਂ ਪਿੱਛੋਂ ਕਾਲ ਕਰਦੇ ਆ ਕਿ ਤੂੰ ਸਾਨੂੰ ਬਿਮਾਰੀ ਦਾ ਇਲਾਜ ਪੁੱਛਦੇ। ਦੇਖੋ ਸਾਨੂੰ ਹੋਰ ਬੜੇ ਕੰਮ ਹੁੰਦੇ ਆ, ਅਸੀਂ ਨਹੀਂ ਪੁੱਛ ਸਕਦੇ ਹੁੰਦੇ, ਕਿਉਂਕਿ ਜਿਹਨੂੰ ਬਿਮਾਰੀ ਆ ਉਹ ਚੰਗੀ ਤਰ੍ਹਾਂ ਐਕਸਪਲੇਨ ਕਰ ਸਕਦਾ ਆ। ਹਾਂ ਜਿਹੜੇ ਆਲੇ ਦੁਆਲੇ ਸੁਣਦੇ ਆ, ਫਿਰ ਤੁਹਾਡੇ ਘਰਾਂ ਦੇ ਵਿੱਚ ਕਾਲ ਕਰਦੇ ਆ, ਫਿਰ ਤੁਹਾਡੇ ਪਰਿਵਾਰਕ ਮੈਂਬਰ ਕਾਲ ਕਰਦਾ ਆ। ਮੈਨੂੰ ਨਹੀਂ ਸਮਝ ਲੱਗਦੀ ਕਿ ਤੁਸੀਂ ਅਗਲੇ ਨੂੰ ਇਸ ਤਰ੍ਹਾਂ ਕਿਉਂ ਨਹੋਰੇ ਮਾਰਦੇ ਕਿ ਤੁਹਾਡੇ ਹਸਬੈਂਡ ਨੇ ਕਾਲ ਕੀਤੀ ਸੀ, ਤੁਹਾਡੀ ਭੈਣ ਨੇ ਕਾਲ ਕੀਤੀ ਸੀ, ਤੁਹਾਡੀ ਮਾਂ ਨੇ ਕਾਲ ਕੀਤੀ ਸੀ। ਜਿਹਨੂੰ ਕੁਛ ਆਉਂਦਾ ਆ ਉਹੀ ਕਾਲ ਕਰ ਸਕੂਗਾ, ਜਿਹਨੂੰ ਬੋਲਣਾ ਆਉਂਦਾ ਆ ਉਹੀ ਕਾਲ ਕਰ ਸਕੂਗਾ। ਸੋ ਜੇ ਕੋਈ ਉੱਠਦਾ ਆ ਤਾਂ ਉਹਨੂੰ ਉੱਠਣ ਦਿਆ ਕਰੋ, ਅਤੇ ਜੇ ਕੋਈ ਬਿਮਾਰੀ ਬਾਰੇ ਪੁੱਛਣਾ ਆ ਤਾਂ ਤੁਸੀਂ ਆਪ ਪੁੱਛ ਸਕਦੇ ਹਾਂ। ਸਾਨੂੰ ਇੰਨੀਆਂ ਚੀਜ਼ਾਂ ਚੇਤੇ ਰੱਖਣੀਆਂ ਬਹੁਤ ਮੁਸ਼ਕਿਲ ਹੁੰਦੀਆਂ, ਕਿਉਂਕਿ ਰੇਡੀਓ ਸਟੇਸ਼ਨ 'ਤੇ ਇੱਕੋ ਹੀ ਪ੍ਰੋਗਰਾਮ ਨਹੀਂ ਚੱਲਦਾ, 24 ਆਵਰ ਰੇਡੀਓ ਚੱਲਦਾ, ਜਿਸ ਦਾ ਸਾਰਿਆਂ ਨੂੰ ਹੀ ਖਿਆਲ ਰੱਖਣਾ ਪੈਂਦਾ ਆ। ਅੱਗੇ ਨੇ ਹਰਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ ਨਾ, ਮੇਰੇ ਪੈਰ ਤੇ ਪਹਿਲਾਂ ਇੱਕ ਅੱਡੀ ਤੇ ਜਿੱਦਾਂ ਕਦੀ ਨਹੀਂ ਹੋਇਆ, ਜਿੱਦਾਂ ਕਰੈਕ ਜਿਹਾ ਹੋ ਜਾਂਦਾ ਉਹ ਦੁਖਦਾ ਸੀਗਾ। ਹਾਂਜੀ ਫਿਰ ਦੂਸਰੀ ਤੇ ਵੀ ਹੋ ਗਿਆ। ਮੈਂ ਘਰ ਜਿੱਦਾਂ ਆਪਾਂ ਗਲੈਸਰੀਨ, ਵੈਸਲੀਨ, ਕੋਕੋਨਟ ਓਇਲ ਸਾਰਾ ਕੁਛ ਕੀਤਾ, ਪੈਰ ਵੀ ਸੋਕ ਕੀਤੇ ਪਾਣੀ 'ਚ ਜਿੱਦਾਂ ਓਇਲ ਪਾ ਕੇ, ਪਰ ਆਰਾਮ ਨਹੀਂ ਆ ਰਿਹਾ। ਹੁਣ ਪੈਰਾਂ ਤੋਂ ਅੱਡੀਆਂ ਤੋਂ ਵੀ, ਅੰਗੂਠਿਆਂ ਦੇ ਅੱਗਿਓਂ ਵੀ ਜਿੱਦਾਂ ਸਕਿਨ ਨਹੀਂ ਪੀਲ ਹੁੰਦੀ ਹੈ, ਸਕਿਨ ਜਿੱਦਾਂ ਲੱਥ ਰਹੀ ਇਸ ਤਰ੍ਹਾਂ ਆ। ਮੈਂ ਜਿੱਦਾਂ ਡਾਕਟਰ ਦੇ ਵੀ ਗਈ ਹਾਂ ਅਤੇ ਉਹਨਾਂ ਨੇ ਮੈਨੂੰ ਗਾਂਹ ਪੈਰਾਂ ਵਾਲੇ ਡਾਕਟਰ ਕੋਲ ਭੇਜ ਦਿੱਤਾ। ਅਤੇ ਉਹਦਾ ਪਲੀਜ਼ ਜੇ ਜਗਵੀਰ ਅੰਕਲ ਜੀ ਨੂੰ ਜਾਂ ਕਿਸੇ ਹੋਰ ਨੂੰ ਪਤਾ ਹੋਇਆ, ਮੈਂ ਸਾਰਾ ਕੁਛ ਘਰ ਜੋ ਵੀ ਦੇਸੀ ਹੁੰਦਾ ਆਪਾਂ ਉਹ ਸਾਰਾ ਕੁਛ ਮੈਂ ਕੀਤਾ। ਹਾਂਜੀ ਕੀਤਾ ਆ।
ਹਾਂਜੀ ਇਹਦਾ ਪਲੀਜ਼ ਜ਼ਰੂਰ ਜੇ ਕਿਸੇ ਨੂੰ ਪਤਾ ਤਾਂ ਹੈਲਪ ਕਰਿਓ। ਹਾਂਜੀ ਥੈਂਕ ਯੂ ਭੈਣ ਜੀ। ਓਕੇ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਹਰਿੰਦਰ ਜੀ। ਹਾਂਜੀ ਇਹ ਬਿਮਾਰੀ ਦਾ ਇਲਾਜ ਹੋਇਆ ਵੀ ਆ, ਇਹਦੀ ਫੀਡਬੈਕ ਆਈ ਵੀ, ਇਹਨੂੰ ਬਿਮਾਰੀ ਨਹੀਂ ਕਿਹਾ ਜਾ ਸਕਦਾ। ਬਾਕੀ ਬੋਡੀ ਆਪੋ ਆਪਣੀ ਆ, ਜਿਹੜੀ ਤੁਸੀਂ ਕਈ ਵਾਰ ਚੀਜ਼ ਇੱਕ ਵਾਰੀ ਲਾਉਂਦੇ ਤੁਹਾਨੂੰ ਆਰਾਮ ਆ ਜਾਂਦਾ, ਕਈ ਵਾਰੀ ਤੁਹਾਨੂੰ ਆਰਾਮ ਨਹੀਂ ਆਉਂਦਾ। ਸੋ ਇਹ ਬੋਡੀ ਵੀ ਆਪੋ ਆਪਣੀ ਆ। ਬਲਵਿੰਦਰ ਹੈਲੋ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਹਾਂ ਮੈਂ ਦੱਸਣਾ ਸੀ ਪਹਿਲਾਂ ਤਾਂ ਉਹਨਾਂ ਦਾ ਜਿਹਨਾਂ ਦਾ ਵੀ ਜਿਹੜੇ ਕਹਿੰਦੇ ਮੂੰਹ ਇਸ ਤਰ੍ਹਾਂ ਹੁੰਦਾ ਵਾ ਉਹ ਤੇਜ਼ਾਬ ਹੀ ਬਣਦਾ ਹੋਊਗਾ ਉਹਨਾਂ ਦਾ। ਹਾਂਜੀ ਅਤੇ ਉਹ ਇਹ ਮੈਂ ਅੱਗੇ ਵੀ ਦੱਸਿਆ ਸੀ ਇਹਦੇ ਆ ਕੋਈ ਸਾਈਡ ਇਫੈਕਟ ਵੀ ਹੈ ਨਹੀਂ, ਕੋਈ ਫਰੂਟ ਹੀ ਆ ਸਾਰਾ ਆਪਾਂ ਜਿਹੜਾ ਆਮ ਵਰਤਦੇ ਹਾਂ। ਅਤੇ ਪਪੀਤਾ ਲੈ ਲੈਣਾ 100 ਕੁ ਗ੍ਰਾਮ, ਅਤੇ ਇੱਕ ਟਮਾਟਰ ਲੈ ਲੈਣਾ, ਉਹਦੇ ਬੀਜ ਕੱਢ ਲੈਣੇ ਆ, ਅਤੇ ਇੱਕ ਚੁਟਕੀ ਹਲਦੀ ਦੀ ਪਾ ਲੈਣੀ ਆ, ਇੱਕ ਚਮਚਾ ਸ਼ਹਿਦ ਦਾ ਪਾ ਲੈਣਾ, ਅਤੇ 10-15 ਪੱਤੇ ਧਨੀਏ ਦੇ ਪਾ ਲੈਣੇ ਆ, ਅਤੇ 5-7 ਪੱਤੇ ਪੁਦੀਨੇ ਦੇ। ਜੇ ਇੱਕ ਚੀਜ਼ ਦੋਹਾਂ 'ਚ ਨਹੀਂ ਵੀ ਮਿਲਦੀ ਤਾਂ ਚੱਲ ਸਕਦਾ। ਜੇ ਉਹਨਾਂ ਨੇ ਲੌਂਗ ਐਡ ਕਰਨਾ ਹੈ ਤਾਂ ਆਪਦੀ ਮਰਜ਼ੀ ਨਾਲ ਲੌਂਗ ਇੱਕ ਐਡ ਕਰ ਸਕਦੇ ਆ। ਅਤੇ ਇਹਦੀ ਸਮੂਥੀ ਬਣਾ ਕੇ ਪੀ ਲੈਣ। ਹਾਂਜੀ ਸਵੇਰੇ ਖਾਲੀ ਪੇਟ ਅੱਧਾ ਪੌਣਾ ਘੰਟਾ ਕੁਛ ਖਾਣਾ ਨਹੀਂ ਹੈ। ਇਹਦੇ ਨਾਲ ਇਹਨਾਂ ਦਾ ਜਿਹੜਾ ਤੇਜ਼ਾਬ ਆ ਉਹ ਸੈੱਟ ਹੋ ਜਾਊਗਾ। ਮੈਂ ਖੁਦ ਪੀਤਾ ਹੋਇਆ ਹੈ। ਠੀਕ ਹੈ ਜੀ। ਹਾਂਜੀ ਅਤੇ ਬਾਕੀ ਜਿਨ੍ਹਾਂ ਦਾ ਆਹ ਧੁੰਨੀ 'ਚ ਕਹਿੰਦੇ ਸੀ ਹੈਗੀ ਆ ਫੰਗਸ ਆ ਜਾਂ ਇਨਫੈਕਸ਼ਨ ਹੋ ਜਾਂਦੀ ਆ, ਉਹ ਨਾ ਰੋਜ਼ਮੈਰੀ ਦਾ ਆਇਲ ਮਿਲ ਜਾਂਦਾ। ਹਾਂਜੀ ਅਤੇ ਉਹਨੂੰ ਦੁਪਹਿਰ ਖੜੀ ਕਹਿੰਦੇ ਆਪਣੇ, ਅਤੇ ਉਹਦਾ ਤੇਲ ਅਤੇ ਕੋਕੋਨਟ ਦਾ ਤੇਲ ਰਲਾ ਕੇ ਉਹ ਵਿੱਚ ਧੁੰਨੀ ਦੇ ਲਾ ਲੈਣ। ਜਿਨ੍ਹਾਂ ਦੇ ਆਹ ਕਹਿੰਦੇ ਸੀਗੇ ਸਾਡੇ ਹੁੰਦੇ ਆ ਪੈਰਾਂ ਤੋਂ ਐਂ ਹੁੰਦਾ ਉਹ ਵੀ ਇਹ ਲਾ ਸਕਦੇ ਆ। ਅਤੇ ਬਾਕੀ ਖੰਘ ਲਈ ਜਿਹੜਾ ਦੱਸਿਆ ਸੀ ਅੱਗੇ ਇੱਥੇ ਪੰਜਾਬੀ ਰੇਡੀਓ 'ਤੇ ਦੱਸਿਆ ਸੀਗਾ ਤ੍ਰਿਫਲਾ, ਉਹਦੇ 'ਚ ਸ਼ਹਿਦ 'ਚ ਅੱਧਾ ਚਮਚਾ ਸ਼ਹਿਦ ਅਤੇ ਥੋੜ੍ਹਾ ਜਿਹਾ ਤ੍ਰਿਫਲਾ ਉਹ ਵਿੱਚ ਪਾ ਕੇ ਲੈਣ ਲਈ ਜਿਹੜੀ ਹੈਗੀ ਆ ਖਾਂਸੀ ਆ ਉਹ ਦੂਰ ਹੋ ਜਾਂਦੀ ਆ। ਅਤੇ ਤੇਜ਼ਾਬ ਵਾਲੇ ਇਹ ਵੀ ਕਰ ਸਕਦੇ ਆ, ਜੇ ਇਹ ਕਰਨਾ ਉਹਨਾਂ ਨੇ ਇਹ ਵੀ ਕਰ ਸਕਦੇ ਆ। ਮੈਂ ਇਹ ਵੀ ਯੂਜ਼ ਕੀਤਾ ਹੋਇਆ। 4 ਆਲੂ ਬੁਖਾਰੇ ਲੈਣੇ ਆ ਸੁੱਕੇ, 2 ਇਮਲੀ ਦੇ ਬੀਜ ਲੈਣੇ ਆ, ਅਤੇ ਉਹ 5-7 ਪੱਤੇ ਪੁਦੀਨੇ ਦੇ ਲੈਣੇ ਆ, ਅਤੇ ਉਹ ਇੱਕ ਦੂਸਰੀ ਹਰੀ ਇਲਾਇਚੀ ਲੈਣੀ ਆ, ਅਤੇ 2 ਕਾਲੀਆਂ ਮਿਰਚਾਂ ਲੈਣੀਆਂ। ਇਹਨਾਂ ਨੂੰ ਪਾਣੀ 'ਚ ਭਿਉਂ ਦੇਣਾ। ਜੇ ਸ਼ੂਗਰ ਨਹੀਂ ਹੈਗੀ ਤਾਂ ਨਾਲ ਮਿਸਰੀ ਪਾ ਲੈਣਾ। ਇਹਨੂੰ ਰਾਤ ਨੂੰ ਭਿਉਂ ਕੇ ਅਤੇ ਸਵੇਰ ਨੂੰ ਇਹਨੂੰ ਮਤਲਬ ਪੀ ਲੈਣਾ। ਸੋਰੀ ਮੈਂ ਇੱਕ ਭੁੱਲ ਗਈ, ਅੱਧਾ ਚਮਚਾ ਧਨੀਆ ਸੁੱਕਾ ਅਤੇ ਅੱਧਾ ਚਮਚਾ ਅਨਾਰਦਾਨਾ ਇਹ ਵੀ ਪਾਉਣਾ ਵਿੱਚ, ਅਤੇ ਇਹ ਰਾਤ ਨੂੰ ਭਿਉਂ ਦੇਣੇ ਆ। ਸਵੇਰ ਨੂੰ ਜਿਹੜੀ ਕੋਈ ਚੀਜ਼ ਬੀਜ ਕੱਢਣ ਵਾਲੀ ਆ ਜਿਵੇਂ ਹੁਣ ਇਲਾਇਚੀ ਆ ਉਹਦੇ ਛਿੱਲੜ ਆ ਉਹ ਨਹੀਂ ਪੀਸੇ ਜਾਂਦੇ ਉਹ ਲਾਹ ਦਿਓ ਉਹਨੂੰ, ਅਤੇ ਉਹ ਜਿਹੜੇ ਆਲੂ ਬੁਖਾਰੇ ਆ ਅਤੇ ਇਮਲੀ ਆ ਉਹਦੇ ਬੀਜ ਕੱਢ ਲਓ, ਅਤੇ ਇਹਨੂੰ ਪਾਣੀ ਨੂੰ ਗ੍ਰਾਇੰਡ ਕਰਕੇ ਪੁਣ ਕੇ ਇਹ ਪਾਣੀ ਪੀ ਲਓ। ਅਤੇ ਇਹ ਅੱਧਾ ਪੌਣਾ ਘੰਟਾ ਇਹ ਵੀ ਨਹੀਂ ਇਹ ਕੁਛ ਖਾਣਾ ਨਹੀਂ ਹੈਗਾ। ਅਤੇ ਬਾਕੀ ਜਿਨ੍ਹਾਂ ਨੇ ਆਹ ਡਾਇਲਸਿਸ ਬਾਰੇ ਪੁੱਛਿਆ ਮੈਂ ਦੱਸਿਆ ਸੀ ਅੱਗੇ ਵੀ ਜਿਵੇਂ ਕਰੇਲੇ ਹੋ ਗਏ ਅਤੇ ਉਹਦੇ ਵਿੱਚ ਨਿੰਮ ਦਾ ਤੁਸੀਂ ਪਾ ਲਓ ਉਬਾਲ ਕੇ ਪਾਣੀ ਪੱਤਿਆਂ ਦਾ ਜਾਂ ਪਾਊਡਰ ਦਾ ਪਾ ਲਓ ਉਬਾਲ ਕੇ ਪਾਣੀ, ਉਹਨੂੰ 10 ਮਿੰਟ ਤੁਸੀਂ ਖੜੋ। ਜੇ ਕਰੇਲੇ ਨਹੀਂ ਤੁਹਾਡੇ ਕੋਲ ਹੈਗੇ, ਮਰਿੰਗਾ ਹੈ, ਗਲੋ ਆ, ਇਹ ਉਬਾਲ ਕੇ ਇਹਦਾ ਪਾਣੀ ਇਹਦੇ ਵਿੱਚ ਖੜ੍ਹ ਜਾਓ। ਕੋਈ ਵੀ ਮਤਲਬ ਇੱਦਾਂ ਦੀ ਜਿਹੜੀ ਕੌੜੀ ਚੀਜ਼ ਹੈਗੀ ਆ ਉਹਦੇ ਵਿੱਚ ਤੁਸੀਂ ਪਹਿਲੀ ਗੱਲ ਤਾਂ ਕਰੇਲੇ ਦਾ ਸਾਰੀ ਜਗ੍ਹਾ ਮਿਲਦੇ ਹੀ ਆ, ਅਤੇ ਉਹ ਵੀ ਕਰ ਸਕਦੇ ਆ ਤੁਸੀਂ। ਅਤੇ ਬਾਕੀ ਇੱਕ ਜਿਹੜਾ ਕਮੋ ਦਾ ਰਸ ਉੱਥੇ ਵੀ ਇੱਥੇ ਮਿਲਦਾ ਵਾ, ਸੁੱਕੇ ਵੀ ਮਿਲਦੇ ਆ ਕਮੋ ਦੇ ਜਿਹੜੇ ਉਹ ਹੁੰਦੇ ਆ ਕੀ ਉਹਨਾਂ ਨੂੰ ਕਹਿੰਦੇ ਹੈਗੇ ਆ ਭਗੌੜੇ। ਹਾਂਜੀ ਹਾਂਜੀ ਉਹ ਸੁੱਕੇ ਵੀ ਮਿਲਦੇ ਆ, ਤੁਸੀਂ ਸੁੱਕੇ ਵੀ ਆਪਦੇ ਮੰਗਾ ਕੇ ਭਿਉਂ ਕੇ ਉਹਨੂੰ ਪੀ ਸਕਦੇ ਆ। ਮੈਂ ਕਿੰਨੀ ਪਿਛਲੀ ਵਾਰ ਯਾਰ ਦੱਸਿਆ ਡਾਇਲਸਿਸ ਦਾ ਤਾਂ ਲੋਕਾਂ ਨੂੰ ਕਰਨਾ ਵੀ ਚਾਹੀਦਾ ਨਾ। ਜੇ ਹੁਣ ਪਹਿਲਾਂ ਇਕੱਲਾ ਸੁਣਨਾ ਤਾਂ ਨਹੀਂ ਨਾ ਕੁਛ ਹੋਣਾ ਹੈ, ਕਰਨਗੇ ਫੇਰ ਹੀ ਕੁਛ ਹੋਣਾ। ਜਿਨ੍ਹਾਂ ਨੇ ਕਹਿੰਦੇ ਸੀ ਮੇਰੇ 16 ਸਰਜਰੀਆਂ ਹੋ ਗਈਆਂ, ਮੈਂ ਐਲੋਪੈਥੀ 'ਚ ਵੀ ਵਿਸ਼ਵਾਸ ਰੱਖਦੀ ਹਾਂ, ਗੁੱਸਾ ਵੀ ਨਾ ਕਰਨ ਉਹ, ਅਤੇ ਵੀ ਇੰਨੀਆਂ ਸਰਜਰੀਆਂ ਹੋ ਗਈਆਂ ਇੰਨੀ ਦਵਾਈ ਖਾਂਦੇ ਆ। ਆਯੁਰਵੈਦਿਕ ਜੇ ਦੇਸੀ ਕੋਈ ਮੇਰਾ ਤਾਂ ਖਿਆਲ ਨਹੀਂ ਇੰਨਾ ਨੁਕਸਾਨ ਨਹੀਂ ਕਰਦੀ, ਪਤਾ ਨਹੀਂ
ਬਾਕੀ ਆਪੋ ਆਪਣੀ ਬੋਡੀ ਹੈ। ਜੇ ਤੁਸੀਂ ਇੱਕ ਚੀਜ਼ ਗਰਮ ਖਾਂਦੇ ਆ ਤੇ ਨਾਲ ਇੱਕ ਚੀਜ਼ ਠੰਡੀ ਲੈ ਲਓ। ਸਹੀ ਗੱਲ। ਹਾਂਜੀ ਹਾਂਜੀ। ਤੇ ਉਹ ਹਾਰ ਸ਼ਿੰਗਾਰ ਦੇ ਨਾ ਜਿਹੜੇ ਪੱਤੇ ਹੁੰਦੇ ਆ, ਉਹ ਮੈਂ ਖੁਦ ਸਿੱਧਾ ਹੀ ਪਿਛਲੇ 2 ਦਿਨ ਪਹਿਲਾਂ ਮੈਂ ਸਿੱਧਾ ਹੀ ਲੈ ਲਿਆ। ਮੈਂ ਕਹਿੰਦੀ ਇੰਜੈਕਸ਼ਨ ਵੀ ਨਹੀਂ ਉਹਨਾਂ ਅਸਰ ਕਰਦਾ। ਹਾਂ ਹੈਗੇ ਉਹ ਗਰਮ ਆ। ਉਹਨੂੰ ਨਾਰੀਅਲ ਦਾ ਪਾਣੀ ਲੈ ਲਓ, ਨਾਲ ਪੀ ਲਓ। ਬਹੁਤ ਕੁਝ ਬੈਲੈਂਸ ਕਰਨਾ। ਹਾਂਜੀ, ਜਿਹੜਾ ਆਰਗੈਨਿਕ ਆ ਨਾ, ਮਤਲਬ ਨਾਰੀਅਲ ਦਾ ਪਾਣੀ, ਉਹ 1 ਬੋਤਲ ਪੀ ਲਓ। ਉਹ ਚ ਬਾਅਦ ਚ ਮੇਰਾ ਸਿਰ ਵੀ ਦੇਖਿਆ, ਪਰ ਗੋਡਾ ਮੇਰਾ ਮੈਂ ਹਟ ਗਿਆ ਵੀ ਜਿਵੇਂ ਇੰਜੈਕਸ਼ਨ ਵੀ ਨਹੀਂ ਮੈਂ ਤਾਂ ਕਹਿੰਦੀ ਇੰਨਾ ਅਸਰ ਕਰਦਾ ਜਿੰਨਾ ਉਹ 2 ਪੱਤਿਆਂ ਨੇ ਕੀਤਾ। ਅੱਛਾ। ਹਾਂਜੀ, ਮੈਂ ਸਿੱਧਾ ਹੀ ਲੈ ਲਏ ਤੇ ਹੁਣ ਮੈਂ ਉਹ ਕੁੱਟ ਕੇ ਲੈਣੀ, ਪਰ ਉਹ ਇੰਨਾ ਅਸਰ ਨਹੀਂ ਕਰਦੇ। ਕੁੱਟ ਕੇ ਮੈਂ ਭਿਉਂ ਕੇ ਉਬਾਲ ਕੇ ਉਹਨੂੰ ਪੀਨੀ ਆ, ਉਹ ਓਨਾ ਅਸਰ ਨਹੀਂ ਕਰਦੇ ਜਿੰਨਾ ਉਹ ਸਿੱਧੇ ਹੀ 2 ਪੱਤਿਆਂ ਨੇ ਕੀਤਾ। ਅੱਛਾ। ਹਾਂਜੀ, ਉਹ ਬੂਟਾ ਉਹ ਮਿਲ ਜਾਂਦਾ, ਉਹਦਾ ਸਿਰਕਾ ਇੰਡੀਆ ਤੋਂ ਮਿਲ ਜਾਂਦਾ। ਉਹ ਸਿਆਟਕਾ ਵਾਸਤੇ ਵੀ ਠੀਕ ਆ, ਹਾਰ ਸ਼ਿੰਗਾਰ ਦਾ ਸਿਰਕਾ YouTube ਤੇ ਦੇਖ ਲੈਣ। ਉੱਥੇ ਸੰਗਰੂਰ ਜ਼ਿਲ੍ਹੇ 'ਚ ਕੋਈ ਉਹ ਸਾਰੇ ਸਿਰਕੇ ਬਣਾਉਂਦਾ ਵਾ, ਉੱਥੋਂ ਮੰਗਾ ਲੈਣ। ਬਾਕੀ ਨਹੀਂ, ਅਗਲੇ ਵਾਰ ਮੈਂ ਹਾਰ ਸ਼ਿੰਗਾਰ ਦਾ ਸਿਰਕਾ ਮੈਂ ਬਣਾਉਣਾ ਦੱਸ ਦਊਂਗੀ। ਤੇ ਹਾਂਜੀ, ਆਪ ਵੀ ਬਣਾ ਸਕਦੇ ਆ ਉਹਦੇ ਨਾਲ, ਜਿਹੜੀ ਫਿਰ ਉਹ ਗਰਮੀ ਹੁੰਦੀ ਆ। ਹਾਰ ਸ਼ਿੰਗਾਰ ਦੀਆਂ ਚੀਜ਼ਾਂ ਹੋਣਗੀਆਂ ਤਾਂ ਹੀ ਬੂਟਾ ਹੋਊਗਾ, ਤਾਂ ਹੀ ਬਣਾਉਣਗੇ। ਨਹੀਂ, ਹਾਂਜੀ, ਬੂਟਾ ਇੱਥੋਂ ਤਾਂ ਮਿਲ ਜਾਂਦਾ, ਤੁਸੀਂ ਆਨਲਾਈਨ ਮੰਗਾ ਲਓ। ਮੈਂ ਖੁਦ ਲੈ ਕੇ ਆਈ ਹਾਂ, ਮੈਂ ਲਿਆ ਕੇ ਆਪਦੀ ਫਰੈਂਡ ਨੂੰ ਵੀ ਦਿੱਤਾ। ਅੱਛਾ, ਮਿਲ ਜਾਂਦਾ ਆ। ਹਾਂਜੀ, ਮਿਲ ਜਾਂਦਾ। ਜੈਸਮੀਨ ਨਾਈਟ, ਉਹਨੂੰ ਜੈਸਮੀਨ ਨਾਈਟ। ਉਹ ਤਾਂ ਹੈਗਾ ਆ, ਜੈਸਮੀਨ ਨਾਈਟ ਤਾਂ ਹੈਗੀ ਆ। ਹਾਂਜੀ ਹਾਂਜੀ, ਉਹੀ ਆ। ਠੀਕ ਹੈ। ਹਾਂਜੀ, ਓਕੇ, ਥੈਂਕ ਯੂ ਤੁਹਾਡਾ ਟਾਈਮ ਦੇਣ ਦਾ। ਮੈਂ ਅੱਜ ਤਾਂ ਹੀ ਪਹਿਲਾਂ ਕਾਲ ਕਰ ਲਿਆ, ਫਿਰ ਮਿਲਦੀ ਨਾ ਟਾਈਮ ਨਹੀਂ ਮਿਲਦਾ। ਥੈਂਕ ਯੂ। ਕੋਈ ਨਹੀਂ, ਦੁਬਾਰਾ ਆ ਜਾਏ ਤੁਸੀਂ। ਥੈਂਕ ਯੂ ਜੀ। ਜਗਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਭੈਣ ਜੀ ਨੇ ਪੁੱਛਿਆ ਸੀ ਨਾ ਡਿਪਰੈਸ਼ਨ। ਇਹ ਡਿਪਰੈਸ਼ਨ ਸਰੀਰ ਦੀ ਬਿਮਾਰੀ ਨਹੀਂ, ਇਹ ਮਨ ਦੀ ਬਿਮਾਰੀ ਆ। ਕਿਉਂਕਿ ਮਨ ਆਪਣਾ ਵਾ, ਮਨ ਨੂੰ ਆਪੇ ਠੀਕ ਕਰਨਾ ਪੈਂਦਾ। ਇਹ ਦਵਾਈਆਂ ਤਾਂ ਲੈ ਲਈਦੀਆਂ ਵਾ, ਬ੍ਰੇਨ ਦੇ ਜਿਹੜੇ ਕੈਮੀਕਲਸ ਆ ਇੰਬੈਲੈਂਸ ਹੋਏ ਠੀਕ ਹੋ ਜਾਂਦੇ, ਪਰ ਆਖਰ ਤਾਂ ਮਨ ਦੀ ਜਿਹੜੀ ਪ੍ਰੋਬਲਮ ਉਹ ਆਪ ਠੀਕ ਕਰਨੀ ਪੈਂਦੀ ਹੈ। ਇਹ ਤਾਂ ਪਹਿਲਾਂ ਦੇਖਣ ਨਾ ਵੀ ਮਨ 'ਚ ਚੱਲ ਕੀ ਰਿਹਾ, ਕੋਈ ਚਿੰਤਾ ਚੱਲ ਰਹੀ ਹੈ, ਕੋਈ ਗੱਲ ਹੋ ਗਈ ਹੈ ਜਿਸ ਕਰਕੇ ਮੈਨੂੰ ਨੀਂਦ ਨਹੀਂ ਆ ਰਹੀ, ਮੈਨੂੰ ਡਿਪਰੈਸ਼ਨ ਹੋ ਰਿਹਾ ਵਾ, ਉਹਦਾ ਇਲਾਜ ਕਰਨ ਪਹਿਲਾਂ ਤਾਂ। ਫਿਰ ਇਹ ਐਂਗਜ਼ਾਇਟੀ, ਇਹਦੇ ਵਿੱਚ ਭੁੱਲਣ ਦੀ ਬਿਮਾਰੀ ਹੋ ਜਾਂਦੀ ਹੈ। ਕਿਉਂਕਿ ਅੰਦਰ ਜਦੋਂ ਚਿੰਤਾ ਚੱਲਦੀ ਹੋਵੇ, ਆਪਣਾ ਮਨ ਆ ਜਿਹੜਾ ਉਹ ਭਟਕਦਾ ਫਿਰਦਾ ਤੇ ਉਹ ਇੱਕ ਚੀਜ਼ ਤੇ ਫੋਕਸ ਨਹੀਂ ਕਰਦਾ ਹੈਗਾ, ਕੰਸਨਟਰੇਟ ਨਹੀਂ ਕਰਦਾ, ਧਿਆਨ ਨਹੀਂ ਲਾਉਂਦਾ ਹੈਗਾ, ਜਿਸ ਕਰਕੇ ਉਹ ਭੁੱਲ ਜਾਂਦੇ ਆ ਚੀਜ਼ਾਂ ਨੂੰ। ਇਹ ਭੁੱਲਣ ਦੀ, ਕਿਉਂਕਿ ਬ੍ਰੇਨ ਕਮਜ਼ੋਰ ਹੋ ਜਾਂਦਾ ਡਿਪਰੈਸ਼ਨ ਨਾਲ, ਉਹਦੇ ਨਾਲ ਭੁੱਲਣ ਦੀ ਬਿਮਾਰੀ ਹੋ ਜਾਂਦੀ ਆ। ਉਹਦਾ ਇੱਕੋ ਇਲਾਜ ਹੈ, ਇੱਕ ਤਾਂ ਐਂਗਜ਼ਾਇਟੀ ਘਟਾਉਣ ਲਈ ਚਾਹ ਵਗੈਰਾ, ਕੌਫੀ ਵਗੈਰਾ ਨਾ ਪੀਣ, ਠੰਡੀਆਂ ਚੀਜ਼ਾਂ ਪੀਣ। ਉਹਦੇ ਨਾਲ ਐਂਗਜ਼ਾਇਟੀ ਤੇ ਪੈਨਿਕ ਅਟੈਕ ਘਟਣਗੇ। ਬਾਕੀ ਇਹ ਨਾ ਗੱਲ ਕਰਨ, ਕੋਈ ਵੀ ਜੇ ਚਿੰਤਾ ਚੱਲ ਰਹੀ ਹੈ ਨਾ, ਕਿਸੇ ਨਾਲ ਗੱਲ ਕਰਨ, ਚਾਹੇ ਕਾਉਂਸਲਿੰਗ ਲੈਣ, ਡਾਕਟਰ ਦੇ ਵੀ ਜਾਣ ਜਾਂ ਮੈਡੀਸਨ ਦੀ ਵੀ ਕਈ ਵਾਰ ਲੋੜ ਪੈਂਦੀ ਹੁੰਦੀ ਆ। ਤੇ ਪਰ ਇਹ ਉਹਨਾਂ ਬੰਦਿਆਂ ਨਾਲ ਗੱਲ ਕਰਨ ਜਿਹੜੇ ਕਿ ਤੁਹਾਨੂੰ ਪੋਜ਼ੀਟਿਵ ਚੀਜ਼ਾਂ ਦੱਸਣ, ਪੋਜ਼ੀਟਿਵ ਐਨਰਜੀ ਦੇ ਰਹੇ ਹੋਣ, ਉਹਦੇ ਨਾਲ ਇਹਨਾਂ ਦਾ ਡਿਪਰੈਸ਼ਨ ਠੀਕ ਹੋ ਜਾਣਾ ਵਾ। ਠੀਕ ਹੈ। ਕਿਉਂਕਿ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ, ਅਸੀਂ ਚਿੰਤਾ 'ਚ ਹੁੰਦੇ ਹਾਂ, ਕੋਈ ਸੋਹਣੀਆਂ ਗੱਲਾਂ ਕਰਦਾ, ਸਾਨੂੰ ਇੱਕ ਤਰ੍ਹਾਂ ਦੀ ਐਨਰਜੀ ਆ ਰਹੀ ਹੁੰਦੀ ਹੈ, ਕੁਛ ਨਾ ਕੁਛ ਅਸੀਂ ਅੰਦਰੋਂ ਗੁੱਡ ਫੀਲ ਕਰਦੇ ਹਾਂ, ਉਹਦੇ ਨਾਲ ਡਿਪਰੈਸ਼ਨ ਠੀਕ ਹੋ ਜਾਣਾ। ਇਹ ਜਿਹੜੀਆਂ ਅੰਦਰਲੀਆਂ ਚੀਜ਼ਾਂ ਨਾ, ਗੱਲਾਂ, ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਜਿਹੜੀਆਂ ਕਿ ਆਪਣੇ ਆਪ ਅਸੀਂ ਉਹਦਾ ਪ੍ਰੋਬਲਮ ਆ ਜਿਹੜੀ ਉਹਨੂੰ ਸੋਲਵ ਨਹੀਂ ਕਰ ਸਕਦੇ ਹੈਗੇ, ਵੀ ਕੀ ਕਰੀਏ। ਫਿਰ ਸਾਨੂੰ ਕਿਸੇ ਦੀ ਸਲਾਹ ਲੈਣੀ ਪੈਂਦੀ ਹੁੰਦੀ ਆ। ਇਹੋ ਜਿਹੇ ਬੰਦੇ ਦੀ ਸਲਾਹ ਲਓ ਜਿਹੜੇ ਕਿ ਤੁਹਾਨੂੰ ਪੋਜ਼ੀਟਿਵ ਚੀਜ਼ਾਂ ਦੱਸੇ, ਚੰਗੇ ਵਿਚਾਰ ਦੇਵੇ, ਉਹਦੇ ਨਾਲ ਡਿਪਰੈਸ਼ਨ ਠੀਕ ਹੋ ਜਾਣਾ ਵਾ। ਠੀਕ ਹੈ। ਓਕੇ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਪੋਜ਼ੀਟਿਵ ਥਿੰਕ ਕਰਿਆ ਕਰੋ, ਚੀਜ਼ਾਂ ਚੱਜ ਦੀਆਂ ਵੀ ਖਾਇਆ ਕਰੋ, ਬਹੁਤ ਕੁਛ ਆ ਜਿਹਦੇ ਨਾਲ ਤੁਸੀਂ ਠੀਕ ਠਾਕ ਰਹਿ ਸਕਦੇ ਆ ਜੀ। ਅੱਗੇ ਲక్ష్మణ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ 2 ਦਵਾਈਆਂ ਦੱਸਣੀਆਂ। ਇੱਕ ਤਾਂ ਜਿਹੜਾ ਜਨਾਨੀ ਭੈੜਾ ਪੀਂਦਾ। ਹਾਂਜੀ, ਤੁਸੀਂ ਆਪਣਾ ਰੇਡੀਓ ਹੌਲੀ ਕਰੋ। ਓਕੇ। ਜਿਹੜਾ ਨਾ ਇਹਦਾ ਜਿਹੜੀ ਸਿੱਪੀਆਂ ਹੁੰਦੀਆਂ, ਸਿੱਪੀਆਂ। ਹੈਲੋ। ਹਾਂਜੀ, ਕਾਹਦੇ ਲਈ ਆ ਇਹ, ਦੁਬਾਰਾ ਦੱਸੋ। ਇਹ ਪੈੜਾ, ਲੋਰੀਆ, ਹਾਂਜੀ, ਆਮ ਬੰਦਿਆਂ ਨੂੰ ਜਿਹੜਾ ਪੈਂਦੀ ਇਹੋ ਹੀ ਬਿਮਾਰੀ। ਹਾਂਜੀ ਹਾਂਜੀ। ਇਹਨਾਂ ਵਾਸਤੇ ਸਿੱਪੀਆਂ ਜਿਹੜੀਆਂ ਹੁੰਦੀਆਂ, ਸਿੱਪੀਆਂ ਲੈ ਲਓ। ਹਾਂਜੀ। ਤੇ ਦੂਸਰਾ ਨਿੰਮ ਦੇ ਪੱਤੇ। ਠੀਕ ਆ। ਇਹ ਇੰਡੀਆ ਬਣਦੇ, ਉੱਥੇ ਟੋਆ ਜਿਹਾ ਕੱਢ ਲਓ ਤਾਂ ਪਾਥੀਆਂ ਹੇਠਾਂ ਚੁਣ ਕੇ ਟੋਏ ਦੇ ਵਿੱਚ 1.5 ਫੁੱਟ ਚੌੜਾ, 1.5 ਫੁੱਟ ਉੱਚਾ,
ਤੇ ਉੱਤੇ ਫਿਰ ਹੇਠਾਂ ਪਾਥੀਆਂ ਚਿਣਕੇ ਉੱਤੇ ਵਿਛਾ ਦਿਓ ਹਨ ਪੱਤੇ ਤੇ ਉੱਤੇ ਜਿਹੜੇ ਸਿੱਪੀਆਂ ਉਹ ਵਿਛਾ ਦਿਓ, ਫਿਰ ਉੱਪਰ ਪੱਤੇ ਦੇ ਉੱਤੇ ਪਾਥੀਆਂ ਦੇ ਕੇ ਸ਼ਾਮ ਨੂੰ ਦੇਖਣਾ ਅੱਗ ਲਾ ਦਿਓ ਤੇ 2-3 ਘੰਟੇ ਬਾਅਦ ਸਵੇਰ ਨੂੰ ਵਿੱਚ ਸਿੱਪੀਆਂ ਕੱਢ ਲਓ, ਉਹਨਾਂ ਨੂੰ ਪੀਸ ਲਓ, ਉਹਦਾ ਪਾਊਡਰ ਜਿਹਾ ਬਣਾ ਲਓ, ਕਬਰਸਾਨ ਫਿਰ ਕਰ ਲਈਦਾ, ਹੱਥ ਨਾਲ ਮਾਲ ਹੋ ਜਾਂਦੀਆਂ। ਉਹ ਸਵੇਰ ਨੂੰ ਮੱਖਣ ਦੇ ਵਿੱਚ ਜਾਂ ਜਿਹੜੀ ਮਲਾਈ ਹੁੰਦੀ ਹੈ ਜਿਹਦੇ ਨਾਲ ਜਵਾਰ ਦਾ ਦਾਣਾ ਆ ਇਹਨਾਂ ਨੂੰ ਪਾ ਕੇ ਸਵੇਰ ਨੂੰ ਖਾਣ, ਇੰਨਾ ਸ਼ਾਮ ਨੂੰ ਖਾਣ। ਤੇ ਗਰਮ ਚੀਜ਼ ਕੋਈ ਨਹੀਂ, ਕਰੇਲਾ ਬਤਾਊਂ ਮੀਟ ਮੂਟ ਵਗੈਰਾ ਗਰਮ ਚੀਜ਼ ਕੋਈ ਨਹੀਂ ਖਾਣੀ। ਤੇ ਇਹ 7 ਦਿਨਾਂ ਵਿੱਚ ਕਲੋਰੀ ਵਾਲੇ ਨੂੰ ਆਰਾਮ ਆ ਜਾਂਦਾ, 12 ਦਿਨਾਂ ਵਿੱਚ ਪੈੜੀ ਵਾਲੇ ਨੂੰ ਆਰਾਮ ਆ ਜਾਂਦਾ ਆ। ਇਹ ਛਾਤੀ ਦਵਾਈ ਆ। ਠੀਕ ਹੈ ਜੀ। ਇਹ ਬਿਲਕੁਲ ਛਾਤੀ। ਮੈਂ ਤਾਂ ਉੱਥੇ ਇੰਡੀਆ ਵਿੱਚ ਬਹੁਤ ਲੋਕਾਂ ਨੂੰ ਦਵਾਈ ਦਿੱਤੀ, ਡਾਕਟਰ ਨੂੰ ਦਿੱਤੀ, ਜਿਹੜੇ ਲੋਕਾਂ ਨੂੰ ਦਿੰਦੇ ਸੀ। ਤੇ ਹੁਣ ਮੈਂ ਇੱਥੇ ਨਹੀਂ ਰੱਖਦਾ। ਤੇ ਉੱਥੋਂ ਉਹਦੇ ਮੇਰ ਸੰਦੀ ਬਣਾਈ ਹੋਈ ਹੈਗੀ ਉੱਥੇ, ਇੱਕ ਬੰਦੇ ਮੈਂ ਦਿਆਂ ਬਣਾ ਕੇ। ਤੇ ਇੱਥੇ ਜੇ ਆਪ ਇਹ ਕਰ ਲੈਣ, ਜਿਹਨੂੰ ਹੈਗਾ ਦੂਸਰਾ ਪੈੜਾ, ਉਹਨੂੰ ਨਾਲ ਜਿਹੜੇ ਹੁੰਦੇ ਆ ਮਾਜੂ, ਥੋੜ੍ਹੇ ਜਿਹੇ ਮਾਜੂ ਲੈ ਲੈਣੇ ਆ, ਉਹਨੂੰ ਮਾਹ ਦਾਲ ਵਿੱਚ ਉਬਾਲ ਕੇ ਉਹਨਾਂ ਨੂੰ ਜਿਹੜੇ ਉਬਲ ਜਾਣ ਫਿਰ ਕੱਢ ਲੈਣੇ ਆ ਤੇ ਉਹ ਸੁਕਾ ਕੇ ਉਹਨਾਂ ਨੂੰ ਪੀਸ ਲੈਣਾ। ਜਿਹਨੂੰ ਪੈੜਾ ਪੈਂਦਾ ਉਹਨੂੰ 2 ਚਮਚੇ ਸਿੱਪੀਆਂ ਦੇ ਤੇ 1 ਚਮਚਾ ਮਾਜੂ ਦਾ ਪਾ ਰਲਾ ਕੇ ਉਹ ਵੀ ਇੱਦਾਂ ਖਾਣੀ। ਗਰਮ ਚੀਜ਼ ਕੋਈ ਨਾ ਖਾਵੇ। 10-12 ਦਿਨ ਬਿਲਕੁਲ ਬਿਲਕੁਲ ਛਾਤੀਆਂ ਆਰਾਮ ਆ ਜਾਊਗਾ, ਬਿਲਕੁਲ ਛਾਤੀਆਂ ਟੋਟਲੀ। ਠੀਕ ਹੈ ਜੀ। ਹਾਂ, ਇਹ ਕੋਈ ਇਹੋ ਜਿਹੇ ਨਹੀਂ ਪਈ ਕੋਈ ਨਾ ਆਰਾਮ ਆਉਂਦਾ, ਇਹ ਛਾਤੀਆਂ ਇਲਾਜ ਇਹਦਾ। ਠੀਕ ਹੈ ਜੀ। ਹਾਂਜੀ। ਬਾਕੀ ਜਿਹੜਾ ਹੈਗਾ ਨਮੂਨੀਆ ਜਿਹੜਾ ਕਹਿੰਦੇ ਆ, ਨਮੂਨੀਆ ਚਾਹੀਦਾ 12 ਸਿੰਘਾ। ਇਹ 12 ਸਿੰਘਾ ਥੋੜਾ ਜਿਹਾ ਥੋੜਾ ਖਾਵੋ ਸਵੇਰ ਨੂੰ ਤੇ ਥੋੜੀ ਜਿਹੀ ਸ਼ਾਮ ਨੂੰ। ਜਿਹਨੂੰ ਨਮੂਨੀਆ ਹੋਇਆ ਹੋਵੇ ਉਹ ਦਿਨ 3-4 ਦਿਨ ਵਿੱਚ ਬਿਲਕੁਲ ਠੀਕ ਹੋ ਜਾਂਦਾ ਹੈ। ਠੀਕ ਹੈ। ਹਾਂਜੀ। ਤੇ ਇਹ ਤੋਂ ਦੂਜੀ ਤਾਂ ਬਿਮਾਰੀ ਹਟ ਗਈ, ਜਿਹੜੀ ਕੰਨਾਂ ਵਿੱਚ ਅੱਗੇ ਪਾਕ ਜਾਂਦੀ ਹੁੰਦੀ ਸੀ, ਉਹਦੇ ਵਾਸਤੇ ਹੁੰਦਾ ਸੀ ਅਫੀਮ, ਬਦਾਮ ਤੇ ਫਟਕੜੀ ਤੇ ਤੇਲ, ਇਹ ਵਿੱਚ ਪਾ ਕੇ ਤੇ ਉਹਨੂੰ ਮੱਠੀ ਅੱਗੇ ਸਾੜ ਲੈਣਾ। ਫਿਰ ਥੋੜ੍ਹੇ ਜਿਹੇ ਰਹਿ ਜਾਣਗੇ ਜਿਹੜੇ, ਉਹਨੂੰ ਫਿਰ ਕੱਢ ਕੇ ਉੱਦਾਂ ਭੁੰਨ ਲੈਣਾ। ਉਹ ਕੰਨ 'ਚ ਉਹ ਵੀ 5-6 ਦਿਨਾਂ ਵਿੱਚ ਕੰਨ ਦੇ ਜਿੰਨਾ ਮਰਜ਼ੀ ਪਾਕ ਜਾਂਦੀ ਹੋਵੇ ਉਹ ਵੀ ਹਟ ਜਾਂਦੀ। ਹੁਣ ਪਹਿਲਾਂ ਸਾਫ਼ ਜਦੋਂ ਪਾਕ ਜਾਂਦੀ ਹੋਏ ਉਦੋਂ ਉਹ ਤੇਲ ਪਾਈਦਾ ਸੀ, ਸਾਫ਼ ਕਰਕੇ ਕੰਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੂੰਬੇ ਦੇ ਨਾਲ, ਤਾਂ ਫਿਰ ਇਹਨੂੰ ਪਾਓ। ਬਿਲਕੁਲ 7-8 ਦਿਨਾਂ ਵਿੱਚ ਉਹਨੂੰ ਵਿਰਾਮ ਆ ਜਾਂਦਾ ਹੈ। ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਕਾਲਰ ਨੇ ਕੁਲਦੀਪ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਨਾਲ ਕੁਲਦੀਪ ਆ। ਮੈਂ ਤਾਂ ਪੁੱਛਣਾ ਸੀ, ਮੇਰੇ ਮੋਢੇ ਦਾ ਮਾਸ ਪਟਿਆ ਹੋਇਆ 2.5 ਮਹੀਨੇ ਹੋ ਗਏ। ਤੇ ਉਹਦੇ ਬਾਰੇ ਜੇ ਕੋਈ ਦੱਸ ਸਕਦਾ, ਕਿਉਂਕਿ 1.5 ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਸੀ। ਮੈਂ ਕੋਈ ਪਰਹੇਜ਼ ਨਹੀਂ ਜ਼ਿਆਦਾ ਕੀਤਾ ਸੀ, ਪਹਿਲਾਂ ਮੈਨੂੰ ਪਤਾ ਨਹੀਂ ਸੀ ਮਾਸ ਫਟ ਗਿਆ। ਜਦੋਂ MRI ਉਹਦੇ ਵਿੱਚ ਆਇਆ ਤੇ ਪਰ ਹੁਣ ਡਾਕਟਰ ਕਹਿੰਦੇ ਕੋਈ ਹੱਲ ਨਹੀਂ, ਇਹਨਾਂ ਨੇ ਸ਼ੰਟ ਵੀ ਲਾਇਆ ਤੇ ਬਟ ਹੁਣ ਉਹ ਕਹਿੰਦੇ ਤੇਰੀ ਸਰਜਰੀ ਹੋ ਗਈ। ਪੇਨ ਬਹੁਤ ਰਹਿੰਦੀ ਹੈ ਹਰ ਟਾਈਮ ਹੀ, ਕੋਈ ਮੈਡੀਸਨ ਨਹੀਂ ਕੋਈ ਅਸਰ ਕਰਦੀ ਉੱਤੇ। ਤੁਸੀਂ ਕੁਛ ਕੀਤਾ ਨਹੀਂ ਨਾ, ਤੁਸੀਂ ਐਲੋਪੈਥੀ ਲੈਂਦੇ ਰਹੇ ਆ? ਕੋਈ ਨਹੀਂ, ਪੁੱਛ ਲੈਂਦੇ ਆਪਾਂ। ਹਾਂਜੀ, ਪੇਨ ਮੈਡੀਸਨ ਹੀ ਦਿੱਤੀ ਉੱਦਾਂ ਕੋਈ, ਜਾਂ ਡਿਕਲੋਫੈਨ ਕਰੀਮ ਹੁੰਦੀ ਹੈ ਮਸਾਜ ਵਾਲੀ, ਉਹ ਲਾਉਂਦੀ ਰਹਿੰਦੀ ਹਾਂ ਮੈਂ ਹਮੇਸ਼ਾ। ਠੀਕ ਹੈ। ਇੱਕ ਆਈਸ ਵਗੈਰਾ ਰੱਖਦੇ ਹਾਂ ਦਿਨ ਵਿੱਚ 3-4 ਟਾਈਮ। ਹੀਟ ਵੀ ਰੱਖ ਕੇ ਦੇਖੀ ਆ, ਕਿ ਫਟਕੜੀ ਦੀ ਟਕੋਰ ਜੀ ਵੀ ਕਰਕੇ ਦੇਖੀ ਆ, ਬਟ ਕਿਸੇ ਚੀਜ਼ ਨੇ ਅਸਰ ਨਹੀਂ ਕੀਤਾ ਮੈਨੂੰ। ਹੁਣ ਡਾਕਟਰ ਨੇ ਕਹਿਤਾ ਵੀ ਸਰਜਰੀ ਕੋਈ ਹੱਲ ਨਹੀਂ। ਤੁਹਾਡੇ ਜ਼ਿਆਦਾ ਪੇਨ ਹੋਣੀ ਕਿਉਂਕਿ ਹੁਣ ਠੰਡ ਆ ਗਈ ਆ। ਕੋਈ ਨਹੀਂ, ਪੁੱਛ ਲੈਂਦੇ ਆ। ਹਾਂਜੀ ਪਲੀਜ਼, ਕੋਈ ਹੋਇਆ ਤਾਂ ਦੱਸ ਦਿਓ ਜੀ। ਥੈਂਕ ਯੂ। ਥੈਂਕ ਯੂ। ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ 'ਚ ਵੈਸੇ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਨੂੰ ਜੋ ਵੀ ਛੋਟੀਆਂ ਮੋਟੀਆਂ ਪ੍ਰੋਬਲਮ ਹੁੰਦੀਆਂ ਉਹਨਾਂ ਦੀ ਗੱਲ ਕਰਦੇ ਹਾਂ, ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਜਾਂ ਤਾਂ ਆਪਾਂ ਉਹਨਾਂ ਨੂੰ ਸ਼ੇਅਰ ਕਰਦੇ ਹਾਂ ਕਿ ਕਿਹੜੀਆਂ ਜੜੀ ਬੂਟੀਆਂ ਆ, ਪੱਤੇ ਆ, ਦਰਖਤਾਂ ਦੀਆਂ ਛਿੱਲਾਂ ਆ, ਜਾਂ ਹੋਰ ਸਾਡੇ ਘਰਾਂ ਦੇ ਵਿੱਚ ਕਿਚਨ ਦੇ ਵਿੱਚ ਪਿਆ ਹੋਇਆ ਸਮਾਨ ਆ, ਉਸ ਨੂੰ ਵਰਤ ਕੇ ਕਿਸ ਤਰ੍ਹਾਂ ਆਪਾਂ ਠੀਕ ਹੋ ਸਕਦੇ ਹਾਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਉਹ ਡਾਕਟਰ ਹੁੰਦੇ ਆ, ਉਹੀ ਮਰੀਜ਼ ਹੁੰਦੇ ਆ। ਉਹ ਚੀਜ਼ਾਂ ਨੂੰ ਵਰਤ ਕੇ ਇਹਨਾਂ ਨੂੰ ਆਰਾਮ ਆਉਂਦਾ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਚੱਲਦੇ ਹਾਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਕਈ ਸਾਲਾਂ ਤੋਂ ਲਗਾਤਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ ਰਹੇ ਨੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਬੀਸਲਾ ਪਰਿਵਾਰ ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕਿਰਨ ਕਮਲ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜਚਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋਵ, ਕਰਮਜੀਤ ਸਿੰਘ ਸੁਖਵਿੰਦਰ ਕੌਰ ਲਿਵਿੰਗਸਟਨ, ਹਰਵਿੰਦਰ ਸਿੰਘ ਫਰਜ਼ਨੋ ਮਸ਼ੀਆਣਾ ਪਰਿਵਾਰ ਯੂਨੀਅਨ ਸਿਟੀ, ਬਹਾਦਰ ਸਿੰਘ ਜਿਨ੍ਹਾਂ ਦਾ ਫੋਨ ਨੰਬਰ 5594920513 ਇਹਨਾਂ ਤੋਂ ਹੋਮੋਪੈਥੀ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ, ਅਤੇ ਤੁਸੀਂ ਕਾਲ ਕਰਕੇ ਜੇ ਕੋਈ ਵੀ ਗੱਲਬਾਤ ਪੁੱਛਣੀ ਆ, ਦੱਸਣੀ ਆ, ਉਹ ਤੁਸੀਂ ਪੁੱਛ ਦੱਸ ਸਕਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਜੁੜੇ ਹੋਏ ਨੇ ਹਰਜੀਤ ਕੌਰ। ਹਰਜੀਤ ਕੌਰ ਜੀ, ਹੈਲੋ, ਸਤਿ ਸ਼੍ਰੀ ਮੇਰੀ ਵਾਰੀ ਆ। ਹਾਂਜੀ ਹਾਂਜੀ ਬੋਲੋ। ਸਤਿ ਸ੍ਰੀ ਅਕਾਲ ਬਲਵਿੰਦਰ, ਮੈਂ ਪੁੱਛਣਾ ਸੀ ਛਾਟਕਾ ਪੇਨ ਆ, 50 ਸਾਲ ਦਾ ਬੇਟਾ, ਉਹਦੀ ਖੱਬੇ ਪਾਸੇ ਛਾਟਕਾ ਪੇਨ ਹੁੰਦੀ ਆ, ਉਹ ਉੱਪਰ ਤੋਂ ਲੈ ਕੇ ਪੈਰ ਤਾਈਂ, ਵੀ ਉਹਦੀ ਕੋਈ ਐਕਸਰਸਾਈਜ਼ ਹੋਰ ਏਦਾਂ ਦੱਸਿਓ। ਠੀਕ ਹੈ ਜੀ, ਠੀਕ ਹੈ, ਪੁੱਛ ਲੈਣੇ ਆਪਾਂ। ਹਾਂ ਓਕੇ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। 2 ਬੰਦਿਆਂ ਨੇ ਛਟਕਾ ਪੇਨ ਦਾ ਪੁੱਛਿਆ, ਜ਼ਰੂਰ ਦੱਸਿਓ ਜੀ। ਮਲਕੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਹੈਗਾ ਜੀ, ਮੇਰੀ 25 ਸਾਲ ਦੀ ਉਮਰ ਆ ਤੇ ਮੈਂ ਟਰੱਕ ਡਰਾਈਵਰ ਆ ਤੇ ਮੇਰਾ ਕੋਲੇਸਟ੍ਰੋਲ ਬਹੁਤ ਹਾਈ ਰਹਿੰਦਾ ਆ, 261 ਤੇ ਆ। ਖਾਂਦੇ ਕੀ ਆ? ਖਾਂਦੇ ਜੀ ਬਸ ਘਰ ਦੀ ਰੋਟੀ, ਛੱਡੀ ਦਾ ਨਹੀਂ ਕੁਛ। ਨਹੀਂ ਜੀ, ਘਰ ਦੀ ਰੋਟੀ ਨਹੀਂ ਛੱਡ ਸਕਦੇ। ਕੋਈ ਨਹੀਂ, ਤੁਸੀਂ ਸੌਖਾ ਹੀ ਆਹੋ। ਹਾਂਜੀ, ਇੱਕ ਮੇਰਾ ਨਾ ਜਦੋਂ ਮੈਂ ਕੋਈ ਵੀ ਨਟਸ ਵਗੈਰਾ ਖਾਣਾ, ਕੋਈ ਗਰਮ ਚੀਜ਼ ਮੇਰੀ ਨਸੀਰ ਫਟ ਜਾਂਦੀ ਆ, ਉਹਦਾ ਵੀ ਕਿਸੇ ਨੂੰ ਕੋਈ ਪਤਾ ਹੋਵੇ ਦੇਸੀ ਨੁਸਖਾ ਜਾਂ ਕੋਈ ਇਲਾਜ, ਉਹ ਵੀ ਦੱਸੇ ਮੈਨੂੰ। ਠੀਕ ਹੈ ਜੀ। ਹਾਂਜੀ, ਥੈਂਕ ਯੂ। ਠੀਕ ਹੈ। ਮਲਕੀਤ, ਤੁਸੀਂ ਜਿਹੜੀ ਗਰਮੀਆਂ ਸੀਗੀਆਂ, ਤੁਸੀਂ ਨਟਸ ਕੱਟ ਕਰ ਲਓ ਜਰਾ, ਕਿਉਂਕਿ ਗਰਮ ਹੁੰਦੇ ਆ, ਬਹੁਤੇ ਗਰਮ ਹੁੰਦੇ ਆ। ਜਾਂ ਉਹਨੂੰ ਬੈਲੈਂਸ ਕਰੋ, ਫਿਰ ਕੁਛ ਠੰਡੀ ਚੀਜ਼ ਪੀਵੋ, ਠੰਡਾ ਪਾਣੀ, ਆਈਸ ਵਾਲਾ ਨਹੀਂ, ਕੱਚੀ ਲੱਸੀ ਵਗੈਰਾ, ਹੋਰ ਕੋਈ ਠੰਡੀਆਂ ਚੀਜ਼ਾਂ ਉਹ ਨਾਲ ਲੈਣੀਆਂ ਪੈਣੀਆਂ। ਬਾਕੀ ਕੋਲੇਸਟ੍ਰੋਲ ਤਾਂ ਬੜਾ ਸੌਖਾ ਕੰਮ ਹੈਗਾ। ਕਲੌਂਜੀ ਅਤੇ ਦਾਲਚੀਨੀ ਇੱਕੋ ਜਿਹੀਆਂ ਕੁੱਟ ਕੇ ਮਿਕਸ ਕਰਕੇ ਆਪਣੇ ਨਾਲ ਹੀ ਰੱਖ ਲਓ, ਸ਼ੀਸ਼ੀ 'ਚ ਪਾ ਕੇ। ਨਾਲ ਸ਼ਹਿਦ ਲੈ ਲਓ ਤੁਸੀਂ, ਜੇ ਜਾਂ ਉਹਦੇ ਵਿੱਚ ਹੀ ਸ਼ਹਿਦ ਰਲਾ ਸਕਦੇ, ਗੋਲੀਆਂ ਵੱਟ ਲਓ, ਕਿਸੇ ਵੀ ਤਰ੍ਹਾਂ ਉਸ ਨੂੰ ਤੁਸੀਂ ਲੈ ਲਓ। ਬੇਸ਼ੱਕ ਉਹ ਦੋਨੇ ਚੀਜ਼ਾਂ ਲੈ ਲਓ, ਪਾਣੀ ਦੇ ਨਾਲ ਲੈ ਲਓ, ਅਤੇ ਉਹਦੇ ਨਾਲ ਤੁਹਾਡੀ ਕੋਲੇਸਟ੍ਰੋਲ ਆ ਉਹ ਠੀਕ ਹੋਊਗੀ। ਜਾਂ ਤੁਸੀਂ ਆਮ ਹੀ ਜੇ ਪੀਂਦੇ ਰਹਿੰਦੇ ਆ ਐਪਲ ਸਾਈਡਰ, ਉਹਨੂੰ ਗਲਾਸ ਦੇ ਵਿੱਚ 2 ਚਮਚੇ ਪਾ ਕੇ ਪੀਂਦੇ ਰਹਿੰਦੇ ਗਰਮ ਪਾਣੀ ਦੇ ਵਿੱਚ, ਅਤੇ ਕੋਲੇਸਟ੍ਰੋਲ ਹੋਣੀ ਤਾਂ ਉੱਡ ਜਾਂਦੇ ਆ। ਤਾਂ ਚਲੋ ਹੋਰ ਵੀ ਕੋਈ ਇਲਾਜ ਆ ਤਾਂ ਆਪਾਂ ਜ਼ਰੂਰ ਪੁੱਛਦੇ ਹਾਂ। ਕੁਲਦੀਪ ਕੌਰ ਜੀ। ਹਾਂਜੀ ਭੈਣ ਜੀ, ਕਿਸੇ ਨੇ ਪੁੱਛਿਆ ਸੀਗਾ ਵੀ ਉਹਨਾਂ ਦੇ ਦੰਦਾਂ 'ਚ ਦਰਦ ਹੁੰਦਾ ਹੈ, ਦੌੜ 'ਚ। ਹਾਂਜੀ, ਉਹਦੇ ਵਾਸਤੇ ਉਹ ਓਲਿਵ ਆਇਲ ਜਿਹੜਾ ਹੁੰਦਾ, ਲੌਂਗਾਂ ਦਾ ਤੇਲ, ਉਹ ਲਗਾਉਣ, ਉਹਦੇ ਨਾਲ ਜਿਹੜੀ ਟੁੱਥਪਿਕ ਹੁੰਦੀ ਹੈ ਉਹਦੇ ਨਾਲ ਭਿਉਂ ਕੇ ਉਹਨੂੰ ਲਾਉਣ, ਉਹਦੇ ਨਾਲ ਉਹ ਦਰਦ ਠੀਕ ਹੋ ਜਾਂਦਾ ਦੰਦਾਂ। ਬਸ ਇਹੀ ਦੱਸਣਾ ਸੀ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਫਿਕਰ ਕਰਦੇ ਹਾਂ, ਕਾਫੀ ਟਾਈਮ ਤੋਂ ਹੋਲਡ ਕਰਕੇ ਦੱਸਦੇ ਹਾਂ, ਤੁਸੀਂ ਕਰਕੇ ਦੇਖ ਸਕਦੇ ਜੀ ਲੌਂਗਾ ਦਾ ਤੇਲ। ਸਤਨਾਮ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭੈਣ ਜੀ ਪੁੱਛਣਾ ਸੀ, ਅਸਵਗੰਧਾ ਤੇ ਅਸਗੰਧ ਇਹ ਡਿਫਰੈਂਟ ਕਿਸਮਾਂ ਦੇ ਨਾਮ ਆ ਜਾਂ ਸੇਮ? ਹੈ ਤਾਂ ਬਸ ਡਿਫਰੈਂਟ ਹੀ ਆ, ਕੋਈ ਦੱਸੂਗਾ ਡਿਫਰੈਂਟ ਹੈ ਉਹਦਾ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਬਲਜੀਤ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਪੁੱਛਣਾ ਸੀਗਾ, ਮੇਰੇ ਨਾ ਕਿਡਨੀ ਵਿੱਚ ਸਟੋਨ ਆ, ਉਹਦੇ ਬਾਰੇ ਪੁੱਛਣਾ। ਕਿਡਨੀ 'ਚ ਸਟੋਨ ਪਾ ਲਿਆ, ਚਲੋ ਪੁੱਛ ਲੈਂਦੇ ਆਪਾਂ। ਓਕੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਡਨੀ ਸਟੋਨ ਪੱਥਰ ਆ ਢਿੱਡ ਦੇ ਵਿੱਚ, ਕਿੱਥੇ ਕਿੱਥੇ ਜਾ ਪੈਂਦੇ, ਉਹਦੇ ਬਾਰੇ ਜ਼ਰੂਰ ਦੱਸਿਓ। ਹਰਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇਹ ਕਹਿਣਾ ਸੀਗਾ ਵੀ ਜਿਹੜੇ 2-3 ਹਫ਼ਤੇ ਹੋ ਗਏ ਸੁਣਦੇ ਨੂੰ ਬੱਚਾ ਦਵਾਈ ਨਹੀਂ ਖਾਂਦਾ, ਸਾਨੂੰ ਬਹੁਤ ਬੱਚਾ ਮਤਲਬ ਬੱਚਾ ਦਾ ਤੁਹਾਡੀ ਆਵਾਜ਼ ਕੱਟ ਕੇ ਆਉਂਦੀ ਹੈ, ਸੁਣਦੀ ਨਹੀਂ ਜੀ। ਬੱਚੇ ਕੀ ਕਿਸੇ ਦਾ ਵੀ ਦਿਲ ਨਹੀਂ ਕਰਦਾ ਦਵਾਈ ਖਾਣ ਨੂੰ, ਪਰ ਕੋਈ ਨਾ ਕੋਈ ਤਰੀਕਾ ਤੁਸੀਂ ਜ਼ਰੂਰ ਲੱਭ ਸਕਦੇ ਆ ਕਿ ਬੱਚੇ ਦਵਾਈ ਕਿਵੇਂ ਖਾਣ। ਪੈਸੇ ਤਾਂ ਦਵਾਈ ਲੱਗਣੀ ਨਹੀਂ ਚਾਹੀਦੀ। ਗੁਰਮੁਖ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ, ਕਿਸੇ ਭੈਣ ਜੀ ਨੇ ਪੁੱਛਿਆ ਸੀ ਮੇਰੀ ਜਾਨ ਬਹੁਤ ਦੁਖਦੀ ਹੈ। ਹੁਣੇ ਕੋਈ ਆਏ ਸੀ ਓਲੀਵ ਆਇਲ ਦੱਸਦੇ ਸੀ, ਮੇਰਾ ਆਪਣਾ ਤਜਰਬਾ ਹੈ ਜੀ। ਇਹ ਵਾਈਟ ਕਲਰ ਦੀ ਫਿਟਕਰੀ ਲੈਣ ਔਰ ਉਹਨੂੰ ਇੰਨੀ ਪੀਸ ਲੈਣ ਵੀ ਅੱਧਾ ਕੁ ਚਮਚਾ ਇੱਕ ਗਲਾਸ 'ਚ ਪਾ ਲੈਣ। ਪਾਣੀ ਨੋਰਮਲ ਪਾਣੀ ਲੈ ਕੇ ਮੂੰਹ 'ਚ ਪਾ ਕੇ ਉਹਨੂੰ ਦਿਨ 'ਚ 1-2 ਵਾਰ ਕੁੱਲਾ ਕਰ ਲੈਣ।
ਗਰਾਰੇ ਕਰਦੇ ਨਾ। ਹਾਂ ਜੇ ਮਾੜਾ ਮੋਟਾ 100%। ਮੇਰੀ 70 ਸਾਲ ਦੀ ਉਮਰ ਹੈ, ਮੈਂ ਕੋਈ ਜ਼ਿਆਦਾ ਦੰਦ ਨਹੀਂ ਕਢਾਇਆ ਜੀ। ਇਹਦੇ ਗੱਲ ਠੀਕ ਹੋ ਜਾਂਦਾ ਭੈਣ ਜੀ, ਬਾਅਦ ਚੋਂ ਆਪੇ ਹਿੱਲ ਕੇ ਬਾਹਰ ਨਿਕਲ ਜਾਂਦਾ ਜੀ। ਠੀਕ ਹੈ ਜੀ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖ ਲਓ 70 ਸਾਲ ਦੀ ਉਮਰ ਆ ਤੇ ਉਹਨਾਂ ਦੇ ਦੰਦ ਦੋਲਾਂ ਸਾਰੇ ਕਾਇਮ ਆ। ਹਰਬੰਸ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਭੈਣ ਜੀ ਨਾ ਸੱਜੀ ਕਿਡਨੀ ਤਾਂ ਖਤਮ ਹੀ ਆਲਮੋਸਟ ਹੈ ਤੇ ਖੱਬੀ ਕਿਡਨੀ 73% ਆ। ਕੀ ਕਰ ਲਿਆ ਇਹਨਾਂ ਨੂੰ? ਪਤਾ ਹੀ ਨਹੀਂ ਜੀ ਇਹ ਕੀ ਹੋਇਆ ਆਟੋਮੈਟਿਕਲੀ। ਜਿਹੜੀ ਇੱਕ ਤਾਂ ਪਤਾ ਹੀ ਉਦੋਂ ਲੱਗਿਆ ਜਦੋਂ ਸੱਜੀ ਖਤਮ ਹੋ ਗਈ। ਅੱਛਾ। ਹਾਂਜੀ, ਤੇ ਮੈਂ ਪੁੱਛਣਾ ਸੀਗਾ, ਮੇਰੇ ਨਾ ਬਲੈਡਰ ਦੇ ਵਿੱਚੋਂ ਪੂਰਾ ਪਿਸ਼ਾਬ ਨਿਕਲਦਾ ਨੀਗਾ। ਤਾਂ ਕਿਡਨੀ ਇੱਕ ਆ ਤੁਹਾਡੀ, ਉਹ ਵੀ 73% ਤੁਸੀਂ ਕਹਿੰਦੇ ਆ, ਤੇ ਫਿਰ ਉਹ ਘੱਟੀ ਆਊਗਾ। ਪਰ ਪੁੱਛ ਲੈਂਦੇ ਆਪਾਂ, ਕੋਈ ਨਾ ਕੋਈ ਇਲਾਜ ਕਰੋ ਇਹਦਾ। ਹਾਂਜੀ, ਪਰ ਫਿਰ ਵੀ ਅੰਦਰ ਨਾ 5-6 cc ਅੰਦਰ ਖੜਦਾ ਪਿਸ਼ਾਬ। ਹਾਂਜੀ ਹਾਂਜੀ, ਖੜਦਾ ਹੁੰਦਾ। ਹਾਂਜੀ, ਠੀਕ ਆ, ਪੁੱਛ ਲੈਂਦੇ ਆਪਾਂ। ਇਲਾਜ ਹੋਵੇ ਤਾਂ ਜ਼ਰੂਰ ਦੱਸਿਓ ਹੋਏ ਨਾ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਲਾਜ ਦੱਸਿਓ ਜੀ ਕਿਸੇ ਨੂੰ ਪਤਾ ਹੋਇਆ। ਜਸਪਾਲ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਤੇ ਮੈਂ ਇੱਕ ਇਨਫੋਰਮੇਸ਼ਨ ਦੇਣੀ ਸੀ ਕਿ ਇੱਕ ਬਲੱਡ ਪ੍ਰੈਸ਼ਰ ਦੀ ਗੋਲੀ ਆ ਲਿਸੀਨੋਪ੍ਰਿਲ 5 mg ਵਾਲੀ, ਜਿਹੜੀ ਦੇਣ ਦੇ ਡਾਕਟਰ ਨਾਰਮਲੀ। ਹਾਂਜੀ। ਤੇ ਨਾਰਮਲੀ ਇੱਥੇ ਤੁਸੀਂ ਬਹੁਤ ਕਾਲਾਂ ਲੈਂਦੇ ਆ ਕਿ ਖੰਘ ਹੁੰਦੀ ਹੈ, ਕਿ ਜਿਹੜੇ ਬਜ਼ੁਰਗ ਇਹ ਲੈਂਦੇ ਆ ਇਹ ਗੋਲੀ, ਤੇ ਉਹ ਆਪਣੇ ਡਾਕਟਰ ਨਾਲ ਕੰਸਲਟ ਕਰਨ ਤੇ ਇਸ ਗੋਲੀ ਨੂੰ ਚੇਂਜ ਕਰਨ। ਜਿਹਦੇ ਪਿੱਛੇ ਪ੍ਰੈਲ ਹੁੰਦਾ ਉਹਦੇ ਨਾਲ ਖੰਘ ਆਉਂਦੀ ਹੈ। ਹਾਂ, ਉਹ ਇੱਕ ਮਤਲਬ ਮੈਂ ਕਿਹਾ ਸੀ ਤੇ ਮੈਨੂੰ ਇਸ ਇਨਫੋਰਮੇਸ਼ਨ ਦਾ ਪਤਾ ਤੇ ਮੈਂ ਤੁਹਾਡੇ ਨਾਲ ਸਾਂਝੀ ਕਰ ਲਾਂ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਥੈਂਕ ਯੂ ਜਸਪਾਲ ਸਿੰਘ ਜੀ। ਪਹਿਲੀ ਤਾਂ ਕੋਸ਼ਿਸ਼ ਕਰੋ ਕਿ ਬਲੱਡ ਪ੍ਰੈਸ਼ਰ ਕੋਈ ਬਿਮਾਰੀ ਨਹੀਂ ਗੀ, ਪਰ ਜੇ ਤੁਹਾਨੂੰ ਹੋਇਆ ਆ ਹਾਈ ਬਲੱਡ ਪ੍ਰੈਸ਼ਰ ਆ ਜਾਂ ਲੋ ਆ, ਤੇ ਉਹ ਡੇਂਜਰਸ ਬਹੁਤ ਜ਼ਿਆਦਾ ਆ। ਉਹਨੂੰ ਖੁਦ ਕੰਟਰੋਲ ਕਰੋ। ਇਹ ਬਿਮਾਰੀਆਂ ਨਹੀਂ, ਇਹ ਕੰਟਰੋਲ ਆ। ਆਓ ਰਲ ਕੇ ਸਾਰੇ ਜਾਣੇ ਇਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਜਦੋਂ ਫਿਰ ਡਾਕਟਰ ਦੇ ਹੱਥ 'ਚ ਜਾਂਦਾ ਤੇ ਡਾਕਟਰ ਨੇ ਤੁਹਾਨੂੰ ਗੋਲੀ ਦੇਣੀ ਆ, ਤੇ ਉਹਦੇ ਸਾਈਡ ਇਫੈਕਟ ਬਹੁਤ ਹੋਣ। ਤੁਹਾਨੂੰ ਦੱਸਿਆ ਵੀ ਜਾਂਦਾ, ਤੁਸੀਂ ਛੱਡ ਨਹੀਂ ਸਕਦੇ। ਜੇ ਤੁਸੀਂ ਖੁਦ ਨੂੰ ਕੰਟਰੋਲ ਨਹੀਂ ਕਰਦੇ ਤਾਂ ਫਿਰ ਨਹੀਂ ਛੱਡ ਸਕਦੇ। ਜੇ ਡਾਕਟਰ ਦੇ ਹੱਥ 'ਚ ਨਹੀਂ ਛੱਡ ਸਕਦੇ, ਉਹ ਤੁਹਾਨੂੰ ਕਦੀ ਨਹੀਂ ਕਹੂਗਾ ਗੋਲੀ ਛੱਡ ਦਿਓ। ਗੋਲੀਆਂ ਲੈਣੀਆਂ ਘੱਟ ਕਰ ਲਓ, ਪਰ ਇੱਦਾਂ ਨਹੀਂ, ਕੰਟਰੋਲ ਕਰਕੇ। ਜਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿੱਦਾਂ ਮੈਂ ਪੁੱਛਣਾ ਸੀ, ਮੇਰੀ ਪੋਤੀ ਆ 2 ਸਾਲ ਦੀ। ਉਹ ਜਦੋਂ ਕਿਚਨ ਦੇ ਵਿੱਚ ਵੀ ਨਹੀਂ ਆ ਸਕਦੀ, ਜਦੋਂ ਆਉਂਦੀ ਉਹਨੂੰ ਰੈਸ਼ ਹੋ ਜਾਂਦੀ ਆ, ਧੱਫੜ ਹੋ ਜਾਂਦੇ ਛੋਟੇ ਛੋਟੇ ਜਿੱਦਾਂ। ਫਿਰ ਉਹਨੂੰ ਦਵਾਈ ਦੇਣੀ ਪੈਂਦੀ ਆ, ਫਿਰ ਦਵਾਈ ਲਾਉਣੀ ਵੀ ਪੈਂਦੀ ਹੈ, ਨਲਾਉਣੀ ਪੈਂਦੀ ਆ, ਫਿਰ ਜਾ ਕੇ ਉਹ ਠੀਕ ਹੁੰਦੀ ਆ। ਕਈ ਵਾਰੀ ਬਾਹਰ ਜਾਂਦੀ ਆ, ਕਈ ਵਾਰੀ ਗੋਰਿਆਂ ਦੇ ਨਿਆਣੇ ਦੇ ਵਿੱਚ ਖੇਲਦੀ, ਫਿਰ ਠੀਕ ਰਹਿੰਦੀ ਆ। ਜਦੋਂ ਨਵੀਂ ਚੀਜ਼ ਸੁਣੀ ਆ। ਹਾਂਜੀ, ਨਵੀਂ ਚੀਜ਼ ਸੁਣੀ। ਅਸੀਂ ਤਾਂ ਆਪ ਕਹਿੰਦੇ ਆ, ਅਸੀਂ ਕਿਹਾ ਅਸੀਂ ਰੇਡੀਓ ਤੇ ਪਤਾ ਕਰਕੇ ਦੇਖੀਏ। ਅਸੀਂ ਕੋਈ ਡਾਕਟਰ ਨਹੀਂ ਛੱਡਿਆ, ਸਪੈਸ਼ਲਿਸਟ ਕੋਈ ਵੀ ਨੇੜੇ ਤੇੜੇ ਵੀ। ਸਾਰਾ ਕੁਝ ਚੈੱਕ ਕਰ ਲਿਆ ਉਹਦਾ ਨਹੀਂ? ਹਾਂਜੀ, ਬਲੱਡ ਟੈਸਟ। ਹਾਂਜੀ ਹਾਂਜੀ ਹਾਂਜੀ, ਸਾਰਾ ਕੁਝ ਚੈੱਕ ਕਰ ਲਿਆ। ਉਹਨੂੰ ਪਤਾ ਹੀ ਨਹੀਂ ਲੱਗਦਾ ਡਾਕਟਰਾਂ ਨੂੰ ਕਹੋ ਸਾਡਾ ਘਰ ਚੈੱਕ ਕਰ ਜਾਓ। ਇਹ ਕਹਿੰਦੇ ਚੈੱਕ। ਕਿਚਨ ਦੇ ਵਿੱਚ ਨਹੀਂ ਆ ਸਕਦੀ, ਉੱਪਰੋਂ ਉਤਰ ਕੇ ਉਸੇ ਵੇਲੇ ਬਾਹਰ ਕੱਢਣੀ ਪੈਂਦੀ। ਜੇ ਅਸੀਂ ਨੇੜੇ ਵੀ ਚੱਲੇ ਕੇ ਕੋਈ ਵੀ, ਤੇ ਫਿਰ ਉਹਨੂੰ ਉਸੇ ਵੇਲੇ ਰੈਸ਼ ਹੋ ਜਾਣੀ ਆ। ਜੇ ਹੁਣ ਗੋਰਿਆਂ ਦੇ ਨਿਆਣੇ 'ਚ ਖੇਲ ਕੇ ਆਈ ਆ, ਫਿਰ ਬੜੀ ਵਧੀਆ ਰਹਿੰਦੀ ਆ। ਅੱਛਾ, ਗੋਰਿਆਂ ਨੂੰ ਰੈਂਟ ਤੇ ਥੋੜੀ ਦੇ ਸਕਦੇ ਆ। ਹੋਰ ਅਸੀਂ ਕਿਹਾ ਪਤਾ ਕਰਕੇ ਦੇਖਦੇ, ਵੀ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ। ਉਹ ਵਿਚਾਰੀ ਨੂੰ ਚੁੱਕਣ ਜੋਗਾ ਵੀ ਨਹੀਂ ਕੋਈ ਹੈਗਾ ਫੈਮਿਲੀ ਦੇ ਵਿੱਚ। ਹਾਂਜੀ ਹਾਂਜੀ, ਜ਼ਰੂਰ ਕਿਸੇ ਨੂੰ ਪਤਾ ਹੋਵੇ ਜ਼ਰੂਰ ਦੱਸਣ। ਹੈ, ਥੈਂਕ ਯੂ। ਥੈਂਕ ਯੂ। ਇਹ ਇੱਕ ਨਵੀਂ ਚੀਜ਼ ਆ, ਔਰ ਤੁਸੀਂ ਇੱਕ ਵਾਰੀ ਡੀਪ ਕਲੀਨਿੰਗ ਕਰਾ ਸਿੱਟੋ, ਸ਼ਾਇਦ ਕਿਤੇ ਕੀ ਪਤਾ ਹੁੰਦਾ। ਮਨਜੀਤ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਭਾਜੀ ਨਵੀਆਂ ਬਿਮਾਰੀਆਂ ਸੁਣਦੇ ਬੱਚਿਆਂ ਨੂੰ, ਦੇਖੋ ਕਿੰਨੀ ਹੈ ਨਾ ਪ੍ਰੋਬਲਮ ਆ। ਕਿਚਨ 'ਚ ਨਹੀਂ ਆ ਸਕਦਾ ਬੱਚਾ, ਤਾਂ ਫਿਰ ਕੀ ਕਰੂਗਾ ਘਰ? ਗੋਰਿਆਂ ਦੇ ਨਿਆਣਿਆਂ 'ਚ ਠੀਕ ਰਹਿੰਦੀ, ਉਹਨਾਂ 'ਚ ਠੀਕ ਰਹਿੰਦੀ। ਇਹ ਵੀ ਨਵੀਂ ਗੱਲ ਸੁਣ ਲਈ ਆਪਾਂ। ਹਾਂਜੀ, ਬੱਚੇ ਨੂੰ ਰੇਸ਼ਾ ਲਈ ਪੁੱਛਿਆ ਸੀ ਕਿਸੇ ਨੇ, ਵੀ ਰੇਸ਼ਾ ਆਇਆ ਨਾ 4 ਮਹੀਨੇ ਦਾ। 4 ਮਹੀਨੇ ਦਾ। ਹਾਂ, ਅੱਛਾ, 4 ਮਹੀਨਿਆਂ ਦਾ ਹੀ ਆ। ਉਹਨੂੰ ਤਾਂ ਘੇਲੂ ਲਓ ਵਿੱਚ ਹਿੰਗ ਪਾ ਕੇ, ਤਾਂ ਉਹ ਚਟਾਉਣਾ ਸ਼ੁਰੂ ਕਰੋ। ਹਾਂਜੀ ਹਾਂਜੀ, ਘੇ ਦੇ ਵਿੱਚ ਹਿੰਗ ਪਾ ਕੇ ਚੁਟਕੀ। ਉਹ ਤੇ ਮਲ ਵੀ ਸਕਦੇ ਆ, ਮੇਰੇ ਖਿਆਲ ਨਿਆਣੇ ਨੂੰ ਦਿੰਦੇ ਹੀ ਨਹੀਂ। ਹਾਂਜੀ, ਧੁੰਨੀ ਤੇ ਲਾਓ, ਤੇ ਗਲੇ ਤੇ ਲਾਓ, ਛਾਤੀ ਤੇ ਲਾਓ, ਕੋਸਾ ਤੇ ਕਾਟਨ ਲੈ ਕੇ ਉਹਨੂੰ ਗਰਮ ਕਰਕੇ ਕੋਸੀ ਤਾਂ ਉਹਦੇ ਗਲੇ ਤੋਂ ਸੇਕ ਵੀ ਦੇ ਸਕਦੇ, ਪੋਲਾ ਹਨਾ। ਠੀਕ ਆ। ਹਾਂਜੀ, ਇਹ ਉਹਦੇ ਲਈ ਕਰੋ। ਤੇ ਲੱਤਾਂ ਦੇ ਦਰਦ ਵਾਸਤੇ ਮੈਂ ਤੁਹਾਨੂੰ ਦੱਸਦੀ ਹਾਂ, ਆਪ ਵਰਤਿਆ ਸੀਗਾ ਜਿੱਦਾਂ ਇਹ ਚੀਜ਼। ਅਸ਼ਵਗੰਧਾ ਦੇ ਕੈਪਸੂਲ ਸੀਗੇ, ਨਾਲ ਲਈ ਹਲਦੀ,
ਚੁਟਕੀ ਅੱਧੇ ਚਮਚੇ ਤੋਂ ਬਹੁਤ ਥੋੜੀ ਤਾਂ ਇੰਨੀ ਕੁ ਸੁੰਡ ਪਾਈ ਤੇ 7 ਅਪ ਲਿਆ। ਅੱਛਾ, ਏਦਾਂ ਹੀ ਉਹਦੇ ਵਿੱਚ ਘੋਲ ਕੇ ਦੋਏ ਚੀਜ਼ਾਂ ਤੇ ਨਾਲ ਕੈਪਸੂਲ ਖਾਦੇ। ਅੱਛਾ, ਹਾਂਜੀ, 1 ਵੀਕ ਤੇ ਬਿਲਕੁਲ ਲੱਤਾਂ 'ਚ ਜਿਹੜਾ ਦਰਦ ਹੁੰਦਾ ਸੀਗਾ ਠੀਕ ਹੋ ਗਿਆ ਸੀਗਾ। ਹਾਂਜੀ, ਬਾਕੀ ਦੱਸਣਾ ਜਿਹੜਾ ਦਾੜ ਦੇ ਦਰਦ ਵਾਲੇ ਪੁੱਛਦੇ ਆ, ਉਹ ਲੌਂਗਾਂ ਦਾ ਤੇਲ ਲੈ ਕੇ ਜਿੱਧਰਲੀ ਦਾੜ ਦੁਖਦੀ ਆ ਉਸ ਕੰਨ 'ਚ ਪਾਉਣ ਤੇ ਫਟਕੜੀ ਦੇ ਗਰਾਲੇ ਬਾਰ ਕਰਨ। ਇਹ ਨੀ ਵੀ 2-4 ਵਾਰ ਕਰ ਲਿਆ ਤਾਂ ਆਰਾਮ ਨਹੀਂ ਆਇਆ, ਹਨਾ। ਲਗਾਤਾਰ ਕਰਦੇ ਹੀ ਰਹਿਣ ਜਿੱਦਾਂ, ਹਨਾ। ਠੀਕ ਆ। ਤੇ ਨਕਸੀਰ ਵਾਲਿਆਂ ਲਈ ਹੈਗਾ ਆ, ਇਹ ਵੀ ਮੈਂ ਅੱਗੇ ਤੁਹਾਨੂੰ ਦੱਸਦੀ ਹੁੰਦੀ ਵੀ ਆਪਣਾ ਵਰਤਿਆ ਹੀ ਆ। ਸੁੰਡ ਦਾ ਚਮਚਾ ਹੁਣੇ ਭੇਂ ਲੈਣ ਜਿਹਨਾਂ ਦੀ ਨਕਸੀਰ ਫੁੱਟਦੀ ਆ, ਉਹਨੂੰ 2 ਘੰਟਿਆਂ ਬਾਅਦ ਨਿੱਤਰਿਆ ਪਾਣੀ ਪੀ ਲੈਣ। ਉਸੇ ਹੀ ਸੁੰਡ ਦੇ ਵਿੱਚ ਫੇਰ ਪਾਣੀ ਪਾ ਦੇਣ, ਦੂਜੀ ਵਾਰ ਦੂਜੇ ਦਿਨ ਪੀ ਲੈਣ, ਤੀਜੇ ਦਿਨ ਫੇਰ ਉਸੇ ਸੁੰਡ ਵਿੱਚ ਪਾਣੀ ਪਾ ਕੇ ਰੱਖਿਆ। 3 ਦਿਨ ਪੀ ਲਓ ਜੀ, ਇੱਕੋ ਹੀ ਸੁੰਡ ਦਾ ਚਮਚਾ ਲੈਣਾ। ਇੱਕੋ ਚਮਚਾ ਪੀਣਾ ਤੁਸੀਂ, ਬਾਰ-ਬਾਰ ਪਾਣੀ ਬਾਰ-ਬਾਰ ਪੀ ਲਓ ਤੇ ਤੁਹਾਡੀ ਨਕਸੀਰ ਦਾ ਤੁਹਾਨੂੰ ਪਤਾ ਹੀ ਨਾ ਲੱਗੂਗਾ। ਬਾਕੀ ਜਦ ਨਕਸੀਰ ਫੁੱਟਦੀ ਆ ਤਾਂ ਠੰਡੇ ਬਰਫ ਵਾਲੇ ਪਾਣੀ ਦੇ ਛਿੱਟੇ ਮਾਰੋ। ਹਾਂਜੀ, ਇਹ ਤੁਹਾਡੀ ਨਕਸੀਰ ਠੀਕ ਹੋ ਜਾਊਗੀ ਬਿਲਕੁਲ ਹੀ, ਹਨਾ। ਠੀਕ ਹੈ। ਤੇ ਬਾਕੀ ਤੁਸੀਂ ਕੈਸਟਰੋਲ ਦਾ ਤਾਂ ਦੱਸਿਆ ਹੀ ਦਿੱਤਾ, ਕਲੌਂਜੀ, ਦਾਲਚੀਨੀ ਤੇ ਸ਼ਹਿਦ ਵਾਲਾ, ਹਨਾ। ਹਾਂਜੀ। ਤੇ ਸਿਆਟਕਾ ਜਿਹੜੀ ਪੇਨ ਕਹਿੰਦੇ ਆ, ਉਹ ਵੀ ਮੈਂ ਤੁਹਾਨੂੰ ਦੱਸਦੀ ਆ, ਜਿੱਦਾਂ ਇਹ ਵੀ ਅਸੀਂ ਵਰਤਿਆ ਹੀ ਸੀਗਾ। ਹਾਲੋਂ ਦੀ ਖੀਰ ਖਾਣੀ ਆ। ਅੱਛਾ ਜੀ। ਦੁੱਧ ਦੇ ਵਿੱਚ ਤੁਸੀਂ ਪਾਉਣੀ ਆ ਆਲਸੀ, ਪੀ ਕੇ ਰੱਖ ਲਓ, ਤਿਲ ਤੇ ਬਾਕੀ ਨਾਰੀਅਲ ਦਾ ਬੂਰਾ। ਇਹ ਤਿੰਨੇ ਚੀਜ਼ਾਂ ਦਾ ਪਾਊਡਰ ਬਣਾ ਕੇ ਰੱਖ ਲਓ ਤੇ ਰਾਤ ਨੂੰ ਜਦੋਂ ਦੁੱਧ ਪੀਣਾ ਤਾਂ ਉਹਦੇ ਵਿੱਚ ਗਰਮ ਦੁੱਧ 'ਚ ਪਾ ਕੇ ਪੀਵੋ। ਹਾਂਜੀ, ਤੇ ਘੀ ਵੀ ਜੇ ਤੁਹਾਨੂੰ ਪਚਦਾ ਤਾਂ ਤੁਸੀਂ ਵਿੱਚ ਘੀ ਵੀ ਪਾ ਸਕਦੇ ਆ। ਅੱਛਾ। ਹਾਂਜੀ, ਇਹਦੇ ਨਾਲ ਸਾਡੇ ਬਿਲਕੁਲ ਆਰਾਮ ਆ ਗਿਆ ਸੀਗਾ। ਤੇ ਹੁਣ ਫੇਰ ਇੱਕ ਦਿਨ ਜਿੱਦਾਂ ਕਹਿੰਦੇ ਨਾੜ ਨੀ ਚੜ੍ਹ ਗਈ, ਨਾੜ ਚੜ੍ਹ ਗਈ। 5-6 ਦਿਨ ਏਦਾਂ ਹੀ ਤੁਰਦਿਆਂ ਦੀ ਨਾੜ ਚੜ੍ਹਦੀ ਸੀਗੀ, ਗੋਡੇ ਤੋਂ ਥੱਲੇ ਨਾੜ ਜੇ ਇਕੱਠੀ ਹੁੰਦੀ ਆ। ਉਹਦੇ ਲਈ ਵੀ ਆਪਾਂ ਹਾਲੋਂ ਦੀ ਖੀਰ ਹੀ ਖਾਧੀ ਆ। 2 ਚਮਚੇ ਹਾਲੋਂ ਦੇ ਦੁੱਧ 'ਚ ਰਿੰਨ ਕੇ ਤਾਂ ਪੀ ਲੈਂਦੇ ਰਹੇ ਆ ਤੇ ਬਿਲਕੁਲ ਠੀਕ ਹੋ ਗਏ। ਠੀਕ ਹੈ ਜੀ। ਹਾਂਜੀ, ਵਰਤੀਆਂ ਚੀਜ਼ਾਂ ਆਪਣੀਆਂ ਸਾਰੀਆਂ, ਤਾਂ ਜਿਹਨੂੰ ਵੀ ਕੋਈ ਹੈਗੀ ਪ੍ਰੋਬਲਮ ਤਾਂ ਕਰਕੇ ਦੇਖੋ ਤਾਂ ਜ਼ਰੂਰ ਆਰਾਮ ਆ ਜਾਂਦਾ। ਹਾਂਜੀ, ਓਕੇ ਭੈਣ ਜੀ, ਤੁਹਾਡਾ ਟਾਈਮ ਦੇਣ ਦਾ ਥੈਂਕ ਯੂ ਜੀ। ਥੈਂਕ ਯੂ। ਜੇ ਇਹਨਾਂ ਦਾ ਯਕੀਨ ਹੋਊਗਾ ਇਹਨਾਂ ਚੀਜ਼ਾਂ ਦੇ ਵਿੱਚ, ਫਿਰ ਤੇ ਆਰਾਮ ਆ ਜਾਂਦਾ। ਜਦ ਤੁਸੀਂ ਕਰਕੇ ਦੇਖੋ ਕਈ ਵਾਰੀ ਤੁਹਾਡਾ ਸਿਰ ਦੁਖਦਾ, ਕਿਤੇ ਦਰਦ ਹੁੰਦੀ ਆ, ਤੁਹਾਨੂੰ ਡਾਕਟਰ ਨੇ ਗੋਲੀ ਦਿੱਤੀ ਹੁੰਦੀ ਹੈ ਪੇਨ ਕਿਲਰ, ਤੁਹਾਨੂੰ ਅੱਧੇ ਕੁ ਘੰਟੇ ਬਾਅਦ ਆਰਾਮ ਆ ਜਾਂਦਾ। ਪਰ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ, ਆਪਾਂ ਆਯੁਰਵੈਦਿਕ ਦੀਆਂ ਗੱਲਾਂ ਕਰਦੇ ਹਾਂ ਨਾ, ਘੱਟੋ ਘੱਟ ਤੁਸੀਂ ਵੀਕ ਦਿਓ, ਕਈ ਵਾਰ ਵੀਕ ਤੋਂ ਪਹਿਲਾਂ ਹੀ ਆਰਾਮ ਆ ਜਾਂਦਾ। ਬਾਕੀ ਬੋਡੀ ਆਪੋ ਆਪਣੀ ਆ ਜੀ, ਇਹ ਡਾਕਟਰੀ ਦਵਾਈਆਂ ਨਹੀਂ ਹੈਗੀਆਂ। ਜਿਨ੍ਹਾਂ ਨੂੰ ਡਾਕਟਰੀ ਦਵਾਈਆਂ 'ਚ ਯਕੀਨ ਹੈ, ਉਹਨਾਂ ਨੂੰ ਉਹਨਾਂ ਤੋਂ ਹੀ ਆਰਾਮ ਆਉਣਾ ਆ, ਕਿਉਂਕਿ ਉਹਨਾਂ ਦੇ ਮਨ ਨੇ ਮੰਨ ਲਈ ਆ ਇਹ ਗੱਲ ਕਿ ਮੈਨੂੰ ਉਹਨਾਂ ਤੋਂ ਹੀ ਆਰਾਮ ਆਊਗਾ। ਕੁਲਵੰਤ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਰੇਡੀਓ ਹੌਲੀ ਕਰੋ। ਮੈਂ ਪੁੱਛਣਾ ਸੀਗਾ ਵੀ ਉਹ ਆਪਣੇ ਫਟਕੜੀ ਵਾਲੀ ਬਣਾਇਆ ਸੀਗਾ ਵੇਸਣ ਜਿਹਾ, ਤੇ ਉਹ ਉਹਨਾਂ ਦੀ ਦਸੀਰ ਗਰਮ ਹੁੰਦੀ ਹੈ ਫਟਕੜੀ ਜਾਂ ਠੰਡੀ? ਕਿਉਂ ਮੇਰਾ ਬਹੁਤ ਗਰਮ ਜਿਸ ਤਰ੍ਹਾਂ ਮੈਂ ਪਚਾ ਨਹੀਂ ਸਕਦੀ, ਤੇ ਮੈਂ ਕਿਹਾ ਪੁੱਛ ਲਵਾਂ। ਤੁਸੀਂ ਖਾ ਲਈ ਸੀ? ਨਹੀਂ ਖਾਧੀ ਨਹੀਂ ਮੈਂ, 2 ਦਿਨ ਖਾਧੀ ਨਹੀਂ। ਜਿੱਦਾਂ ਏਦਾਂ 2 ਚਮਚੇ ਖਾ ਕੇ ਦੇਖ ਲਓ, ਲੱਗ ਗਈਆਂ ਆ। ਥੋੜੀ ਖਾ ਕੇ ਦੇਖ ਲਓ, ਕਿਉਂਕਿ ਉਹ ਤਾਂ ਜਦੋਂ ਤੁਸੀਂ ਨਵੀਂ ਚੀਜ਼ ਖਾਂਦੇ ਹੋ ਤਾਂ ਤੁਹਾਨੂੰ ਖਾ ਕੇ ਪਤਾ ਲੱਗੂਗਾ। ਹਾਂ, ਉਹਦਾ ਮੈਂ ਪੁੱਛਣਾ ਸੀਗਾ ਵੀ ਉਹ ਗਰਮ ਤੇ ਨਹੀਂ, ਜਿੱਦਾਂ ਹਾਲੋਂ ਵੀ ਉਹ ਕਹਿੰਦੇ ਮੇਰੀਆਂ ਵੀ ਨਾੜਾਂ ਬਹੁਤ, ਮੈਨੂੰ ਗਰਮ ਚੀਜ਼ ਕੋਈ ਪਚ ਨਹੀਂ ਸਕਦੀ ਹੈਗੀ। ਮੈਂ ਤਾਂ ਪੁੱਛਿਆ ਵੀ ਮੈਂ ਉਹ ਬਣਾਈ ਤਾਂ ਹੈਗੀ ਪੀ ਲਿਆ ਕਰੋ। ਹਾਂਜੀ, ਬੈਲੈਂਸ ਕਰਿਆ ਕਰੋ ਨਾ, ਨਾਲ ਕੁਝ ਠੰਡਾ ਲੈ ਲਿਆ ਬਾਅਦ ਵਿੱਚ। ਉਹ ਅੱਛਾ ਜੀ। ਮੈਂ ਕਿਹਾ ਪੁੱਛਦੀ ਆ ਰੇਡੀਓ ਤੇ, ਜੇ ਕਿਸੇ ਨੂੰ ਪਤਾ ਹੋਵੇ ਵੀ ਉਹ ਗਰਮ ਉਹਦਾ ਦਸੀਰ ਆ ਫਟਕੜੀ ਦੀ ਜਾਂ ਠੰਡੀ ਆ ਜਾਂ ਕਿੱਦਾਂ, ਵੀ ਗਰਮ ਜਿਹੜਾ ਗਰਮ ਜਿੱਤਾ ਉਹ ਖਾ ਸਕਦਾ ਜਾਂ ਨਹੀਂ। ਚਲੋ ਠੀਕ ਹੈ। ਹਾਂਜੀ, ਪੁੱਛਦੇ ਆ ਆਪਾਂ। ਕਈ ਵਾਰੀ ਬੋਡੀ ਤੇ ਹੁੰਦਾ, ਤੁਹਾਨੂੰ ਇਹ ਨਹੀਂ ਦੱਸ ਸਕਦੇ ਕੋਈ ਵੀ। ਹਾਂ, ਤਸੀਰ ਜ਼ਰੂਰ ਹੁੰਦੀ ਆ, ਪਰ ਤੁਹਾਡੀ ਬੋਡੀ ਤੇ ਵੀ ਡਿਪੈਂਡ ਆ ਨਾ ਕਿਸ ਤਰ੍ਹਾਂ ਲੈਂਦੀ। ਕਈਆਂ ਦਾ ਬਹੁਤ ਗਰਮ ਹੁੰਦੀ ਆ, ਪਰ ਕਈ ਵਾਰ ਉਹਨਾਂ ਨੂੰ ਗਰਮ ਚੀਜ਼ਾਂ ਪਚਦੀਆਂ। ਅਗਲੇ ਸਾਡੇ ਕਾਲਰ ਨੇ ਜੀ ਮਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਮਨ ਕਰਦਾ ਸੁਣਨ ਨੂੰ। ਹਾਂਜੀ ਭੈਣ ਜੀ, ਮੈਂ ਤਾਂ ਦਿਮਾਗੀ ਕਮਜ਼ੋਰੀ ਤੇ ਪੁੱਛਣਾ। ਦਿਮਾਗੀ ਕਮਜ਼ੋਰੀ ਕਿਵੇਂ ਆ? ਜਿੱਦਾਂ ਯਾਦ ਭੁੱਲਦਾ, ਯਾਦ ਸ਼ਕਤੀ। ਠੀਕ ਹੈ। ਹਾਂਜੀ, ਠੀਕ ਹੈ। ਸਿਰ ਵੀ ਬਹੁਤ ਦੁਖਦਾ ਰਹਿੰਦਾ, ਬਹੁਤ ਦੁਖਦਾ ਸਿਰ। ਠੀਕ ਹੈ ਜੀ। ਹਾਂਜੀ, ਚਲੋ ਪੁੱਛਦੇ ਆ ਆਪਾਂ ਕੀ ਖਾਧਾ ਜਾਵੇ ਯਾਦ ਸ਼ਕਤੀ ਤੋਂ। ਯਾਦ ਸ਼ਕਤੀ ਦੀਆਂ ਬਹੁਤ ਕਾਲਸ ਆ ਚੁੱਕੀਆਂ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਪਹਿਲਾਂ ਆਪਾਂ ਯਾਦ ਸ਼ਕਤੀ ਤੇ ਹੀ ਗੱਲ ਕਰ ਲੈਂਦੇ ਹਾਂ। ਹਾਂਜੀ। ਹੋਮਿਓਪੈਥੀ ਦੀਆਂ 5 ਦਵਾਈਆਂ ਆਉਂਦੀਆਂ ਜੀ, ਤੇ 5 ਲਿਆ ਕੇ ਅਸੀਂ ਮਿਕਸ ਕਰਕੇ ਇਹਦੇ 10 ਡ੍ਰੌਪ ਲੈ ਸਕਦੇ ਹਾਂ ਦਿਨ 'ਚ 3 ਵਾਰੀ। ਅੱਛਾ। ਤੇ ਥੋੜੇ ਦਿਨਾਂ ਦੇ ਵਿੱਚ, ਜਿਵੇਂ ਡਿਮੈਂਸ਼ੀਆ ਹੁੰਦਾ ਕਿਸੇ ਨੂੰ,
ਉਹ ਵੀ ਠੀਕ ਹੋ ਜਾਂਦਾ ਜੀ, ਮੈਮਰੀ ਵੀ ਠੀਕ ਹੋ ਜਾਂਦੀ ਆ। ਇਹਦਾ ਪਹਿਲੀ ਦਵਾਈ ਹੈਗੀ ਬ੍ਰਾਈਟਾ ਕਾਰਬ, ਕਾਲੀਫਾਸ, ਕਾਲੀਬਰੂਮ, ਐਸਿਡ ਫਾਸ, ਨਕਸਵਾਮਿਕਾ, ਤੇ ਇਹ ਸਾਰੀਆਂ ਇਕੱਠੀਆਂ ਕਰਕੇ ਤੇ ਆਪਾਂ ਲਈਆਂ ਜਾ ਸਕਦੀਆਂ ਨੇ। ਤੇ ਮੋਢੇ ਦਾ ਮਾਸ ਫਟਿਆ, ਇੱਕ ਭੈਣਾਂ ਦਾ ਕਾਲ ਆਈ ਸੀ, ਮੋਢੇ ਦਾ ਮਾਸ ਫਟਿਆ ਹੋਵੇ, ਬੈਕ ਪ੍ਰੋਬਲਮ, ਇੰਜਰੀਜ਼, ਕਦੇ ਕੋਈ ਐਕਸੀਡੈਂਟ ਹੋ ਜਾਵੇ ਜਾਂ ਕਿਸੇ ਵੀ ਤਰ੍ਹਾਂ ਦਾ ਟਰਾਮਾ ਹੋ ਜਾਵੇ, ਤਾਂ ਆਪਾਂ ਉਹਦੇ ਲਈ ਕੁਛ ਹੋਮਿਓਪੈਥੀ ਦੀਆਂ ਦਵਾਈਆਂ ਨੇ ਜਿਹੜੀਆਂ ਕਿ ਨਾ ਆਪਾਂ ਨੂੰ ਠੀਕ ਕਰ ਦਿੰਦੀਆਂ। ਮਾਸ ਫਟਿਆ ਵੀ ਠੀਕ ਹੋ ਜਾਂਦਾ, ਮੋਢਾ ਫ੍ਰੀਜ਼ ਹੋਵੇ ਉਹਨੂੰ ਵੀ ਠੀਕ ਕਰ ਦਿੰਦੀ ਆ ਜੀ। ਆਪਾਂ ਆਰਨੀਕਾ ਲੈ ਸਕਦੇ ਹਾਂ ਜੀ, ਹਾਈਪੈਰੀਕਮ, ਲੀਡਮਪੋਲ, ਰਾਸਟੌਕਸ, ਰੂਟਾ, ਸਿੰਫਾਈਟਮ ਤੇ ਬਿਲਸਪੈਰਨੀ। ਇਹ ਦਵਾਈਆਂ ਨੇ ਜਿਹੜੀਆਂ ਕਿ ਇਹਨਾਂ ਨੂੰ ਅਸੀਂ ਇਕੱਠੀਆਂ ਕਰ ਸਕਦੇ ਹਾਂ, ਇਕੱਠੀਆਂ ਕਰਕੇ ਲਈਆਂ ਜਾਣ, ਇਹ ਬਿਲਕੁਲ ਠੀਕ ਕਰ ਦਿੰਦੀਆਂ ਨੇ ਜੀ। ਟਾਈਮ ਲੱਗਦਾ ਪਰ ਠੀਕ ਕਰ ਦਿੰਦੀਆਂ ਨੇ। ਜਿਵੇਂ ਸਿਆਟਕਾ ਪੇਨ, ਉਹਦੇ ਵਾਸਤੇ ਵੀ ਲਈ ਜਾ ਸਕਦੀ ਆ। ਤੇ ਜੇ ਤਾਂ ਲੈਫਟ ਸਾਈਡ ਦੀ ਸਿਆਟਕਾ ਪੇਨ ਹੈਗੀ ਆ, ਤੁਸੀਂ ਕਹਿੰਦੇ 2 ਕਾਲਾਂ ਆਈਆਂ ਨੇ, ਤੇ ਲੈਫਟ ਸਾਈਡ ਦੀ ਸਿਆਟਕਾ ਪੇਨ ਉਹਦੇ ਲਈ ਕੋਲੋਸੈਂਥ ਲਈ ਜਾ ਸਕਦੀ ਆ ਜੀ। ਰਾਈਟ ਸਾਈਡ ਲਈ ਮੈਗਫਾਸ, ਤੇ ਇਹ ਠੀਕ ਹੋ ਸਕਦੀ ਆ। ਪਰ ਇਨਵਰਜਨ ਟੇਬਲ ਇਹਦੇ ਲਈ ਬਹੁਤ ਵਧੀਆ ਚੀਜ਼ ਹੈਗੀ ਆ। ਜੇ ਇਹਦਾ ਮੈਕਨਿਜ਼ਮ ਠੀਕ ਕਰਨਾ ਹੈਗਾ, ਬੈਕ ਨਰਵ ਪਿੰਚ ਹੋ ਜਾਂਦੀ ਆ, ਅਸੀਂ ਕੋਈ ਸਮਾਨ ਮੂਵ ਕਰ ਲਿਆ, ਕੋਈ ਭਾਰੀ ਚੀਜ਼ ਚੱਕ ਲਈ, ਬੈਲੈਂਸ ਨਹੀਂ ਬਣਾਇਆ, ਉਹਦੇ ਕਾਰਨ ਅਸੀਂ ਆਪ ਹੀ ਪ੍ਰੋਬਲਮ ਖੜੀ ਕਰਦੇ ਹਾਂ। ਤੇ ਉਹਦਾ ਮੈਕਨਿਜ਼ਮ ਠੀਕ ਕਰੋ। ਕੱਪਿੰਗ ਵੀ ਇਹਦੇ ਲਈ ਬਹੁਤ ਵਧੀਆ ਹੈਗੀ ਆ, ਉਹ ਕਰਵਾ ਕੇ ਵੀ ਜ਼ਰੂਰ ਦੇਖਣੀ ਚਾਹੀਦੀ ਹੈ, ਜਾਂ ਫਿਰ ਕਾਰਪੋਰੇਟਰ ਦੇ ਵੀ ਜਾਣਾ ਚਾਹੀਦਾ ਜੀ। ਭਾਈ ਸਾਹਿਬ ਦਾ ਫੋਨ ਆਇਆ ਸੀ, ਟਰੱਕ ਚਲਾਉਂਦੇ ਨੇ, ਕਹਿੰਦੇ ਕੋਲੈਸਟਰੋਲ ਦੀ ਪ੍ਰੋਬਲਮ ਹੈਗੀ ਆ, ਰੋਟੀ ਸਿਰਫ ਘਰ ਦੀ ਖਾਂਦੇ ਨੇ। ਘਰ ਦੀ ਰੋਟੀ ਹੀ ਸਾਰਿਆਂ ਨਾਲੋਂ ਵੱਡਾ ਪੰਗਾ ਜੀ। ਕਣਕ ਚਿੱਟੀ, ਚਿੱਟਾ ਆਟਾ, ਚਿੱਟੇ ਚੌਲ, ਚਿੱਟੀ ਖੰਡ, ਚਿੱਟਾ ਲੂਣ, ਇਹ ਚੀਜ਼ਾਂ ਹੀ ਸਾਰਿਆਂ ਨੂੰ ਪੰਗਾ ਪਾਉਂਦੀਆਂ ਨੇ। ਜਦੋਂ ਅਸੀਂ ਤੜਕੇ ਲਾ ਕੇ ਬਹੁਤ ਵਧੀਆ ਸਵਾਦਿਸ਼ਟ ਬਣਾ ਕੇ ਛਕਦੇ ਹਾਂ, ਤੇ ਫਿਰ ਉਹ ਜਿਹੜਾ ਤੇਲ ਹੈਗਾ ਤੜਕੇ ਵਾਲਾ, ਉਹ ਸਾਡੀਆਂ ਨਾੜਾਂ 'ਚ ਜੰਮਦਾ। ਟਾਈਮ ਹੁੰਦਾ ਜੀ ਇਹ ਸਾਰਾ ਕੁਛ ਬਰਨ ਕਰਨ ਦਾ। ਜਦੋਂ ਕਿ 20-25 ਸਾਲ ਦੀ ਉਮਰ ਦੇ ਵਿੱਚ 20-25 ਸਾਲ ਤੱਕ ਹੀ ਇਹ ਚੀਜ਼ਾਂ ਠੀਕ ਰਹਿੰਦੀਆਂ ਨੇ। ਪਰ ਅੱਜ ਕੱਲ੍ਹ 20-25 ਸਾਲ ਦੀ ਵੀ ਉਮਰ ਵਾਲੇ ਬਹੁਤ ਮੁੰਡੇ ਆਉਂਦੇ ਨੇ ਜਿਨ੍ਹਾਂ ਦੀਆਂ ਪ੍ਰੋਬਲਮਾਂ ਬਹੁਤ ਨੇ। ਇਹ ਚੀਜ਼ਾਂ ਬੰਦ ਕਰੋ। ਤੇ ਰੋਟੀ ਤੁਸੀਂ ਛੋਲਿਆਂ ਦਾ ਆਟਾ, ਮੂੰਗੀ, ਸੋਇਆਬੀਨ, ਉਹਦੇ ਵਿੱਚ ਪ੍ਰਸ਼ਾਦ ਵਾਲਾ ਆਟਾ ਥੋੜ੍ਹਾ ਜਿਹਾ ਪਾ ਕੇ, ਹਰੀਆਂ ਸਬਜ਼ੀਆਂ ਆਪਾਂ ਬਹੁਤ ਵਾਰੀ ਦੱਸੀਆਂ ਨੇ, ਉਹਦੇ ਨਾਲ ਗੁੰਨਿਆ ਜਾਵੇ, ਤੇ ਉਹ ਰੋਟੀ ਚਾਹ ਨਾ ਖਾਈ ਜਾਵੇ। ਦਾਲ ਵੀ ਖਾਣੀ ਆ, ਸਬਜ਼ੀ ਵੀ ਖਾਣੀ ਆ, ਉਹ ਅਲੱਗ ਖਾਣੀ ਆ। ਜਦੋਂ ਅਸੀਂ ਕਾਰਬੋਹਾਈਡਰੇਟ ਨੂੰ ਬੰਦ ਕਰ ਦਿੰਦੇ ਹਾਂ ਬੋਡੀ 'ਚ ਬਣਨੋਂ, ਤਾਂ ਇਹ ਪ੍ਰੋਬਲਮਾਂ ਸਾਡੀਆਂ ਹੱਲ ਹੋ ਜਾਂਦੀਆਂ ਨੇ। ਅਸੀਂ ਬਲੈਕ ਸੀਡ ਆਇਲ ਲੈ ਸਕਦੇ ਹਾਂ ਜੀ, ਅੱਧਾ ਚਮਚਾ, ਤੇ 2 ਗੱਠੀਆਂ ਲਸਣ ਦੀਆਂ ਜੇ ਲਵਾਂਗੇ, ਸਾਡਾ ਮਹੀਨੇ ਦੇ ਵਿੱਚ ਠੀਕ ਹੋ ਸਕਦਾ। ਕਲੌਂਜੀ, ਅਸੀਂ ਹੁਣ ਤਾਂ ਠੰਡ ਆ ਗਈ, ਕਲੌਂਜੀ ਤੇ ਦਾਲਚੀਨੀ ਦੋਹੇ ਪ੍ਰੋਪਰ ਮਾਤਰਾ, ਦੋਹੇ ਇੱਕੋ ਜਿਹੀ ਮਾਤਰਾ ਦੇ ਵਿੱਚ ਮਿਕਸ ਕਰਕੇ, ਫਿਰ ਇਹਨੂੰ ਅੱਧਾ ਚਮਚਾ ਸ਼ਹਿਦ 'ਚ ਪਾ ਕੇ ਲੈ ਸਕਦੇ ਹਾਂ, ਗੋਲੀ ਵੱਟ ਕੇ ਗਰਮ ਪਾਣੀ ਦੇ ਨਾਲ। ਉਹ ਵੀ ਹੈਲਪ ਬਹੁਤ ਕਰਦੀ ਆ। ਬਾਕੀ ਕਿਡਨੀ ਸਟੋਨ ਹੋਮਿਓਪੈਥੀ ਬਹੁਤ ਵਧੀਆ ਕੰਮ ਕਰਦੇ ਆ ਜੀ। ਇਹ ਮਿੱਟੀ ਬਣਾ ਕੇ ਕੱਢ ਦਿੰਦੇ ਆ। ਜਿੱਥੇ ਵੀ ਹੈਗੇ ਨੇ ਉਹਨਾਂ ਨੂੰ ਹੋਮਿਓਪੈਥੀ ਵਾਲਿਆਂ ਨਾਲ ਗੱਲ ਕਰਨੀ ਚਾਹੀਦੀ ਆ, ਤੇ ਇਹ ਬਹੁਤ ਵਧੀਆ। ਬਾਕੀ ਕਿਡਨੀ ਪ੍ਰੋਬਲਮ ਹੈਗੀ ਆ ਜਿਨ੍ਹਾਂ ਨੂੰ, ਭੈਣਾਂ ਨੇ ਕਿਹਾ ਸੀ, ਇੱਕ ਤਾਂ ਡੈਮੇਜ ਹੋ ਗਈ, ਦੂਸਰੀ 73% ਕੰਮ ਕਰਦੀ ਹੈਗੀ ਆ। ਇਹਦੇ ਲਈ ਕੁਝ ਦਵਾਈਆਂ ਨੇ ਜੀ, ਉਹ ਲਿਖ ਲੈਣ। ਕੋਪਰਮ ਅਰਸੈਨਿਕ, ਕੋਪਰਮ ਐਸਟੀਕਮ ਤੇ ਸੈਰਮ ਐਗ ਤੇ ਅਰਸੈਨਿਕਮ ਆਲਬਾ। ਇਹਦੇ ਲਈ ਕੁਝ ਹੋਰ ਵੀ ਦਵਾਈਆਂ ਹੈਗੀਆਂ ਨੇ ਜਿਹੜੀਆਂ ਕਿ ਕੰਮ ਕਰਦੀਆਂ ਨੇ। ਡਿਪੈਂਡ ਕਰਦਾ ਜੀ ਸਾਡੇ ਸਿੰਪਟਮ ਤੇ ਸਿੰਪਟਮ ਦੇ ਆਧਾਰ ਤੇ ਬਹੁਤ ਵਧੀਆ ਕੰਮ ਕਰਦੀਆਂ ਨੇ। ਅਗਰ ਉਹਨਾਂ ਦੇ ਨੇੜੇ ਕੋਈ ਹੈ ਤਾਂ ਉਹ ਗੱਲ ਕਰ ਸਕਦੇ ਨੇ ਉਹਨਾਂ ਦੇ ਨਾਲ, ਤੇ ਵੈਸੇ ਤਾਂ ਡਾਕਟਰ ਨਾਲ ਗੱਲ ਕਰਕੇ ਲੈਣੀ ਚਾਹੀਦੀ ਹੈ ਜੀ ਦਵਾਈ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਕੋਲੈਸਟਰੋਲ ਵਾਲਿਆਂ ਦਾ ਮੈਨੂੰ ਯਾਦ ਆ ਗਿਆ, ਲਸਣ ਮਸਟ ਖਾਣਾ ਹੀ ਖਾਣਾ ਆ। ਕਿਵੇਂ ਖਾਣਾ ਆ, ਖਾਣ ਦੇ ਤਰੀਕੇ ਬੜੇ ਆ, ਫਰਾਈਡੇ ਦੱਸ ਦਾਂਗੇ, ਪਰ ਲਸਣ ਬਹੁਤ ਜ਼ਰੂਰੀ ਆ ਕਿ ਤੁਸੀਂ ਉਸ ਲਵੋ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਣ ਕੇ ਫਿਰ ਤੁਹਾਡੇ ਨਾਲ ਜੁੜਦੇ ਹਾਂ, ਅਤੇ ਤੁਸੀਂ ਵੀ ਕਾਲ ਕਰ ਸਕਦੇ ਹੋ 4082725220। ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਕਾਲਸ ਹੁੰਦੀਆਂ ਆ। ਡਾਕਟਰ ਕੋਈ ਨਹੀਂ ਹੁੰਦਾ, ਤੁਸੀਂ ਡਾਕਟਰ ਹੁੰਦੇ ਆ, ਤੁਸੀਂ ਮਰੀਜ਼ ਹੁੰਦੇ ਆ, ਤੁਸੀਂ ਸਾਰਿਆਂ ਦਾ ਇਲਾਜ ਕਰਦੇ ਆ। ਘਰਾਂ ਵਿੱਚ ਪਈਆਂ ਹੋਈਆਂ ਚੀਜ਼ਾਂ ਕਿਵੇਂ ਵਰਤਣੀਆਂ, ਉਸ ਦੀ ਗੱਲਬਾਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਕਾਲ ਕਰ ਸਕਦੇ ਹੋ 4082725200। ਸਾਡੇ ਨਾਲ ਜੁੜੇ ਹੋਏ ਨੇ ਅਵਿਨਾਸ਼। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਕੌਰ ਜੀ, ਕੀ ਹਾਲ ਚਾਲ? ਠੀਕ ਹੈ ਜੀ, ਠੀਕ ਹੈ, ਸ਼ੁਕਰ। ਓਕੇ, ਉਹ ਨਾ ਦੱਸਦੇ ਸੀਗੇ ਕਿ ਛੋਟਾ ਬੱਚਾ ਜਿਹੜਾ 4 ਮਹੀਨਿਆਂ ਦਾ, ਉਹਨੂੰ ਖੰਘ ਨਹੀਂ ਹਟਦੀ ਹੈ ਨਾ। ਹਾਂਜੀ। ਤੇ ਮੰਮਾ ਵੀ ਪਹਿਲਾਂ ਦੱਸਣ ਲੱਗੇ ਸੀ, ਫੋਨ ਡਿਸਕਨੈਕਟ ਹੋ ਗਿਆ ਵਿੱਚੋਂ, ਤੇ ਉਹਦੇ ਵਾਸਤੇ ਮਾਮ ਕਹਿੰਦੇ ਕਿ ਜਿਹੜੇ ਕੇਲਿਆਂ ਦੇ ਛਿਲਕੇ ਹੈਗੇ ਆ ਉਹਨਾਂ ਨੂੰ ਸੁਕਾ ਲੈਣਾ ਪਹਿਲਾਂ,
ਚੰਗੀ ਤਰ੍ਹਾਂ। ਬੱਚੇ ਨੂੰ ਦੇਣਾ ਕਰਕੇ ਉੱਤੇ ਪਤਲਾ ਮਲਮਲ ਦਾ ਕੱਪੜਾ ਦੇ ਕੇ ਸੁਕਾਇਆ ਜਾਵੇ ਤਾਂ ਠੀਕ ਆ, ਹਨਾ। ਠੀਕ ਹੈ। ਤੇ ਫਿਰ ਜਦੋਂ ਪੂਰੇ ਸੁੱਕ ਜਾਣ ਫਿਰ ਉਹਨਾਂ ਨੂੰ ਭੁੰਨ ਲੈਣਾ ਤਵੇ ਤੇ। ਫਿਰ ਉਹਨਾਂ ਨੂੰ ਭੁੰਨ ਕੇ ਉਹਦੀ ਸਵਾਹ ਦਾ ਪਾਊਡਰ ਬਣਾ ਕੇ ਤੇ ਉਹ ਚੁਟਕੀ ਲੈ ਕੇ ਤੇ ਸ਼ਹਿਦ ਦੇ ਵਿੱਚ ਮਿਲਾ ਕੇ ਤੇ ਬੱਚੇ ਨੂੰ ਚਟਾ ਦੇਣ ਥੋੜਾ ਥੋੜਾ, ਹਨਾ। ਲਾਈਕ ਫਿਰ ਉਹਦੇ ਨਾਲ ਹੌਲੀ ਹੌਲੀ ਉਹਦੀ ਖੰਘ ਜਿਹੜੀ ਵਾਹਿਗੁਰੂ ਦੀ ਮਿਹਰ ਨਾਲ ਕਿਉਰ ਹੋਣੀ ਸ਼ੁਰੂ ਹੋ ਜਾਊਗੀ। ਤੇ ਨੰਬਰ 2 ਤੇ ਜਿਹੜਾ ਕਹਿੰਦੇ ਸੀ ਕਿ ਛੋਟੇ ਬੱਚਿਆਂ ਨੂੰ ਕਈਆਂ ਨੂੰ ਕਬਜ਼ ਦੀ ਪ੍ਰੋਬਲਮ ਹੋ ਜਾਂਦੀ ਹੈ ਜਾਂ ਕਈਆਂ ਨੂੰ ਲੂਜ਼ ਮੋਸ਼ਨਸ ਦੀ ਹੋ ਜਾਂਦੀ ਹੈ, ਹਨਾ, ਛੋਟੇ ਬੇਬੀਜ਼ ਨੂੰ। ਉਹਨਾਂ ਵਾਸਤੇ ਉਹ ਕਹਿੰਦੇ ਕਿ ਜਨਮ ਘੁੱਟੀ ਜ਼ਰੂਰ ਦਿਆ ਕਰਨ, ਕਿਉਂਕਿ ਜਨਮ ਘੁੱਟੀ ਬਹੁਤ ਬੱਚਿਆਂ ਦੇ ਪੇਟ ਦੀਆਂ ਪ੍ਰੋਬਲਮਸ ਨੂੰ, ਬੱਚਿਆਂ ਦੀ ਡਾਈਜੈਸ਼ਨ ਨੂੰ, ਬੱਚੇ ਦੀ ਹਰ ਇੱਕ ਚੀਜ਼, ਨਿਊ ਬੋਰਨ ਬੇਬੀਜ਼ ਹੁੰਦੇ ਜਿਹੜੇ, ਉਹਨਾਂ ਵਾਸਤੇ ਜਨਮ ਘੁੱਟੀ ਇਜ਼ ਦ ਵੈਰੀ ਬੈਸਟ ਥਿੰਗ। ਸੋ ਉਹ ਸਾਰਿਆਂ ਨੂੰ ਕਹਿ ਦਿਓ ਕਿ ਜਨਮ ਘੁੱਟੀ ਆਪਣੇ ਬੱਚਿਆਂ ਨੂੰ ਦੇਣੀ ਸ਼ੁਰੂ ਕਰ ਦੇਣ। ਕਿਸੇ ਵੀ ਇੰਡੀਅਨ ਸਟੋਰ ਤੋਂ ਬੜੇ ਆਰਾਮ ਨਾਲ ਮਿਲ ਜੂਗੀ ਆਪਾਂ ਨੂੰ। ਤੇ ਸਾਰੇ ਸੁਖੀ ਰਹਿਣ, ਖੁਸ਼ ਰਹਿਣ, ਤੰਦਰੁਸਤ ਰਹਿਣ ਜੀ, ਬਸ ਇਹੀ ਕਹਿਣਾ। ਥੈਂਕ ਯੂ ਅਵਿਨਾਸ਼ ਜੀ, ਥੈਂਕ ਯੂ। ਜਨਮ ਘੁੱਟੀ ਹੀ ਇੱਕ ਇਲਾਜ ਹੁੰਦਾ ਸੀਗਾ ਪਹਿਲਾਂ, ਇਹ ਨਹੀਂ ਜਾਣਦੇ ਹੁੰਦੇ ਸੀਗੇ ਸਾਰੇ ਕਿ ਇਹ ਦੇਣੀ ਹੈ। ਅਜੀਤ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਰੇਡੀਓ ਹੌਲੀ ਕਰ ਲਓ। ਖੱਬਾ ਪਾਸਾ ਹੈ ਨਾ ਸੁੱਤਾ ਸੁੱਤਾ ਰਹਿੰਦਾ ਆ, ਨਾਲੇ ਲੱਤਾਂ ਸੁੱਤੀਆਂ ਸੁੱਤੀਆਂ ਰਹਿੰਦੀਆਂ। ਮੈਂ ਐਕਸਰੇ ਕਰਾਏ ਆ, ਉਹ ਮੇਰੀ ਰੀੜ੍ਹ ਦੀ ਹੱਡੀ ਕਾਲੀ ਜਿਹੀ ਹੋਈ ਆ ਤੇ ਲੱਤਾਂ ਸੁੱਤੀਆਂ ਸੁੱਤੀਆਂ ਰਹਿੰਦੀਆਂ। ਮੈਂ ਅੱਗੇ ਕਈ ਵਾਰੀ ਕਿਹਾ, ਮੈਨੂੰ ਜਵਾਬ ਨਹੀਂ ਮਿਲਿਆ। ਠੀਕ ਹੈ, ਠੀਕ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਤੁਹਾਡੀ ਰੀੜ੍ਹ ਦੀ ਹੱਡੀ ਕਾਲੀ ਕਾਲੀ ਜਿਹੀ ਹੋਈ ਆ, ਉਹਦਾ ਉਹੀ ਇਲਾਜ ਹੋਣਾ ਪਹਿਲਾਂ। ਤੁਸੀਂ ਇੰਡੀਆ ਐਕਸਰੇ ਕਿਵੇਂ ਕਰਾਏ ਆ, ਪਰ ਇਹ ਤੁਸੀਂ ਇੱਥੇ ਦੇ ਡਾਕਟਰਾਂ ਨੂੰ ਵੀ ਦਿਖਾ ਸਕਦੇ ਆ ਆਪਣੇ ਐਕਸਰੇ। ਇਹ ਰੀੜ੍ਹ ਦੀ ਹੱਡੀ ਦਾ ਇਲਾਜ ਕਰੋ ਜੀ ਪਹਿਲਾਂ। ਸੁਰਿੰਦਰ ਕੌਰ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਤੁਹਾਡਾ। ਤੇ ਮੈਂ ਤਾਂ ਸਿਰਫ ਨੰਬਰ ਲੈਣਾ ਸੀਗਾ ਜਿਹੜਾ ਤੁਸੀਂ ਪਹਿਲੋਂ ਇੰਡੀਆ ਡਾਕਟਰ ਦੇ ਨਾਲ ਬੇਬੀ ਵਾਸਤੇ ਗੱਲ ਕਰਦੇ ਆ, ਉਹਦਾ ਮੈਨੂੰ ਨੰਬਰ ਚਾਹੀਦਾ ਸੀ। ਤੁਸੀਂ ਕੋਈ ਗੱਲ ਨਹੀਂ, ਤੁਸੀਂ ਮੈਨੂੰ ਹੋਲਡ ਕਰ ਲਓ, ਜਦ ਦੁਬਾਰਾ ਕਾਲ ਕਰ ਲਿਓ। ਇਸ ਪ੍ਰੋਗਰਾਮ ਦੇ ਵਿੱਚ ਇੱਦਾਂ ਨੰਬਰ ਦੇਣੇ ਔਖੇ ਆ। ਇੱਥੇ ਹੁੰਦੇ ਅਸੀਂ ਜੀ 24 ਆਵਰ ਰੇਡੀਓ ਆ ਚੱਲਦਾ ਹੈ, ਇੱਥੇ ਖੁੱਲ੍ਹਾ ਹੁੰਦਾ, ਤੁਸੀਂ ਕਦੀ ਵੀ ਕਾਲ ਕਰ ਸਕਦੇ ਆ। ਮਨਜੀਤ ਗਿੱਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਇੱਕ ਤਾਂ ਮੈਂ ਪਹਿਲਾਂ ਐਲਰਜੀ ਦਾ ਦੱਸਣਾ, ਜਿਹੜੀਆਂ ਛਿੱਕਾਂ ਆਉਂਦੀਆਂ ਹਾਂਜੀ ਤੇ ਐਲਰਜੀ ਹੁੰਦੀ ਹੈ, ਜਿਹਨੇ ਭੂਰੀਆਂ ਮਿਰਚਾਂ ਹੁੰਦੀਆਂ ਨਾ, ਹਾਂਜੀ, ਕਾਲੀਆਂ ਮਿਰਚਾਂ ਨਹੀਂ, ਭੂਰੀਆਂ ਮਿਰਚਾਂ, ਹਾਂਜੀ, ਤੇ ਇਹ 2 ਬਦਾਮ ਰਾਤ ਨੂੰ ਭਿਉਂ ਕੇ ਰੱਖ ਲਓ ਤੇ 2 ਕਾਲੀਆਂ ਮਿਰਚਾਂ ਸਵੇਰੇ ਉੱਠ ਕੇ ਖਾਣਾ। ਠੀਕ ਹੈ ਜੀ। ਹਾਂਜੀ, ਇਹ ਮਹੀਨਾ ਖਾ ਕੇ ਦੇਖਣ, ਇਹਦੇ ਨਾਲ ਐਲਰਜੀ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ। ਠੀਕ ਹੈ ਜੀ। ਹਾਂਜੀ, ਇੱਕ ਛੋਟੇ ਬੱਚੇ ਵਾਸਤੇ ਕਿਹਾ ਹੁੰਦਾ, ਸੁਹਾਗਾ ਚਟਾ ਦੇਣਾ ਖਿੱਲ ਕਰਕੇ ਦੁੱਧ ਪਾ ਕੇ। ਹਾਂਜੀ, ਸੁਹਾਗੇ ਨਾਲ ਬਹੁਤ ਫਰਕ ਪੈਂਦਾ। ਤੇ ਇੱਕ ਭੈਣ ਜੀ ਜਿਹੜਾ ਉਹਨਾਂ ਨੇ ਦੰਦਾਂ ਦਾ ਕਿਹਾ ਸੀਗਾ, ਉਹ ਕੀ ਕਰਨਾ, ਨਮਕ ਲੈਣਾ, ਮਿੱਠਾ ਸੋਡਾ ਲੈਣਾ ਤੇ ਸਰੋਂ ਦਾ ਤੇਲ ਲੈਣਾ, ਹੱਥ ਤੇ ਰੱਖ ਕੇ ਨਾ ਥੋੜਾ ਥੋੜਾ 2 ਟਾਂਕੇ, ਉਹ ਮਿਲਾ ਕੇ ਤੇ ਦੰਦ ਚ ਲਾ ਕੇ ਤੇ ਮੂੰਹ ਥੱਲੇ ਕਰ ਲੈਣਾ। ਠੀਕ ਹੈ ਭੈਣ ਜੀ, ਫਿਰ ਪਾਣੀ ਬਹੁਤ ਨਿਕਲੂ ਉਹਦੇ ਵਿੱਚ ਤੇ ਉਹਦੇ ਨਾਲ ਮੂੰਹ ਹੌਲਾ ਹੋ ਜਾਂਦਾ, ਫਿਰ ਬਹੁਤ ਫਰਕ ਪੈਂਦਾ ਉਹਦੇ ਨਾਲ। ਠੀਕ ਹੈ ਜੀ। ਹਾਂਜੀ, ਤੇ ਇੱਕ ਉਹ ਭੈਣ ਜੀ ਕਹਿੰਦੇ ਸੀ ਫਟਕਰੀ ਦਾ, ਕਿਵੇਂ ਕਹਿੰਦੇ ਸੀਗੇ ਵੀ ਉਸ ਤਰ੍ਹਾਂ ਤਾਂ ਨਹੀਂ ਖਾਣੀ ਨਾ ਜਿਹੜੀ ਤਾਂ ਆਪਾਂ ਦੱਸਦੇ ਹੁੰਦੇ ਫਟਕਰੀ ਉਹਦੇ ਵਾਲੀ ਵੇਸਣ ਵਾਲੀ, ਉਹ ਤਾਂ ਹੈਗੀ ਬਹੁਤ ਵਧੀਆ। ਵੇਸਣ ਵਾਲੀ ਬਣਾ ਕੇ ਖਾ ਰਹੇ ਆ। ਅੱਛਾ, ਮੈਂ ਕਿਤੇ ਦੂਜੀ ਉਹ ਤਾਂ ਖਾਣੀ ਨਹੀਂ ਨਾ, ਮੈਂ ਖੁਦ ਤਾਂ ਨੁਕਸਾਨ ਕਰਦੀ ਜੇ ਉਸ ਤਰ੍ਹਾਂ ਖਿਲ ਕਰਕੇ ਖਾਵਾਂਗੇ ਤਾਂ। ਹਾਂਜੀ ਹਾਂਜੀ, ਉਹ ਤਾਂ ਜ਼ਿਆਦਾ ਖਾਣੀ ਨਹੀਂ। ਹਾਂਜੀ, ਨਾ ਹੀ ਦੱਸਣਾ ਸੀ। ਹਾਂ, ਠੀਕ ਹੈ ਜੀ, ਥੈਂਕ ਯੂ। ਚਲੋ ਚਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੁਖਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਦੱਸਣਾ ਸੀਗਾ ਵੀ ਉਹ ਪੱਥਰੀਆਂ ਤੋਂ ਓਲਿਵ ਆਇਲ ਲੈ ਲਿਆ ਕਰਨ, ਅੱਧਾ ਚਮਚਾ ਸਵੇਰੇ ਸ਼ਾਮ। ਹਾਂਜੀ, ਉਹ ਤਾਂ ਵੈਸੇ ਵੀ ਸਾਰਿਆਂ ਨੂੰ ਵੱਧ ਲੈਣ। ਸਹੀ ਗੱਲ ਆ, ਤੁਸੀਂ ਰਿਮਾਈਂਡ ਕਰਾਇਆ। ਇਹ ਸਾਰਿਆਂ ਨੂੰ ਲੈਂਦੇ ਰਹਿਣਾ ਚਾਹੀਦਾ, ਬਣਦੀਆਂ ਨਹੀਂ ਪੱਥਰੀਆਂ। ਹਾਂਜੀ, ਪੀਣ ਨੂੰ ਵੀ ਵੱਧ ਤੋਂ ਵੱਧ ਲੈਣ, 3-4 ਲੀਟਰ ਘੱਟੋ ਘੱਟ ਪਾਣੀ ਪੂਣੀ ਪੈਣ, ਪਾ ਕੇ ਪੀ ਲੈਣ। ਇੱਕ ਮੈਂ ਪੁੱਛਣਾ ਸੀ ਵੀ ਕੁਆਰੀ ਅਸਰ ਕਾਹਦੇ ਲਈ ਦੱਸਿਆ ਸੀ ਭਾਜੀ ਨੇ? ਪੇਟ ਦੀਆਂ ਕੋਈ ਵੀ ਪ੍ਰੋਬਲਮ ਹੋਵੇ। ਉਹ ਮੈਂ ਲਿਆਂਦੀਆਂ ਹੋਈਆਂ, ਉਹ ਕਹਿੰਦੇ ਸੀ ਨਾ 2-3 ਸ਼ੀਸ਼ੀਆਂ ਪੀਣੀਆਂ ਚਾਹੀਦੀਆਂ। ਤੁਹਾਨੂੰ ਪ੍ਰੋਬਲਮ ਸੀ ਕੋਈ? ਹਾਂਜੀ, ਮੈਂ ਲਿਖੀ ਹੋਈ ਸੀ ਉਹ, ਫਿਰ ਮੈਂ ਲੈ ਆਂਦੀ, ਹੁਣ ਪਤਾ ਨਹੀਂ। ਨਹੀਂ ਕੋਈ ਨਹੀਂ, ਉਹ ਤਾਂ ਵੈਸੇ ਵੀ ਕਿਤੇ ਕਿਤੇ ਲੈ ਲਿਆ ਕਰੋ ਜੇ ਨਹੀਂ ਵੀ ਕੁਛ ਦੁਖਦਾ। ਥੈਂਕ ਯੂ। ਓਕੇ ਜੀ, ਓਕੇ ਜੀ। ਮਨਜੀਤ। ਹਾਂਜੀ ਭੈਣ ਜੀ, ਮੈਂ ਦੁਬਾਰਾ ਆਈ ਹਾਂ। ਹਾਂਜੀ ਹਾਂਜੀ, ਮੈਂ ਪੁੱਛਣਾ ਸੀ ਸਵੀਟ ਆਲਮੰਡ ਆਇਲ ਨਹੀਂ ਮਿਲਿਆ ਕਿਤੋਂ। ਤੁਹਾਨੂੰ ਬਦਾਮਾਂ ਦਾ ਤੇਲ ਨਹੀਂ ਮਿਲਿਆ? ਸਵੀਟ ਆਲਮੰਡ। ਹਾਂਜੀ, ਸਵੀਟ ਆਲਮੰਡ ਆਇਲ। ਸਵੀਟ ਆਲਮੰਡ, ਓਕੇ। ਉਹ ਤੁਸੀਂ ਜਾਇਓ ਉਹਦੇ ਵਿੱਚ ਵਾਲਗ੍ਰੀਨ ਚ ਜਾਇਓ, ਉੱਥੇ ਪਿਆ ਹੁੰਦਾ। ਅੱਛਾ ਜੀ, ਵਾਲਗ੍ਰੀਨ। ਹਾਂਜੀ, ਠੀਕ ਹੈ ਜੀ। ਦੂਜੇ ਚ ਜਾਓਗੇ ਤਾਂ ਦੂਜਾ ਮਿਲੂ। ਸੁਰਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰਾ ਬੇਟਾ ਆ 28-29 ਸਾਲ ਦਾ, ਉਹਦੇ ਨਾ ਨਾਈਫ ਲੱਗ ਗਈ ਹੱਥ ਦੇ ਵਿੱਚ ਜਿੱਦਾਂ, ਤੇ ਉਹ ਡੂੰਘੀ ਲੱਗ ਗਈ ਆ, ਤੇ ਉਹ ਟਾਂਕੇ ਵਗੈਰਾ ਤਾਂ ਲੱਗੇ ਆ, ਹੋ ਗਏ 15-20 ਦਿਨ। ਤੇ ਮੈਂ ਪੁੱਛਣਾ ਚਾਹੁੰਦੀ ਸੀ ਵੀ ਜੇ ਕਿਸੇ ਨੂੰ ਪਤਾ ਹੋਵੇ ਆਪਾਂ ਕੁਛ ਘਰੇਲੂ ਵੀ ਉਹਦੇ ਉੱਤੇ ਲਾ ਸਕਦੇ ਆ, ਛੇਤੀ ਫਰਕ ਪੈ ਜਾਵੇ ਜਿੱਦਾਂ,
ਉਦਾਂ ਤਾਂ ਸੁੱਕਣੇ ਸ਼ੁਰੂ ਹੋਏ ਆ ਥੋੜੇ ਥੋੜੇ। ਹਲਦੀ ਲਾਉਣਾ ਹੀ ਹਟ ਗਿਆ ਸੀ। ਹਾਂਜੀ, ਪਰ ਮੈਂ ਟਾਂਕੇ ਸੀਗੇ ਕਰਕੇ ਆਪਾਂ ਡਰਦੇ ਸੀ ਵੀ ਟਾਂਕਿਆਂ ਦੇ ਉੱਤੇ ਆਪਾਂ ਕੁਛ ਲਾਈਏ ਜਿੱਦਾਂ ਲਾ ਸਕਦੇ ਆ ਜਾਂ ਨਹੀਂ। ਖੋਲ ਦਿੱਤੇ ਜਾਂ ਗਲ ਗਿਆ ਵਿੱਚ? ਨਹੀਂ, ਡਾਕਟਰ ਕਹਿੰਦੇ ਖੋਲਣ ਦੀ ਲੋੜ ਨਹੀਂ ਹੈਗੀ, ਜਦੋਂ ਆਪੇ ਮਿਕਸ ਹੋ ਜਾਣੀ। ਹਾਂਜੀ 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 ਪੁੱਛ ਲੈਣੇ ਪੁੱਛ ਲੈਣੇ। ਹਾਂਜੀ, ਹੈ ਨਾ, ਪਲੀਜ਼ ਭੈਣ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੀ ਢੂਈ ਬੈਗ ਬਹੁਤ ਦੁਖਦੀ। ਮੈਂ ਅੱਗੇ ਵੀ ਫੋਨ ਉੱਦਾਂ ਕੀਤਾ ਸੀਗਾ, ਉਦੋਂ ਲੇਟ ਕਰ ਹੋਇਆ। ਮੈਨੂੰ ਇਹਦੇ ਬਾਰੇ ਦੱਸਿਓ। ਡਾਕਟਰ ਐਕਸਰਾ ਕਰਾਇਆ ਸੀ ਤਾਂ ਇੰਡੀਆ ਹੀ ਕਰਾਇਆ ਸੀਗੀ ਆ ਨਾ, ਕਹਿੰਦੇ ਮਾਨਕਾਪੁਰੀ ਆਇਆ। ਠੀਕ ਹੈ ਜੀ। ਉਹਦੇ ਬਾਰੇ ਦੱਸੋ ਵੀ ਕੀ ਲੈ ਸਕਦੀ, ਕੁਛ ਬਣ ਸਕਦਾ, ਕੁਛ ਹੋ ਸਕਦਾ ਉਹਦਾ? ਜ਼ਰੂਰ। ਹਾਂਜੀ, ਜਿਹੜਾ ਮਣਕਾਪੁਰ ਗਿਆ ਉਹਦਾ ਤੁਹਾਨੂੰ ਤਕਲੀਫ ਹੈਗੀ ਆ? ਹਾਂਜੀ ਹਾਂਜੀ, ਜ਼ਰੂਰ ਭੈਣ ਜੀ, ਕੋਈ ਦੱਸੇ ਪਲੀਜ਼। ਠੀਕ ਹੈ ਜੀ, ਠੀਕ ਹੈ। ਥੈਂਕ ਯੂ। ਗਰਮੇਸ਼ ਸਤਿ ਸ਼੍ਰੀ ਅਕਾਲ। ਮੋਹਨ ਸਿੰਘ ਜੀ। ਮੋਹਨ ਸਿੰਘ ਜੀ। ਯੈਸ, ਓਕੇ ਜੀ। ਮੈਨੂੰ ਹਾਂਜੀ ਹਾਂਜੀ ਤੇ ਮੈਨੂੰ ਪ੍ਰੋਬਲਮ ਹੈ ਜੀ, ਮੈਨੂੰ ਹੈਗਾ ਗਦੂਦਾ ਆ, ਉਹਦੇ ਗਦੂਦਾਂ ਬਾਰੇ ਪੁੱਛਣਾ ਜੀ। ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਸੁਰਿੰਦਰ ਕੌਰ। ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਪ੍ਰੋਸਟੇਟ ਗਲੈਂਡ ਜਿਹੜੀ ਆ ਉਹ ਅਨਲਾਰਜ ਹੋਈ ਆ, ਤੇ ਉਹਦਾ ਕੋਈ ਦੇਸੀ ਇਲਾਜ? ਡਾਕਟਰ ਕਹਿੰਦਾ ਵੀ ਏਜ ਦੇ ਹਿਸਾਬ ਨਾਲ ਮਤਲਬ ਵੱਧ ਜਾਂਦੀ ਹੈ, ਤੇ ਯੂਰਿਨ 'ਚ ਥੋੜੀ ਪ੍ਰੋਬਲਮ ਆਉਂਦੀ ਪਾਸ ਕਰਨ 'ਚ। ਉਹਦਾ ਕੋਈ ਹੈਗਾ ਕੋਈ ਦੇਸੀ ਨੁਸਖਾ? ਭੈਣ ਭਰਾ ਦੱਸੇ ਤੇ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਪੌਲ ਚਾਲ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਾਂ ਨੂੰ 2 ਕਾਲਾਂ ਆਈਆਂ ਸੀਗੀਆਂ ਮੈਮਰੀ ਬਾਰੇ ਕਿ ਯਾਦ ਸ਼ਕਤੀ ਦੇ 'ਚ ਕੋਈ ਪ੍ਰੋਬਲਮ ਬਣ ਗਈ ਹੈਗੀ ਹੈ। ਹਾਂਜੀ। ਇਹਨੂੰ ਅਲਜ਼ਾਈਮਰਸ ਡਿਜ਼ੀਜ਼ ਵੀ ਕਹਿੰਦੇ ਹੈਗੇ ਨੇ, ਇਹਨੂੰ ਇਹ ਪਾਰਕਿੰਸਨ ਡਿਜ਼ੀਜ਼ ਦੇ ਵਿੱਚ ਵੀ ਇਹਦੇ ਸਿੰਪਟਮ ਆ ਜਾਂਦੇ ਨੇ। ਡਿਪਰੈਸ਼ਨ ਦੇ ਇਹਦੇ ਆਮ ਹੀ ਆਉਂਦੇ ਹੈਗੇ ਨੇ। ਹਾਂਜੀ। ਇਹ ਨਰਵਸ ਸਿਸਟਮ ਦੀ ਬਿਮਾਰੀ ਹੈਗੀ ਹੈ ਤੇ ਦਿਮਾਗ ਦੀ ਬਿਮਾਰੀ ਹੈਗੀ ਹੈ। ਇਹਦੇ 'ਚ ਆਪਣੇ 3 ਚੀਜ਼ਾਂ ਨਾ ਸੌਖੀਆਂ ਹੈਗੀਆਂ ਨੇ ਜਿਹੜੀਆਂ ਕਿ ਆਪਾਂ ਆਮ ਵਰਤ ਸਕਦੇ ਹਾਂਗੇ। ਇੱਕ ਤਾਂ ਹੈਗੇ ਨੇ ਵਾਲਨਟਸ, ਅਖਰੋਟ, ਇਹ ਜ਼ਿਆਦਾ ਖਾਣੇ ਨੇ। ਠੀਕ ਹੈ ਜੀ। ਪਿਕਾਨਸ, ਇਹ ਵੀ ਜਿਹੜਾ ਹੈਗਾ ਨੇ ਦਿਮਾਗ ਦੀ ਸ਼ਕਲ ਦੇ ਹੁੰਦੇ ਨੇ, ਇਹ ਵੀ ਯਾਦ ਸ਼ਕਤੀ ਵਾਸਤੇ ਅੱਛੇ ਹੈਗੇ ਨੇ, ਇਹ ਵੀ ਖਾਣੇ ਨੇ। ਠੀਕ ਹੈ। ਬਾਕੀ ਜਿਹੜਾ ਧਨੀਏ ਦੇ ਪੱਤੇ ਜਿਹੜਾ ਆਪਾਂ ਆਮ ਸਬਜ਼ੀ 'ਚ ਪਾਉਂਦੇ ਹੈਗੇ ਆ, ਉਹ ਸੈਂਡਵਿਚ ਦੇ ਵਿੱਚ, ਹਾਂਜੀ ਹਾਂ, ਹਰਾ ਧਨੀਆ ਜਿਹੜਾ ਹੈਗਾ ਉਹ ਜ਼ਿਆਦਾ ਖਾਣਾ। ਅੱਛਾ, ਹੁਣ 2 ਆਪਾਂ ਨੂੰ ਕਾਲਾਂ ਹੁਣੇ ਉੱਪਰੋਂ ਤੋਂ ਹੀ ਆਈਆਂ ਹੈਗੇ ਨੇ, ਉਹ ਹੈਗੀਆਂ ਗਦੂਦਾਂ ਬਾਰੇ। ਗਦੂਦਾਂ ਬਾਰੇ ਉਹਨੂੰ ਅੰਗਰੇਜ਼ੀ ਦੇ 'ਚ ਕਹਿੰਦੇ ਹੈਗੇ ਨੇ ਸਾਪਲਮੀਟੋ ਕਹਿੰਦੇ ਨੇ। ਉਹ ਤੁਹਾਨੂੰ ਉਹਦੇ ਤੋਂ ਇੰਟਰਨੈਟ ਤੋਂ ਮਿਲ ਜਾਏਗਾ। SAW ਸਾ PALMETTO, ਸਾਪਲਮੀਟੋ ਬੈਰੀਜ਼। ਉਹਦੀਆਂ ਬੈਰੀਜ਼ ਹੁੰਦੇ ਨੇ, ਉਹ ਬੈਰੀਜ਼ ਖਾਣੇ ਹੁੰਦੇ ਨੇ। ਤੇ ਉਹ ਨਾ ਜਿਵੇਂ ਆਪਣੇ ਨਿੰਮ ਦੀਆਂ ਨਮੋਲੀਆਂ ਹੁੰਦੀਆਂ ਨੇਗੀਆਂ, ਏਦਾਂ ਮਿੱਠੀਆਂ ਹੁੰਦੀਆਂ ਨੇ। ਅੱਛਾ। ਖਾਣ ਵਾਸਤੇ ਮਿੱਠੀਆਂ ਹੈਗੇ ਨੇ, ਤੇ ਉਹ ਜਿਹੜਾ ਹੈ ਨਾ ਗਦੂਦਾਂ ਦੀ ਜਿਹੜੀ ਸੋਜਸ਼ ਹੈ ਉਹਨੂੰ ਘਟਾ ਦਿੰਦੀਆਂ ਹੈਗੇ ਨੇ। ਤੇ ਇਹ ਤਕਰੀਬਨ ਅਜਮਾਇਸ਼ ਕੀਤਾ ਹੋਇਆ ਤਰੀਕਾ ਹੈਗਾ, ਤੇ ਜ਼ਰੂਰ ਆਪਣਾ ਕੋਸ਼ਿਸ਼ ਕਰਕੇ ਦੇਖ ਲੈਣਾ। ਚਲੋ, ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਚੀਜ਼ਾਂ ਜਿੰਨਾ ਚਿਰ ਤੁਸੀਂ ਲੈ ਕੇ ਨਹੀਂ ਦੇਖਦੇ ਨਾ, ਉਹਨਾਂ ਚਿਰ ਤੁਹਾਨੂੰ ਕੁਛ ਨਹੀਂ ਪਤਾ ਲੱਗਣਾ। ਚੀਜ਼ਾਂ ਨੂੰ ਲਿਆ ਕਰੋ, ਵਰਤਿਆ ਕਰੋ। ਸੁਖਵੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਜਿਹੜੇ ਕਹਿੰਦੇ ਸੀ ਨਾ ਕਿਡਨੀ ਰਿਵਰਸ ਕਰਨੀਆਂ ਜਿਨ੍ਹਾਂ ਨੇ, ਹਾਂਜੀ, ਉਹ 40 ਡਿਗਰੀ ਪਾਣੀ ਦੇ ਵਿੱਚ ਟੱਬ ਦੇ ਵਿੱਚ ਭਰ ਕੇ ਬੈਠਣ, ਤਾਂ ਉਹਦੇ ਵਿੱਚ 20-25 ਮਿੰਟ ਘੱਟੋ ਘੱਟ ਰੋਜ਼ ਬੈਠਿਆ ਕਰਨ, 2 ਵਾਰੀ ਚਾਹੇ, ਜੇ 1 ਵਾਰੀ ਨਹੀਂ ਤਾਂ ਪਾਣੀ ਦਾ ਟੱਬ, ਕਿਡਨੀਆਂ ਠੀਕ ਹੋ ਜਾਣੀਆਂ। ਪਾਣੀ ਦਾ ਟੱਬ ਭਰ ਕੇ ਉਹਦੇ ਵਿੱਚ ਬੈਠਣਾ। ਹਾਂਜੀ ਹਾਂਜੀ, ਠੀਕ ਹੈ ਜੀ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਦੇਖੋ ਕਿੰਨਾ ਸੌਖਾ ਸਸਤਾ ਇਲਾਜ ਆ ਕਿ ਪਾਣੀ ਦਾ ਟੱਬ ਭਰਨਾ। ਇੰਨਾ ਨਾ ਭਰ ਲਿਓ ਕਿ ਘਰ 'ਚ ਕੋਈ ਹੈ ਨਹੀਂ, ਡੁੱਬ ਜਾਓ। ਥੋੜ੍ਹਾ ਭਰ ਲਓ, ਵਿੱਚ ਬੈਠਣਾ ਆ। ਤੇ ਫਿਰ ਕਹਿੰਦੇ ਵੀ ਕਿਡਨੀਆਂ ਦਾ ਰਿਵਰਸ ਹੋ ਜਾਣੀ। ਨਾਲੇ ਤੁਸੀਂ ਇਲਾਜ ਕਰੋ ਤੇ ਨਾਲੇ ਦੱਸੋ, ਤੇ ਫਿਰ ਬਾਕੀਆਂ ਨੂੰ ਵੀ ਦੱਸੋ। ਜੇ ਥੋੜ੍ਹੀਆਂ ਬਹੁਤੀਆਂ ਵੀ ਹੋ ਜਾਣ, ਜੇ ਥੋੜ੍ਹਾ ਬਹੁਤਾ ਵੀ ਤੁਹਾਨੂੰ ਇਹ ਫਰਕ ਪੈ ਜਾਂਦਾ ਹੈ ਨਾ, ਬਹੁਤ ਚੰਗੀ ਗੱਲ ਆ। ਗਰਮੇਸ਼ ਜੀ, ਸਤਿ ਸ਼੍ਰੀ ਅਕਾਲ। ਗਰਮੇਸ਼ ਸਿੰਘ ਜੀ। ਗਰਮੇਸ਼ ਕੌਰ ਜੀ, ਜਦੋਂ ਤੁਹਾਡੀਆਂ ਕਾਲਾਂ ਮਿਲਦੀਆਂ ਨਾ, ਰੇਡੀਓ ਬੰਦ ਕਰਿਆ ਕਰੋ। ਤੇ ਹੁਣ ਮੈਂ ਕਾਲਾਂ ਤੁਹਾਡੀਆਂ ਨਹੀਂ ਲਵਾਂਗੀ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਕਈ ਵਾਰੀ ਤੁਹਾਡੇ ਤੋਂ ਕੋਈ ਚੀਜ਼ ਨਹੀਂ ਲਿਖੀ ਜਾਂਦੀ, ਤੁਹਾਡੇ ਤੋਂ ਕੋਈ ਚੀਜ਼ ਨਹੀਂ ਲਿਖੀ ਜਾਂਦੀ, ਉਸ ਨੂੰ ਤੁਸੀਂ ਹੌਲੀ ਕਰਕੇ ਉਸ ਚੀਜ਼ ਨੂੰ ਲਿਖ ਲਿਆ ਕਰੋ, ਉਹ ਦੁਬਾਰਾ ਲਿਖ ਲਿਆ ਕਰੋ। ਪਰ ਸਾਡੀ ਬਲਵਿੰਦਰ ਕੌਰ ਜੀ ਡਾਕਟਰ ਆ, ਮੈਂ ਦੇਖੇ ਨਹੀਂ ਗੇ ਲਾਈਨ 'ਤੇ ਸੀਗੇ ਜੀ। ਬਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਇੱਕ ਤਾਂ ਮੈਂ ਦੱਸਣਾ ਸੀ ਜਿਨ੍ਹਾਂ ਦਾ ਮਣਕਾਪੁਰ ਆ ਉਹਨਾਂ ਲਈ ਹੁਣ ਸਰਦੀ ਆ ਗਈ ਆ, ਲੈ ਸਕਦੇ ਆ ਉਹ। ਚੱਪੜ ਲਾਖ 20 ਗ੍ਰਾਮ, ਚਲੰਜਾ ਲਾਖ 20 ਗ੍ਰਾਮ ਤੇ ਪਿੱਪਲ ਲਾਖ 20 ਗ੍ਰਾਮ। ਤੇ ਇਹਨੂੰ ਐਮਾਜੋਨ ਤੋਂ ਮਿਲ ਜਾਊਗੀ। ਤੇ ਚੱਪੜ ਲਾਖ ਤਾਂ ਨਹੀਂ ਮਿਲਣੀ, ਉਹ ਤਾਂ ਇੰਡੀਆ ਤੋਂ ਮੰਗਵਾਉਣੀ ਪਊਗੀ।
ਤੇ ਪਿੱਪਲ ਲਾਖ ਮਿਲਦੀ ਹੈ ਇੰਡੀਆ। ਜੇ ਬਲਵਿੰਦਰ ਜੀ ਅਸੀਂ ਐਕਸ-ਰੇ ਉੱਥੇ ਕਰਾਉਣ ਜਾ ਸਕਦੇ ਆ ਤੇ ਫਿਰ ਸਮਾਨ ਦਾ ਕੀ ਆ, ਮੰਗਾ ਵੀ ਸਕਦੇ ਆ? ਆਹ ਮੰਗਾ ਸਕਦੇ ਆ। ਤੇ ਉਹ 3 ਗ੍ਰਾਮ ਘਿਓ ਦੇ ਵਿੱਚ ਲੈਣੀ ਹੈਗੀ ਆ ਤੇ ਮੈਂ ਉਹਨੂੰ ਮਿਕਸ ਕਰਕੇ ਦੁੱਧ ਤੋਂ ਪੀ ਲੈਣਾ। ਤੇ ਨਹੀਂ ਇੱਕ ਇਹ 15 ਜਾਂ 20 ਦਿਨ ਲੈਣੀ ਆ ਬਸ, ਜਾਨੀ 20 ਦਿਨ ਥੋੜੀ ਚੱਲਣੀ ਚਾਹੀਦੀ ਆ। ਸਰਦੀ 'ਚ ਇੱਕ ਵਾਰ ਸ਼ੁਰੂ ਕਰ ਲਓ, ਇੱਕ ਵਾਰ ਫਿਰ ਜਦੋਂ ਸਰਦੀ ਨਿਕਲਣ ਵਾਲੀ ਹੋ ਗਈ ਉਦੋਂ, ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਉਦੋਂ ਲੈ ਲਓ। ਇਹਦੇ ਨਾਲ ਮਣਕਿਆਂ ਦਾ ਜਿਹੜਾ ਗੈਪ ਆ ਉਹ ਵੀ ਠੀਕ ਹੋ ਜਾਂਦਾ। ਤੇ ਇੱਕ ਹੋਰ ਵੀ ਦੱਸ ਦਿੰਦੇ ਆ ਜਿਹੜੀਆਂ ਉਹ ਚੀਜ਼ਾਂ ਇੱਥੋਂ ਮਿਲ ਜਾਣਗੀਆਂ, ਉਹ ਜਿਹੜੀ ਕੋਈ ਨਹੀਂ ਰਹਿ ਗਈ ਤਾਂ ਇੱਕ ਅੱਧੀ ਚੀਜ਼ ਐਮਾਜੋਨ ਤੋਂ ਮਿਲ ਜੂਗੀ। ਉਹ ਵੀ ਉਹ ਸਾਲਮ ਪੰਜਾ ਬਰਾਬਰੀ ਉਹਨਾਂ ਹੀ ਲੈਣਾ, ਸਾਲਮ ਪੰਜਾ, ਸਾਲਮ ਮਿਸਰੀ ਤੇ ਚਿੱਟੀ ਮੂਸਲੀ ਤੇ ਪਿੱਪਲ ਲਾਖ, ਇਹ ਬਰਾਬਰ 20-20 ਗ੍ਰਾਮ ਲੈਣੀਆਂ ਇਹ ਚੀਜ਼ਾਂ ਲੈ ਕੇ। ਤੇ ਇਹ 3 ਗ੍ਰਾਮ ਹੀ ਇਹ ਬਸ ਰੋਜ਼ ਦੀ ਲੈਣੀ ਹੈ, ਜ਼ਿਆਦਾ ਨਹੀਂ ਲੈਣੀ। ਇਹ ਵੀ ਇਸ ਤਰ੍ਹਾਂ ਹੀ ਘਿਓ ਦੇ ਵਿੱਚ ਮਿਕਸ ਕਰਕੇ ਉੱਤੋਂ ਦੁੱਧ ਦਾ ਕੱਪ ਪੀ ਲਓ, ਸਵੇਰੇ ਲਓ ਇਹਨੂੰ, ਰਾਤ ਨੂੰ ਨਾ ਲਓ। ਫਿਰ ਰਾਤ ਨੂੰ ਕਈ ਵਾਰ ਬੰਦੇ ਨੂੰ ਗਾਮੀ ਆ ਜਾਂਦੀ ਹੈ ਜਾਂ ਕੁਛ ਵੀ ਹੁੰਦਾ ਨਾ, ਤੇ ਰਾਤ ਨੂੰ ਨਾ ਲਓ, ਸਵੇਰੇ ਲਓ। ਤੇ ਇੱਕ ਜਿਹਦੀ ਨਕਸੀਰ ਫੁੱਟਦੀ ਆ ਉਹ ਕਤੀਰਾ ਗੂੰਦ ਭਿਉਂ ਕੇ ਉਹ ਵੀ ਲੈ ਸਕਦੇ ਆ। ਤੇ ਤੁੱਕ ਮਲੰਗਾ ਜਿਹੜਾ ਹੈਗਾ ਭਿਉਂ ਕੇ ਲੈ ਸਕਦੇ ਆ। ਬਲੱਡ ਪ੍ਰੈਸ਼ਰ ਵਾਲੇ ਵੀ 1 ਚਮਚਾ ਭਿਉਂ ਕੇ ਸਵੇਰੇ ਪੀ ਲੈਣ। ਕਿਸੇ ਦਾ 170 ਤੋਂ ਬਲੱਡ ਪ੍ਰੈਸ਼ਰ ਠੀਕ ਹੋਇਆ ਨਿਊਯਾਰਕ ਦੇ ਵਿੱਚ। ਹਾਂਜੀ, ਮੈਂ ਹੀ ਦੱਸਿਆ ਸੀ ਉਹਨਾਂ ਨੂੰ। ਤੇ ਬਾਕੀ ਜਿਨ੍ਹਾਂ ਨੇ ਆਹ ਹਾਲੋ ਕਹਿੰਦੇ ਆ, ਹਾਲੋ ਨਾ ਭਿਉਂ ਲੈਣ ਉਹਨੂੰ, ਉਹਦੀ ਗਰਮੀ ਨਿਕਲ ਜਾਂਦੀ। ਮੈਂ ਵੀ ਪੀਂਦੀ ਹਾਂ। ਮੈਂ ਹਫ਼ਤੇ 2-3 ਦਿਨ ਬਸ ਕੁਛ ਨਾ ਕੁਛ ਕਰਦੀ ਰਹਿੰਦੀ ਹਾਂ ਮੈਂ। ਤੇ ਹਫ਼ਤੇ 'ਚ 2-3 ਦਿਨ ਪੀ ਲੈਣ ਵੀ ਉਹਨੂੰ ਭਿਉਂ ਲੈਣ, ਮਿੱਟੀ ਦੇ ਭਾਂਡੇ 'ਚ ਭਿਉਂ ਲੈਣ ਤਾਂ ਜ਼ਿਆਦਾ ਬੈਟਰ ਆ। ਉਹਦੀ ਗਰਮੀ ਨਿਕਲ ਜਾਂਦੀ ਆ ਉਹਦੇ ਨਾਲ। ਠੀਕ ਹੈ, ਹਾਂਜੀ, ਓਕੇ ਜੀ, ਚਲੋ ਥੈਂਕ ਯੂ, ਤੁਹਾਡਾ ਟਾਈਮ ਵੀ ਬਹੁਤ ਹੋ ਗਿਆ। ਥੈਂਕ ਯੂ ਜੀ, ਧੰਨਵਾਦ ਜੀ। ਤੇ ਸਰੋਤਿਓ, ਇਹਨਾਂ ਚੀਜ਼ਾਂ ਨੂੰ ਤੁਸੀਂ ਕਰਕੇ ਜ਼ਰੂਰ ਦੇਖ ਲਿਆ ਕਰੋ। ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਹੁੰਦੀਆਂ ਆ ਜਾਂ ਤੁਹਾਨੂੰ ਸਟੋਰਾਂ ਤੋਂ ਸੌਖੀਆਂ ਹੀ ਮਿਲ ਜਾਂਦੀਆਂ। ਜੇ ਨਹੀਂ ਪਤਾ ਲੱਗਾ ਕਿਹੜੀਆਂ ਚੀਜ਼ਾਂ ਸੀਗੀਆਂ ਨਾ, ਦੁਬਾਰਾ ਇਹਦੇ ਪੋਡਕਾਸਟ 'ਤੇ ਜਾ ਕੇ ਉੱਥੇ ਸੁਣ ਸਕਦੇ ਆ। YouTube ਦੇ ਉੱਤੇ ਚਾੜ ਦਿੱਤੀਆਂ ਜਾਂਦੀ, YouTube ਬਣਾ ਦਿੱਤੀ ਜਾਂਦੀ ਆ, ਉੱਥੇ ਵੀ ਤੁਸੀਂ ਲਿਖ ਸਕਦੇ ਆ। ਨਹੀਂ ਲਿਖ ਹੋਈਆਂ ਉਹਨੂੰ ਸਲੋ ਕਰ ਲਓ, ਉਹਨੂੰ ਸਟਾਪ ਕਰ ਲਓ, ਉੱਥੇ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਲਿਖ ਸਕਦੇ ਆ ਤਾਂ ਕਿ ਤੁਹਾਨੂੰ ਜਿਹੜੀਆਂ ਐਲੋਪੈਥੀ ਦੀਆਂ ਦਵਾਈਆਂ ਆ ਨਾ ਉਹਨਾਂ ਤੋਂ ਤੁਹਾਡਾ ਛੁਟਕਾਰਾ ਹੋ ਜਾਵੇ। ਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਹੁਣ ਬਲਵਿੰਦਰ